ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨ ਤੋਂ ਆਪਾਂ ਬਹੁਤ ਅਹਿਮ ਮਸਲਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰ ਰਹੇ ਹਾਂ ਤੇ ਹੋਰ ਜੋ ਵੀਰ ਇਸ ਗੋਸ਼ਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਉਹਨਾਂ ਦੇ ਵਿਚਾਰ ਸੁਣ ਰਹੇ ਹਾਂ। ਸੋ ਆਪਣੀ ਅੱਜ ਦੇ ਇਸ ਸੈਸ਼ਨ ਦੇ ਵਿੱਚ ਇਹ ਕੋਸ਼ਿਸ਼ ਰਹੂਗੀ ਕਿ ਜੋ ਵਿਚਾਰ ਚਰਚਾ ਹੋਈ ਹੈ ਉਹਦੇ ਬਾਬਤ ਆਪਾਂ ਆਪਣੀ ਆਪਣੀ ਰਾਏ ਉਹਨਾਂ ਨੁਕਤਿਆਂ ਦੇ ਉੱਪਰ ਰੱਖੀਏ। ਸੋ ਜ਼ਿਆਦਾਤਰ ਜਿਹੜੇ ਨੁਮਾਇੰਦੇ ਆਏ ਨੇ ਉਹਨਾਂ ਨੇ ਕੱਲ੍ਹ ਆਪਣੇ ਵਿਚਾਰ ਜਿਹੜੇ ਉਹ ਰੱਖ ਦਿੱਤੇ ਸੀਗੇ, ਪਰ ਕੁਝ ਇੱਕ ਸ਼ਖਸੀਅਤਾਂ ਆਪਣੇ ਕੋਲ ਹਨ ਜਿਨ੍ਹਾਂ ਨੇ ਆਪਣੇ ਵਿਚਾਰ ਅੱਜ ਸਾਂਝੇ ਕਰਨੇ। ਸੋ ਪਹਿਲਾਂ ਆਪਾਂ ਉਹਨਾਂ ਦੇ ਵਿਚਾਰ ਸੁਣ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਆਪਸ 'ਚ ਵਿਚਾਰ ਵਟਾਂਦਰੇ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਸੋ ਪਹਿਲਾਂ ਮੈਂ ਸਰਦਾਰ ਹਰਨੇਕ ਸਿੰਘ ਜੀ ਵਾਰਸ ਪੰਜਾਬ ਦੇ ਜਥੇਬੰਦੀ ਤੋਂ ਉਹ ਆਪਣੀ ਗੱਲ ਰੱਖਣੀ ਚਾਹੁੰਦੇ ਆ, ਉਹਨਾਂ ਨੂੰ ਬੇਨਤੀ ਕਰੂੰਗਾ। ਅਤੇ ਅਮਰਿੰਦਰ ਸਿੰਘ ਜੀ ਮਾਈਕ ਤੁਸੀਂ ਉਹਨਾਂ ਤੱਕ ਜਿਹੜਾ ਹੈਗਾ ਉਹ ਪਹੁੰਚਦਾ ਕਰ ਦਿਓ। ਹਾਂਜੀ, ਸੋ ਇੰਨੀ ਗੱਲ ਹੈ ਕਿ ਜਿਹੜੀ ਇਹ ਵਿਚਾਰ ਗੋਸ਼ਟੀ ਬੁਲਾਈ ਗਈ ਆ ਉਹ ਸਾਡੀਆਂ ਜਿਹੜੀਆਂ ਸਤਿਕਾਰਤ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਹਨ, ਜਿਨ੍ਹਾਂ ਦੇ ਵਿੱਚ ਭਾਈ ਦਲਜੀਤ ਸਿੰਘ ਜੀ, ਭਾਈ ਨਰੈਣ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਖੰਡੇਵਾਲਾ, ਭਾਈ ਸਤਨਾਮ ਸਿੰਘ ਜੀ ਝੰਜੀਆਂ, ਭਾਈ ਲਾਲ ਸਿੰਘ ਜੀ, ਭਾਈ ਰਜਿੰਦਰ ਸਿੰਘ ਮੁਗਲਵਾਲ, ਕੁੱਲ 11 ਸਿੰਘਾਂ ਦੇ ਵੱਲੋਂ ਇੱਕ ਸਿੱਖਾਂ ਦੇ ਵਿੱਚ ਸੰਵਾਦ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਸੋ ਉਸ ਦੇ ਤਹਿਤ ਇਹ ਤੀਸਰੀ ਵਿਚਾਰ ਗੋਸ਼ਟੀ ਹੈ। ਆਪਣੇ ਵਿਚਾਰ ਵਾਲੇ ਜਿਹੜੇ ਮਸਲੇ ਹਨ ਉਹਨਾਂ ਦੇ ਵਿੱਚੋਂ ਪ੍ਰਮੁੱਖ ਰੂਪ ਦੇ ਵਿੱਚ ਕਿ ਤਖਤ ਸਾਹਿਬਾਨ ਦਾ ਜਿਹੜਾ ਪ੍ਰਬੰਧ ਹੈ ਉਹ ਪੰਥਕ ਰਵਾਇਤ ਅਨੁਸਾਰ ਕਿਸ ਤਰ੍ਹਾਂ ਹੋਵੇ, ਅਤੇ ਗੁਰਦੁਆਰਾ ਪ੍ਰਬੰਧ ਪੰਥਕ ਜੁਗਤ ਅਨੁਸਾਰੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਉਹ ਵੋਟ ਪ੍ਰਬੰਧ ਦੇ ਹੇਠ ਹੈ ਅਤੇ ਉਹਦਾ ਪ੍ਰਬੰਧ ਜਿਹੜਾ ਆ ਉਹ ਇਹ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕਿ ਵੋਟ ਪ੍ਰਣਾਲੀ ਤਾਂ ਉਹਦੇ 'ਚ ਰਹਿਣੀ ਹੈ, ਉਹਦੇ ਵਿੱਚ ਪੰਥਕ ਜੁਗਤ ਦੀ ਜਿੰਨੀ ਕੁ ਵੀ ਉਹਨੂੰ ਲਾਗੂ ਕੀਤਾ ਜਾ ਸਕਦਾ ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ। ਅਤੇ ਜਿਹੜੀ ਇੱਕ ਖੇਤਰੀ ਵੋਟ ਸਿਆਸਤ ਦੀ ਗੱਲ ਚੱਲਦੀ ਆ ਪੰਜਾਬ ਦੇ ਵਿੱਚ, ਅਤੇ ਇੱਕ ਜਿਹੜਾ ਆਜ਼ਾਦੀ ਦਾ ਸੰਘਰਸ਼ ਹੈ, ਇਹ 4 ਨੁਕਤੇ ਹਨ। ਇਹਨਾਂ 4 ਨੁਕਤਿਆਂ ਬਾਰੇ ਜਾਂ ਇਹਨਾਂ ਦੇ ਵਿੱਚੋਂ ਜਿਸ ਬਾਬਤ ਵੀ ਤੁਸੀਂ ਆਪਣੀ ਰਾਏ ਸਾਂਝੀ ਕਰਨੀ ਚਾਹੁੰਦੇ ਹੋਵੋ ਉਹ ਰਾਏ ਤੁਸੀਂ ਰੱਖੋ। ਮੈਂ ਸਰਦਾਰ ਹਰਨੇਕ ਸਿੰਘ ਹੋਣਾ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੀ ਰਾਏ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਏ ਤਾਂ ਭਾਜੀ ਇਹੀ ਹੈ ਕਿ ਸਾਨੂੰ ਨਾ ਜਿਹੜਾ ਗਰਾਊਂਡ ਲੈਵਲ ਆ, ਜਿੱਦਾਂ ਪਿੰਡਾਂ 'ਚ ਜਿਹੜੇ ਨਵੇਂ ਬੰਦੇ ਆ, ਚਾਹੇ ਅਸੀਂ ਵੀ ਆ, ਮੇਨ ਮਰਿਆਦਾ ਹਜੇ ਤੱਕ ਕਿਸੇ ਨੂੰ ਇੰਨਾ ਪਤਾ ਨਹੀਂ ਵੀ ਮਰਿਆਦਾ ਕੀ ਚੀਜ਼ ਆ। ਸ਼ਰਧਾ ਤਾਂ ਹੈਗੀ ਆ, ਸ਼ਰਧਾ ਵਾਲੇ ਬਹੁਤ ਹੈ ਲੋਕ। ਮੈਂ ਦੇਖਿਆ ਮੁੰਡਿਆਂ ਨੇ ਸੰਤਾਂ ਦੀਆਂ ਬਾਹਾਂ 'ਤੇ ਟੈਟੂ ਬਣਾਏ ਹੋਏ ਆ, ਕੰਨਾਂ 'ਚ ਮੁੰਦਰਾਂ ਵੀ ਪਾਈਆਂ ਹੋਈਆਂ, ਪਰ ਸ਼ਰਧਾ ਬਹੁਤ ਹੈ। ਪਰ ਸ਼ਰਧਾ ਨਾਲੋਂ ਉੱਪਰ ਮਰਿਆਦਾ ਆ। ਪਰ ਜਿਹੜੀ ਸਾਨੂੰ ਜਦੋਂ ਤੱਕ ਮਰਿਆਦਾ ਨਹੀਂ ਪਤਾ ਲੱਗਦੀ ਉਦੋਂ ਤੱਕ ਸ਼ਾਇਦ ਅਸੀਂ ਉਸ ਚੀਜ਼ ਨੂੰ ਨਹੀਂ ਸਮਝ ਸਕਦੇ। ਸਭ ਤੋਂ ਪਹਿਲਾਂ ਤਾਂ ਪਿੰਡਾਂ 'ਚ ਗਰਾਊਂਡ ਲੈਵਲ 'ਤੇ ਜਾ ਕੇ, ਚਾਹੇ 4 ਮੁੰਡੇ ਹੋਣ, ਚਾਹੇ 5, ਚਾਹੇ 6, ਉਹਨਾਂ ਨੂੰ ਆਪਾਂ ਪਿੰਡਾਂ 'ਚ ਜਾ ਕੇ ਮਰਿਆਦਾ ਦੱਸੀਏ ਵੀ ਅਕਾਲ ਤਖ਼ਤ ਸਾਹਿਬ ਕੀ ਆ, ਕੀ ਮਰਿਆਦਾ ਕੀ ਆ, ਸਿੱਖੀ ਦੀ ਕੀ ਮਰਿਆਦਾ, ਪਰਿਭਾਸ਼ਾ ਕੀ ਆ, ਸਾਨੂੰ ਪਤਾ ਨਹੀਂ ਹੈਗਾ। ਜਦੋਂ ਇਹ ਚੀਜ਼ ਸਮਝ ਲੱਗ ਗਈ ਫਿਰ ਉੱਪਰ ਜਿਹੜਾ ਵੀ ਮਰਜ਼ੀ ਹੋਵੇ ਅਕਾਲ ਤਖ਼ਤ ਸਾਹਿਬ 'ਤੇ ਕੋਈ ਵੀ ਆਰਡਰ ਆ ਉਹ ਥੱਲੇ ਤੱਕ ਫੋਲੋ ਹੋਣਾ। ਹੁਣ ਕੀ ਆ, ਹੁਣ ਸਾਨੂੰ ਪਤਾ ਨਹੀਂ। ਉੱਦਾਂ ਤਾਂ ਅਸੀਂ ਗੁਰਦੁਆਰਿਆਂ 'ਚ ਜਾਂਦੇ ਹਾਂ, ਅਸੀਂ ਸਾਰਾ ਅਖੰਡ ਪਾਠ ਵੀ ਕਰਾਉਂਦੇ ਹਾਂ, ਅਸੀਂ ਸੁੱਖਾਂ ਵੀ ਸੁੱਖਦੇ ਹਾਂ। ਜਦੋਂ ਸਾਡੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਅਸੀਂ ਉੱਥੇ ਪਿੱਛੇ ਹਟ ਜਾਈਦਾ, ਚਾਹੇ ਉਹ ਬਾਹਰ ਜਾਣ ਦਾ ਹੋਵੇ ਸਾਡਾ ਤਰੀਕਾ, ਚਾਹੇ ਕੋਈ ਆਪਾਂ ਕੋਈ ਟੈਸਟ ਪਾਸ ਕਰਨੇ ਆ। ਸਿਰਫ ਅਸੀਂ ਗੁਰਦੁਆਰਾ ਸਾਹਿਬ ਨੂੰ ਜਾਂ ਸਿੱਖੀ ਨੂੰ ਇੱਕ ਪ੍ਰਾਪਤੀ ਲਈ ਦੇਖਦੇ ਹਾਂ ਵੀ ਅਸੀਂ ਇੱਥੋਂ ਕੁਛ ਲੈ ਲਈਏ, ਪਰ ਮਰਿਆਦਾ ਨਹੀਂ ਅਸੀਂ, ਸਾਨੂੰ ਪਤਾ ਵੀ ਮਰਿਆਦਾ ਤੋਂ ਉੱਪਰ ਹੈ। ਤੋਂ ਵੀ ਸਾਨੂੰ ਵੀ ਹੁਣ ਇਹ ਸਮਝ ਲੱਗੀ ਆ। ਇਸ ਕਰਕੇ ਮੇਰਾ ਤਾਂ ਇਹੀ ਸੁਝਾਅ ਹੈ ਕਿ ਜੇ ਆਪਾਂ ਪਿੰਡਾਂ 'ਚ ਚਾਹੇ
2-4 ਪਿੰਡ ਇਕੱਠੇ ਕਰਕੇ, ਚਾਹੇ 10 ਨੌਜਵਾਨ ਹੋ ਜਾਣ, ਚਾਹੇ 15 ਜਾਂ 20, ਉਹਨਾਂ ਨੂੰ ਪਹਿਲਾਂ ਇਹ ਗੱਲ ਦੀ ਸਮਝ ਲੱਗੇ ਵੀ ਮਰਿਆਦਾ ਕੀ ਆ। ਜਦੋਂ ਮਰਿਆਦਾ ਆ ਗਈ ਸਮਝ, ਫਿਰ ਸਾਡਾ ਇਹ ਜਿਹੜਾ ਸਿਸਟਮ ਹੈ, ਅਸੀਂ ਉਹ ਅਕਾਲ ਤਖਤ ਸਾਹਿਬ ਤੇ ਜਥੇਦਾਰ ਦਾ ਹੋਵੇ, ਚਾਹੇ ਸਾਡਾ ਜਿਹੜਾ ਕੋਈ ਵੀ ਹੁਕਮ ਹੈ ਉੱਥੋਂ ਪਾਲਣਾ ਕਰਨ ਲਈ, ਉਹ ਅਸੀਂ ਫਿਰ ਪੂਰੀ ਤਰੀਕੇ ਨਾਲ ਲਾਗੂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਮਿਹਰਬਾਨੀ। ਕਾਫੀ ਮਹੱਤਵਪੂਰਨ ਨੁਕਤਾ ਜਿਹੜਾ ਉਹਦੇ ਬਾਰੇ ਉਹਨਾਂ ਨੇ ਆਪਣੀ ਰਾਏ ਦਿੱਤੀ ਹੈ। ਤੇ ਸਰਦਾਰ ਸੁਜਸਵੀਰ ਸਿੰਘ, ਤੁਸੀਂ ਕੱਲ੍ਹ ਕਹਿ ਰਹੇ ਸੀ ਕਿ ਕੁਝ ਨੁਕਤੇ ਤੁਸੀਂ ਕਰਨੇ ਚਾਹੁੰਦੇ ਸਾਂਝੇ। ਮੈਂ ਤੁਹਾਨੂੰ ਬੇਨਤੀ ਕਰੂੰਗਾ। ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਕੁਝ ਗੱਲਾਂ ਹੋਈਆਂ, ਸਾਡੀਆਂ ਵਿਚਾਰਾਂ ਹੋਈਆਂ ਕਿ ਸਾਡੀ ਪ੍ਰੋਬਲਮ ਕਿਸ ਤਰ੍ਹਾਂ ਚੱਲ ਰਹੀ ਹੈ ਔਰ ਕਿਸ ਤਰ੍ਹਾਂ ਉਹਨੂੰ ਅਸੀਂ ਸੋਲਵ ਕਰਨਾ ਚਾਹ ਰਹੇ ਹਾਂ। ਰਾਏ ਸਭ ਨੇ ਦਿੱਤੀ ਵੱਖਰੀ ਵੱਖਰੀ। ਮੈਂ ਗੱਲ ਉੱਥੇ ਸਟਾਰਟ ਕਰਨਾ ਚਾਹਾਂਗਾ। ਸਭ ਤੋਂ ਪਹਿਲਾਂ ਸਾਡੇ ਗੋਸ਼ਟੀ ਹੋਣ ਦਾ ਦੋ ਨਜ਼ਰੀਏ ਹੋ ਸਕਦੇ, ਦੋ ਤਰ੍ਹਾਂ ਦੇ ਨਜ਼ਰੀਆ ਹੋ ਸਕਦਾ ਸਾਡੀ ਗੋਸ਼ਟੀ ਹੋਣ ਦਾ। ਨੰਬਰ 1 ਕਿ ਅਸੀਂ ਲਾਈਕ ਮਾਈਂਡਡ ਲੋਕਾਂ ਨੂੰ ਸੱਦਾ ਦੇ ਰਹੇ ਹਾਂ, ਜਿਹੜੇ ਇਸ ਪੱਖ ਚੱਲਣਾ ਚਾਹੁੰਦੇ ਹੈ, ਲੇਕਿਨ ਉਹਨਾਂ ਨੂੰ ਪਲੈਟਫਾਰਮ ਜਾਂ ਉਹ ਵੱਖਰੇ ਵੱਖਰੇ ਖਿੰਡਾਵੇ 'ਤੇ ਪਏ ਹੈ। ਅਸੀਂ ਉਹਨਾਂ ਨੂੰ ਕਾਲ ਕਰ ਰਹੇ ਹਾਂ ਕਿ ਆਓ ਜੀ, ਅਸੀਂ ਇੱਕ ਸਾਂਝੇ ਮਸਲੇ ਉੱਤੇ, ਇੱਕ ਪੰਥਕ ਮਸਲੇ ਉੱਤੇ ਗੱਲ ਕਰੀਏ। ਦੂਜਾ, ਸਾਡਾ ਇੱਕ ਗੋਸ਼ਟੀ ਦਾ ਆਬਜੈਕਟਿਵ ਹੋਰ ਵੀ ਹੋਣਾ ਚਾਹੀਦਾ, ਜਿਹੜਾ ਅਸੀਂ ਸ਼ਾਇਦ ਮਨ 'ਚ ਰੱਖਿਆ ਹੋਇਆ ਜਾਂ ਨਹੀਂ ਉਹਨੇ ਪ੍ਰਗਟ ਕਰ ਰਹੇ। ਉਹ ਹੈ ਕਿ ਅਸੀਂ ਹਰ ਵੇਲੇ ਅਗਰ ਲਾਈਕ ਮਾਈਂਡਡ ਲੋਕਾਂ ਨਾਲ ਬੈਠਾਂਗੇ, ਉਹਦੇ ਨਾਲ ਸਾਡੀ ਜਥੇਬੰਦੀ ਮਜ਼ਬੂਤ ਹੁੰਦੀ ਹੈ, ਸਾਡੀ ਵਿਚਾਰਧਾਰਾ ਪੱਕਦੀ ਹੈ, ਸਾਡਾ ਦਿਸ਼ਾ ਡਿਸਾਈਡਡ ਹੁੰਦਾ ਹੈ। ਲੇਕਿਨ ਜਿਹੜੇ ਲਾਈਕ ਮਾਈਂਡਡ ਲੋਕੀ ਨਹੀਂ ਹਨ, ਉਹਨਾਂ ਨਾਲ ਕੌਣ ਗੱਲਬਾਤ ਕਰੇਗਾ? ਉਹਨਾਂ ਨਾਲ ਸਿਰਫ ਅਸੀਂ ਜੂਝਣਾ ਹੈ। ਉਹ ਸਿਰਫ ਜੂਝਣ ਦੀ ਗੱਲ ਨਹੀਂ ਹੈ, ਉੱਥੇ ਵੀ ਗੱਲ ਕਰਨੀ ਪਏਗੀ। ਉਹਨਾਂ ਨੂੰ ਵੀ ਪਲੈਟਫਾਰਮ 'ਤੇ ਬਿਠਾਉਣਾ ਪਏਗਾ ਕਿ ਬਈ ਤੁਸੀਂ ਕੀ ਚਾਹੁੰਦੇ ਹੋ। ਪਹਿਲਾਂ ਤਾਂ ਗੱਲ ਸੰਵਾਦ ਦੀ ਹੁੰਦੀ ਹੈ, ਔਰ ਵੱਡੀ ਤੋਂ ਵੱਡੀ ਲੜਾਈ ਜਿਹੜੀ ਹੁੰਦੀ ਹੈ ਉਹ ਅਖੀਰ 'ਚ ਟੇਬਲ 'ਤੇ ਆ ਕੇ ਮੁੱਕਦੀ ਹੈ। ਸ਼ਸਤਰਾਂ ਨਾਲ ਵੀ ਲੜਾਈ ਹੋ ਸਕਦੀ ਹੈ ਔਰ ਇਖਲਾਕ ਨਾਲ ਵੀ ਲੜਾਈ ਹੁੰਦੀ ਹੈ। ਇੱਕ ਹੁੰਦੀ ਹੈ ਕਰੈਕਟਰ ਦੀ ਲੜਾਈ। ਅਸੀਂ ਵਿਰੋਧੀ ਧਿਰ ਨੂੰ ਵੀ ਅਸੀਂ ਛੱਡਣਾ ਨਹੀਂ ਹੈ, ਅਸੀਂ ਉਹਨਾਂ ਨੂੰ ਵੀ ਗੋਸ਼ਟੀਆਂ ਦੇ ਪਲੇਟਫਾਰਮ 'ਤੇ ਲੈ ਕੇ ਆ ਕੇ ਉਹਨਾਂ ਨਾਲ ਗੱਲ ਕਰਨੀ ਵੀ ਤੁਹਾਨੂੰ ਗੱਲ ਕਿਉਂ ਨਹੀਂ ਸਮਝ ਆਉਂਦੀ, ਸਿੱਖ ਧਰਮ ਦੀ ਫਿਲਾਸਫੀ ਕਿਉਂ ਨਹੀਂ ਸਮਝ ਆਈ, ਤੁਸੀਂ ਕਿਉਂ ਕਰਪਸ਼ਨ ਪਾਈ ਹੈ, ਤੁਸੀਂ ਕਿਉਂ ਹਰ ਚੀਜ਼ 'ਚ ਜਿਹੜਾ ਹੈ ਲੂਣ ਬਣ ਕੇ ਉਹਨੂੰ ਖਾਰਾ ਕੀਤਾ ਹੋਇਆ ਪਾਣੀ ਨੂੰ। ਉਹ ਗੱਲ ਸਾਡੀ ਗੋਸ਼ਟੀ ਦਾ ਇੱਕ ਰੂਪ ਹੋ ਵੀ ਹੋਣਾ ਚਾਹੀਦਾ। ਇੱਕ ਤਾਂ ਹੈ ਕਿ ਅਸੀਂ ਲਾਈਕ ਮਾਈਂਡਡ ਲੋਕਾਂ ਨੂੰ, ਵੱਖਰੇ ਵੱਖਰੇ ਵਰਗ ਨੂੰ, ਵਿਦਵਾਨਾਂ ਨੂੰ, ਨੌਜਵਾਨਾਂ ਨੂੰ, ਫੀਮੇਲ ਸੈਗਮੈਂਟ ਵੀ ਤੁਸੀਂ ਦੱਸਿਆ, ਪ੍ਰਚਾਰਕ ਸੈਗਮੈਂਟ ਵੀ ਦੱਸੇ, ਕਿ ਹਰ ਸੈਗਮੈਂਟ ਨੂੰ ਅਸੀਂ ਕਾਲ ਕਰ ਰਹੇ ਹਾਂ ਗੋਸ਼ਟੀ ਲਈ। ਇੱਕ ਸਾਡੀ ਗੋਸ਼ਟੀ ਦਾ ਦਿਸ਼ਾ ਉਹ ਵੀ ਹੋਣੀ ਚਾਹੀਦੀ ਕਿ ਅਸੀਂ ਦੂਜੀ ਧਿਰ ਨੂੰ ਵੀ ਬੁਲਾਈਏ ਔਰ ਗੱਲ ਕਰੀਏ, ਉਹਨਾਂ ਨਾਲ ਡਾਇਲੋਗ ਕਰੀਏ। ਜੇ ਗੱਲ ਡਾਇਲੋਗ ਨਾਲ ਨਹੀਂ ਬਣਦੀ, ਫਿਰ ਸਾਡੇ ਕੋਲ ਟੈਕਸ ਹੈਗੇ ਹੋਰ ਵੀ, ਉਹਨਾਂ ਕੋਲ ਆਪਣੇ ਤਰੀਕੇ ਔਰ ਸਾਡੇ ਕੋਲ ਆਪਣੇ ਤਰੀਕੇ। ਕਿਉਂਕਿ ਜਿਹੜੀ ਮੈਂ ਗੱਲ ਸਮਝ ਰਿਹਾ, ਇੱਕ ਫਲੋ ਆਫ ਵਾਟਰ, ਜਿਹੜਾ ਨੇਚਰ ਦਾ ਜਿਹੜਾ ਪਸਾਰਾ ਹੈ, ਨੇਚਰ ਨਾ ਹਰ ਸਾਲ ਉਹੀ ਮੌਸਮ ਆਉਂਦੇ ਹੈ, ਉਹ ਇਸ ਤਰ੍ਹਾਂ ਰਿਪੀਟ ਕਰਦੀ ਹੈ। ਨੇਚਰ ਕਦੀ ਵੀ ਮਤਲਬ ਹਰ ਸਾਲ ਤੁਹਾਨੂੰ ਚੇਂਜ ਨਹੀਂ ਮਿਲਦੀ, ਉਹ ਰਿਪੀਟਿੰਗ ਹੁੰਦੀ ਹੈ ਹਰ 'ਚ। ਪ੍ਰਿਥਵੀ ਚੱਲ ਰਹੀ ਹੈ, ਧਰਤੀ ਚੱਲ ਰਹੀ ਹੈ, ਟਾਈਮ ਦਾ ਫਲੋ ਚੱਲਦਾ ਚਲਾ ਜਾਏਗਾ। ਅਤੇ ਜਿਹੜਾ ਸਹੀ ਹੈ ਉਹਦੇ ਵਿੱਚੋਂ ਹੀ ਗਲਤ ਵੀ ਉਤਪੰਨ ਹੁੰਦੇ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਿਲਕੁਲ ਸਹੀ ਸੀ, ਬਿਲਕੁਲ, ਲੇਕਿਨ ਉਹਦੇ ਵਿੱਚੋਂ ਵੀ ਗਲਤ ਨਿਕਲੇ। ਔਰ ਜਿੱਥੇ ਗਲਤੀ ਹੁੰਦੀ ਹੈ, ਗਲਤ ਪੱਖ ਹੁੰਦਾ, ਉਹਦੇ ਵਿੱਚ ਸਹੀ ਦੇ ਬੀਜ ਵੀ ਪਏ ਹੁੰਦੇ। ਇਹਨੂੰ ਸੀਡਸ ਆਫ ਨੇਚਰ, ਕੁਦਰਤ ਦੇ ਬੀਜ ਜਿਹੜੇ ਹੈ ਨਾ, ਹਰ ਸਹੀ ਚੀਜ਼ ਦੇ ਅੰਦਰ ਗਲਤ ਚੀਜ਼ ਦੇ ਬੀਜ ਹੁੰਦੇ ਆ। ਬੀਜ ਦੇ ਅੰਦਰ ਇਹ ਦੋ ਰੰਗੀ ਕੁਦਰਤ ਹੈ। ਅਤੇ ਜਿੱਥੇ ਸਾਡੇ ਕੋਲ ਸਹੀ ਲੋਕ ਬੈਠੇ ਆ, ਉੱਥੇ ਗਲਤ ਲੋਕ ਵੀ ਬੈਠੇ ਆ। ਸਾਡੇ ਵਿੱਚੋਂ ਵੀ ਹੋ ਸਕਦਾ ਕੁਝ ਆਉਣ ਵਾਲੇ ਸਮੇਂ 'ਚ ਜੱਥੇ ਵਿੱਚੋਂ ਕੁਝ ਸਿੰਘ ਦੂਜੇ ਪਾਸੇ ਤੁਰ ਜਾਣ। ਔਰ ਇਹਦੀ ਪੋਸੀਬਿਲਿਟੀ ਵੀ ਹੈ ਕਿ ਦੂਜੇ ਜੱਥੇ ਵੀ ਜਿੱਥੇ ਅਸੀਂ ਕਹਿ ਰਹੇ ਹਾਂ ਕਿ ਉਹ ਸਹੀ ਪਾਸੇ ਨਹੀਂ ਤੁਰ ਰਹੇ, ਕਮੇਟੀਆਂ ਨੂੰ ਠੀਕ ਪਾਸੇ ਨਹੀਂ ਲੈ ਕੇ ਜਾ ਰਹੀ ਹੈ, ਵੋਟ ਪੋਲੀਟਿਕਸ, ਉਹਦੇ ਵਿੱਚ ਵੀ ਸਹੀ ਬੰਦੇ ਬੈਠੇ ਹੋਏ। ਅਸੀਂ ਉਹਨਾਂ ਨੂੰ ਵੀ ਟਾਰਗੇਟ ਕਰਕੇ ਉਹਨਾਂ ਨੂੰ ਵੀ ਇੱਕ ਫਲੋ ਵਿੱਚ ਲਿਆਉਣਾ। ਕਿਸੇ ਨੂੰ ਐਲੀਮੀਨੇਟ ਕਰਨਾ ਜਾਂ ਖ਼ਤਮ ਕਰਨਾ ਜਾਂ ਉਹਦੇ ਅਗੇਂਸਟ ਹਰ ਵੇਲੇ ਗੱਲ ਕਰਨੀ, ਉਹ ਇਸ ਚੀਜ਼ ਦੇ ਅੰਦਰ ਮੈਂ ਸਪੋਰਟ 'ਚ ਨਹੀਂ ਹੈ। ਅਸੀਂ ਆਪਣੀ ਡਾਇਲੋਗ ਦੀ ਜਿਹੜੀ ਸੋਚ ਹੈ, ਸਾਡੀ ਦ੍ਰਿਸ਼ਟੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ, ਅਸੀਂ ਦੂਜੇ ਦੇ ਬੰਦੇ ਨੂੰ ਆਪਣੇ ਕਰੈਕਟਰ ਨਾਲ, ਇਖਲਾਕ ਨਾਲ ਮੋਲਡ ਕਰੀਏ, ਉਹਨੂੰ ਕਨਵਰਟ ਕਰੀਏ। ਦੂਜੀ ਗੱਲ, ਅਸੀਂ ਅਗਰ ਬਾਰ-ਬਾਰ, ਸਾਡੇ ਦੋ ਤਰ੍ਹਾਂ ਦੇ ਪ੍ਰੋਬਲਮਸ ਹੈਗੀਆਂ, ਸਾਡੇ ਦਿਸ਼ਾ ਵਿੱਚ ਦੋ ਤਰ੍ਹਾਂ ਦੀ ਪ੍ਰੋਬਲਮਸ ਹੈਗੀਆਂ।
ਇੱਕ ਤੇ ਉਹ ਜਿਹੜਾ ਵਿਪਰੀਤ ਧਰ ਬੈਠੀ ਵਿਪਰੀਤ ਪਕਸ਼ ਬੈਠਾ ਹੈ, ਉਹ ਵਿਪਰੀਤ ਦੀ ਗੱਲ ਕਰਦਾ, ਉਹਨੂੰ ਗੱਲ ਸਮਝ ਨਹੀਂ ਆ ਰਹੀ ਧਰਮ ਦੀ, ਉਹਨੂੰ ਆਪਣੀ ਮਨਮਰਜ਼ੀ ਆਪਣੇ ਵਿਕਾਰਾਂ ਦੇ ਤਹਿਤ ਹੋ ਕੇ ਕਰਿਆ। ਦੂਜੀ ਸਾਡੀ ਪ੍ਰੋਬਲਮ ਇੱਕ ਹੋਰ ਵੀ ਹੈ, ਉਹ ਲੋਕ ਵੀ ਸਾਡੀ ਪ੍ਰੋਬਲਮ ਹਨ ਜਿਹਨਾਂ ਨੂੰ ਨੀਡ ਤੇ ਦਿਖ ਰਹੀ ਹੈ, ਲੋੜ ਤੇ ਦਿਖ ਰਹੀ ਹੈ, ਲੇਕਿਨ ਉਹਨਾਂ ਕੋਲ ਸੋਲੂਸ਼ਨ ਨਹੀਂ ਹੈ। ਉਹ ਲੋੜ ਦੱਸਦੇ ਹੈ ਲੇਕਿਨ ਪ੍ਰੋਬਲਮ ਨਹੀਂ ਦੱਸ ਰਹੇ। ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈ, ਇਫ ਯੂ ਆਰ ਨਾਟ ਦ ਪਾਰਟ ਆਫ ਦ ਸੋਲੂਸ਼ਨ ਔਰ ਇਫ ਯੂ ਆਰ ਨਾਟ ਅ ਸੋਲੂਸ਼ਨ ਦੈਨ ਯੂ ਯੋਰਸੈਲਫ ਇਜ਼ ਅ ਪ੍ਰੋਬਲਮ। ਅਸੀਂ ਉਸ ਚੀਜ਼ ਨੂੰ ਆਪਣੇ ਆਪ ਨੂੰ ਡਾਇਲੂਟ ਕਰਨਾ ਪਏਗਾ ਆਪਣੇ ਵਿੱਚੋਂ ਵੀ, ਕਿ ਅਗਰ ਸੋਲੂਸ਼ਨ ਨਹੀਂ ਦੇ ਸਕਦੇ ਅਸੀਂ, ਸਿਰਫ ਗੱਲ ਹੀ ਕਰਨ ਜੋਗੇ ਹਾਂ ਕਿ ਹਾਂ ਜੀ ਪ੍ਰੋਬਲਮ ਹੈ, ਦਿੱਕਤ ਆ ਰਹੀ ਹੈ, ਸਭ ਨੂੰ ਦਿਖ ਰਹੀ ਹੈ, ਤੇ ਉਸ ਚੀਜ਼ ਨੂੰ ਵੀ ਅਸੀਂ ਡਾਇਲੂਟ ਕਰੀਏ। ਬਈ ਜਾਂ ਤਾਂ ਤੂੰ ਅੱਗੇ ਵੱਧ ਕੇ ਵੈਨਗਾਰਡ ਬਣ ਕੇ ਮੋਰਚਾ ਸਾਂਭ ਅੱਗੇ ਦਾ, ਬਾਰਡਰ ਤੇ ਆ ਜਾ, ਜੇ ਬਾਰਡਰ ਤੇ ਨਹੀਂ ਆਣਾ ਤਾਂ ਤੂੰ ਫਿਰ ਡਾਇਲੂਟ ਆਪਣੀ ਪਲੇਸ ਖਾਲੀ ਕਰ, ਹੋਰ ਬੰਦਿਆਂ ਨੂੰ ਸਪੇਸ ਚਾਹੀਦੀ ਹੈ ਅੱਗੇ ਆਉਣ ਦੀ ਜਿਹੜੇ ਗੱਲ ਰੱਖ ਸਕਦੇ। ਪ੍ਰੋਬਲਮ ਸਭ ਨੂੰ ਦਿਸ ਰਹੀ ਹੈ, ਲੋੜ ਸਾਰੇ ਦੱਸ ਰਹੇ ਕਿ ਲੋੜ ਹੈ, ਲੇਕਿਨ ਸੋਲੂਸ਼ਨ ਕੀ ਕਹਿ ਰਹੇ ਹੋ? ਸਾਡਾ ਰੋਲ ਕੀ ਹੋਣਾ ਬਣਦਾ ਅੱਜ ਦੀ ਡੇਟ ਵਿੱਚ ਕਿ ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ? ਮੈਂ ਚਾਹਾਂਗਾ ਕਿ ਅੱਜ ਗੋਸ਼ਟੀ ਦਾ ਅਸੀਂ ਸਮਾਪ ਕਰਨਾ ਹੈ, ਤੇ ਕੁਛ ਨਾ ਕੁਛ ਕੱਲ ਸਭ ਨੇ ਬੜੀ ਲੋੜਾਂ ਉੱਤੇ ਦੱਸਿਆ ਕਿ ਲੋੜ ਬੜੀ ਹੈ, ਪ੍ਰੋਬਲਮ ਵੀ ਹੈ, ਸਾਰੇ ਡਿਸਕਸ ਕਰ ਰਹੇ, ਉਹਦੇ ਸੋਲੂਸ਼ਨ ਦੇ ਉੱਤੇ ਵੀ ਅੱਜ ਥੋੜ੍ਹੀ ਜਿਹੀ ਗੱਲ ਨੂੰ ਨਿਬੇੜ ਕੇ ਜਾਈਏ, ਨੇੜੇ ਕਰਕੇ ਜਾਈਏ। ਇਹਦੇ ਵਿੱਚ ਮੈਂ ਇੱਕ ਛੋਟਾ ਜਿਹਾ ਆਪਣੀ ਤਰਫੋਂ ਇੱਕ ਸੋਲੂਸ਼ਨ ਐਡ ਕਰਨਾ ਚਾਹਾਂਗਾ। ਜੇ ਮੈਂ ਗੱਲ ਰੱਖ ਰਿਹਾ ਤਾਂ ਮੈਂ ਇੱਕ ਛੋਟਾ ਜਿਹਾ ਸੋਲੂਸ਼ਨ ਵੀ ਜਿਹੜੀ ਮੇਰੀ ਤੁੱਛ ਬੁੱਧੀ ਅਨੁਸਾਰ ਆਉਂਦਾ ਹੈ। ਨੰਬਰ 1, ਸਾਡੇ ਕੋਲ ਨਾ ਸਿੱਖਾਂ ਦੀ ਜਿਹੜੀ ਜਿੱਤ ਦਾ ਕਾਰਨ ਰਹੀ ਹੈ, ਇਤਿਹਾਸ ਤੋਂ ਵੇਖੀਏ ਤੇ ਸਾਡਾ ਕਰੈਕਟਰ ਹੀ ਰਿਹਾ, ਜਾਂ ਗੁਰੂ ਸਾਹਿਬ ਜੀ ਦੀ ਫਿਲਾਸਫੀ ਹੀ ਰਹੀ ਹੈ, ਜਿਹੜਾ ਅਸੀਂ ਕਿਸੇ ਪਾਸੇ ਛੱਡਦੇ ਜਾ ਰਹੇ ਹਾਂ ਜਾਂ ਕਮਜ਼ੋਰ ਹੁੰਦੇ ਜਾ ਰਹੇ ਹਾਂ। ਰੀਜ਼ਨ ਉਹਦੇ ਅੰਗਰੇਜ਼ ਵੀ ਰਹੇ, ਰੀਜ਼ਨ ਉਹਦੇ ਮਹੰਤ ਵੀ ਰਹੇ, ਕੋਈ ਰੀਜ਼ਨਸ ਤੁਸੀਂ ਏਜੰਸੀਆਂ ਵੀ ਦੇ ਸਕਦੇ ਹੋ, ਹੋਰ ਵੀ ਕਹਿ ਸਕਦੇ ਹੋ। ਲੇਕਿਨ ਹੁਣ ਸਾਨੂੰ ਨਾ ਇੱਕ ਨੋਟਸ ਪ੍ਰਿਪੇਅਰ ਕਰਨ ਦੀ ਲੋੜ ਹੈ, ਪ੍ਰਚਾਰ ਕਰਨ ਦੀ ਲੋੜ ਹੈ। ਸਿੱਖ ਦੀ ਫਿਲਾਸਫੀ, ਸਿੱਖ ਦਾ ਸਿਲੇਬਸ ਕਿਸੇ ਸਕੂਲ 'ਚ ਨਹੀਂ ਪੜ੍ਹਾਇਆ ਜਾਂਦਾ। ਸਿੱਖਾਂ ਦੇ ਆਪਣੇ ਸਕੂਲਾਂ ਵਿੱਚ ਵੀ ਕਨਵੈਂਟ ਸਕੂਲ ਦੀ ਪੜ੍ਹਾਈ ਹੁੰਦੀ ਹੈ, ਸਿੱਖਾਂ ਦਾ ਆਪਣਾ ਸਿਲੇਬਸ ਸਿੱਖਾਂ ਦੇ ਸਕੂਲ ਵਿੱਚ ਨਹੀਂ ਪੜ੍ਹਾਇਆ ਜਾਂਦਾ। ਬਹੁਤੀ ਗੱਲ ਹੋਏਗੀ ਤੇ ਗੁਰੂ ਸਾਹਿਬ ਜੀ ਦੀ ਸਾਖੀ ਸੁਣਾ ਦਿੰਦੇ, ਸਾਖੀ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਦਿਸ਼ਾ ਕੀ ਸੀ, ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਕੀ ਸੀ, ਉਹਦੇ ਵਿੱਚ ਫਿਲਾਸਫੀ ਕੀ ਸੀ, ਉਹ ਅਸੀਂ ਨਹੀਂ ਦੱਸਦੇ। ਸਾਡੇ ਟੀਚਰਸ ਵੀ ਨਹੀਂ ਦੱਸਦੇ, ਸਾਡੇ ਪ੍ਰਚਾਰਕ ਵੀ ਨਹੀਂ ਦੱਸਦੇ। ਜਿਸ ਤਰ੍ਹਾਂ ਮੋਰਲ ਆਫ ਦਾ ਸਟੋਰੀ ਹੁੰਦੀ ਹੈ, ਇਸ ਤਰ੍ਹਾਂ ਹੀ ਸਾਡੀ ਹਰ ਗੁਰੂ ਸਾਹਿਬ ਜੀ ਦੀ ਇੱਕ ਇੱਕ ਗੱਲ ਇੰਨੀ ਡੂੰਘੀ ਹੈ ਕਿ ਉਹਨੂੰ ਪਤਾ ਨਹੀਂ ਕਿੰਨੇ ਐਂਗਲ ਤੋਂ ਵੇਖ ਸਕਦੇ ਅਸੀਂ। ਇੱਕ ਗੁਰੂ ਸਾਹਿਬ ਜੀ ਦਾ ਇੱਕ ਛੋਟਾ ਜਿਹਾ ਕੋਈ ਵੀ ਸਿਧਾਂਤ, ਕੋਈ ਵੀ ਉਹਨਾਂ ਦਾ ਦ੍ਰਿਸ਼ ਆਉਂਦਾ, ਕੋਈ ਵੀ ਸਾਖੀ ਆਉਂਦੀ, ਉਹਦੇ 'ਚ ਕਈ ਐਂਗਲਸ ਹੁੰਦੇ ਆ। ਅਸੀਂ ਉਸ ਐਂਗਲਸ ਨੂੰ ਉਜਾਗਰ ਕਰੀਏ, ਗੁਰੂ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਸੀ, ਕਿੱਥੇ ਕੀ ਕਿਹਾ ਗੁਰੂ ਸਾਹਿਬ ਜੀ ਨੇ, ਉਹਦੇ ਵਿੱਚੋਂ ਕੀ ਅਸੀਂ ਸਿੱਖ ਕੀ ਰਹੇ, ਉਹਦੇ ਵਿੱਚ ਫਿਲਾਸਫੀ ਕੀ ਆ ਰਹੀ ਹੈ। ਉਹਦੇ ਨੋਟਬੁੱਕ ਸਾਡੀ ਨਹੀਂ ਤਿਆਰ, ਡਿਲੀਵਰੈਂਸ ਨਹੀਂ ਹੈ ਸਾਡੀ ਉਹਦੇ 'ਚ, ਉਹ ਪਲੈਟਫਾਰਮ ਨਹੀਂ ਹੈ ਸਾਡੇ ਕੋਲ, ਪਹਿਲੀ ਗੱਲ। ਦੂਜੀ ਗੱਲ, ਕਿਉਂਕਿ ਸਮੇਂ ਦੇ ਨਾਲ ਨਾਲ ਸਾਨੂੰ ਆਪਣਾ ਰੋਲ ਵੀ ਪਲੇ ਕਰਨਾ ਪਏਗਾ, ਵਿਅਕਤੀਗਤ ਤੌਰ 'ਤੇ ਵੀ, ਸਮੂਹਿਕ ਤੌਰ 'ਤੇ ਵੀ, ਤੇ ਜਥੇਬੰਦੀ ਦੇ ਤੌਰ 'ਤੇ ਵੀ। ਸਾਡਾ ਰੋਲ ਕੀ ਹੋ ਸਕਦਾ ਅੱਜ ਦੀ ਕਰੰਟ ਸਿਚੁਏਸ਼ਨ ਦੇ ਅੰਦਰ? ਟੀਚਾ ਬਹੁਤ ਵੱਡਾ ਹੈ, ਲਕਸ਼ ਸਾਡਾ ਬਹੁਤ ਦੂਰ ਵੀ ਹੈ ਔਰ ਵੱਡਾ ਵੀ ਹੈ, ਲੇਕਿਨ ਅੱਜ ਦਾ ਪ੍ਰੈਜ਼ੈਂਟ ਰੋਲ ਅਸੀਂ ਆਪਣੇ ਆਪਣੇ ਪਿੰਡ, ਆਪਣੇ ਆਪਣੇ ਸ਼ਹਿਰ, ਆਪਣੀ ਆਪਣੀ GPS ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ, SGPC ਤੱਕ ਪਹੁੰਚਣ ਤੋਂ ਪਹਿਲਾਂ ਸਾਨੂੰ ਛੋਟੀ ਛੋਟੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਵੀ ਉਹੀ ਪ੍ਰੋਬਲਮ ਆ ਰਹੀ ਹੈ। ਕਿਉਂਕਿ ਉੱਪਰ ਜਿੱਥੇ ਰਾਜਾ ਖਰਾਬ ਹੋ ਜਾਏ ਨਾ, ਪ੍ਰਜਾ ਆਪਣੇ ਆਪ ਹੀ ਸਾਰੀ ਭ੍ਰਸ਼ਟ ਹੋ ਜਾਂਦੀ ਹੈ, ਸਾਰਾ ਪ੍ਰਸ਼ਾਸਨ ਭ੍ਰਸ਼ਟ ਹੋ ਜਾਂਦਾ ਹੈ। ਤੇ SGPC ਅਗਰ ਪ੍ਰੋਪਰ ਨਹੀਂ ਆ ਰਹੀ ਤਾਂ ਉਹਦੇ ਕਰਕੇ ਜਿੰਨੀ ਛੋਟੀ ਛੋਟੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਸੀਂ ਲੋਕਲ ਲੈਵਲ 'ਤੇ ਫਾਈਟ ਕਰ ਰਹੇ ਹਾਂ, ਉੱਥੇ ਵੀ ਸਾਨੂੰ ਕਰੈਕਸ਼ਨ ਦੀ ਲੋੜ ਹੈ। ਦੂਜਾ ਆਈਡੀਆ ਇੱਕ ਤਾਂ ਆਉਂਦਾ ਕਿ ਸਿੱਖਇਜ਼ਮ ਦੇ ਨੋਟਸ ਔਰ ਉਹਦੀ ਫਿਲਾਸਫੀ ਆਈਡੀਓਲੋਜੀ ਨੂੰ ਸਪਰੈਡ ਕੀਤਾ ਜਾਏ, ਉਹਨੂੰ ਤਿਆਰ ਕੀਤਾ ਜਾਏ। ਦੂਜੀ ਗੱਲ ਮੈਂ ਕਰਨਾ ਚਾਹਾਂਗਾ ਕਿ ਜਦ ਵੀ ਕਦੀ ਨਾਲ ਵਾਰਫੇਅਰ ਹੁੰਦੀ ਹੈ ਨਾ, ਵਾਰ ਹੁੰਦੀ ਹੈ, ਤੇ ਵਾਰ ਵਿੱਚ ਨਾ ਇੱਕ ਵਾਰ ਰੂਮ ਹੁੰਦਾ, ਉਹਦੇ ਵਿੱਚ ਥਿੰਕ ਟੈਂਕ ਦੇ ਲੋਕੀ ਬੈਠਦੇ ਆ, ਬਲੂ ਪ੍ਰਿੰਟ ਤਿਆਰ ਹੁੰਦਾ ਕਿ ਦੂਜੀ ਫੌਜ ਕਿੱਥੇ ਤੱਕ ਪਹੁੰਚੀ ਹੈ, ਉਹਨਾਂ ਕੋਲ ਵੈਪਨਸ ਕਿਹੜੇ ਹੈ, ਉਹਨਾਂ ਦੀ ਸਟ੍ਰੈਟੇਜੀ ਕੀ ਹੈ, ਉਹ ਕਿੱਥੋਂ ਅਟੈਕ ਕਰਨਗੇ, ਇਹ ਵਾਲਾ ਮੋਰਚਾ ਖੋਲ੍ਹਣਗੇ, ਉਹ ਵਾਲਾ ਖੋਲ੍ਹਣਗੇ। ਹੁਣ ਸਾਡੇ ਕੋਲ ਵੀ ਇਸ ਤਰ੍ਹਾਂ ਦੀ ਸੋਚ ਬਣਾਉਣੀ ਪਏਗੀ ਕਿ ਅਗਰ ਸਾਡੇ ਕਿਲੇ ਨੂੰ 10 ਲੱਖ ਨੇ ਘੇਰਾ ਪਾਇਆ ਹੈ ਤੇ ਸਾਨੂੰ ਉਹਨਾਂ ਦੀ ਆਈਡੀਓਲੋਜੀ ਨੂੰ ਸਮਝਣਾ ਪਏਗਾ, ਉਹ ਕਿਸ ਤਰ੍ਹਾਂ ਦੀ ਸੋਚ ਰੱਖਦੇ ਹੈ, ਵਿਪਰਨ ਦੀ ਸੋਚ ਉਹਨਾਂ ਦੀ ਕਿਸ ਤਰ੍ਹਾਂ ਦੀ ਹੈ। ਉਹਨਾਂ ਵਿੱਚ ਵੈਸਟਰਨ ਸੋਚ ਜਿਹੜੀ ਗ੍ਰੀਕ ਫਿਲਾਸਫੀ ਦੀ ਚੱਲ ਰਹੀ ਹੈ, ਅਰਿਸਟੋਟਲ ਦੀ, ਉਹ ਉਹਨਾਂ ਦੀ ਆਪਣੀ ਫਿਲਾਸਫੀ ਦੇ ਉੱਤੇ ਮੈਂ ਕੱਲ੍ਹ ਗੱਲ ਕਰ ਚੁੱਕਿਆ, ਉਹ ਮੈਂ ਦੁਬਾਰਾ ਰਿਪੀਟ ਨਹੀਂ ਕਰਾਂਗਾ। ਕਿਹੜੀ ਸੁਸਾਇਟੀਆਂ ਸਾਡੇ ਨਾਲ ਵਿਚਰ ਰਹੀਆਂ, ਉਹ ਸੁਸਾਇਟੀਆਂ ਦਾ ਲਕਸ਼ ਕੀ ਹੁੰਦਾ ਹੈ, ਉਹਨਾਂ ਦੇ ਆਰਗੇਨਾਈਜੇਸ਼ਨ ਕਿਸ ਤਰ੍ਹਾਂ ਕੰਮ ਕਰਦੇ ਹੋ, ਉਹ ਕੀ ਸੋਚਦੇ ਹੈ, ਤੇ ਉਹਨਾਂ ਦਾ ਕੰਮ ਕਰਨ ਦਾ ਬਿਹੇਵੀਅਰ ਕੀ ਹੈ। ਦੂਜੀ ਗੱਲ, ਇਸ ਵੇਲੇ ਜੇ ਸਭ ਤੋਂ ਜ਼ਿਆਦਾ ਸਾਨੂੰ ਸਿੱਖਾਂ ਨੂੰ ਪ੍ਰਭਾਵਿਤ ਕਰ ਰਿਹਾ ਉਹ ਹੈ ਕਾਰਪੋਰੇਟ ਵਰਲਡ, ਤੇ ਉਹਦੇ ਵਿੱਚ ਸਾਨੂੰ ਇਕਨੋਮੀਜ਼ ਵੀ ਸਮਝਣੀਆਂ ਪੈਣਗੀਆਂ ਕਿ ਵਰਲਡ ਵਾਈਡ ਸਾਡੀ ਇਕਨੋਮੀਜ਼ ਕੀ ਚੱਲ ਰਹੀ ਹੈ। ਸਿੱਖ ਕਾਰਪੋਰੇਟ ਜਗਤ ਵਿੱਚ ਇੰਟਰ ਕਰ ਚੁੱਕਿਆ ਹੈ, ਤੇ ਐਂਟਰ ਕਰਨ ਤੋਂ ਬਾਅਦ ਉਹ ਆਪ ਉਹਦੇ ਹਿੱਸਾ ਵੀ ਹੈ।
ਕਈ ਜਗ੍ਹਾ ਸਿੱਖ ਵੀ ਕੈਪੀਟਲਿਜ਼ਮ ਦੇ ਪਾਰਟ ਹੈ, ਉਹ ਵੀ ਪੈਸਾ ਕਮਾਉਣ ਦੇ ਵਜੋਂ ਲੱਗਿਆ ਹੋਇਆ, ਉਹਦੀ ਸੋਚ ਧਰਮ ਬਾਰੇ ਨਹੀਂ ਹੈ। ਤੇ ਸਾਨੂੰ ਆਪਣੇ ਜੋ ਸਾਡਾ ਪਹਿਲੇ ਤਾਂ ਅਸੀਂ ਪੁਆਇੰਟ ਆਊਟ ਕਰੀਏ, ਮਾਰਕ ਆਊਟ ਕਰੀਏ ਕਿ ਸਾਡੀ ਅਪੋਜ਼ਿਟ ਧਿਰ ਕੀ ਹੈ, ਕਿੱਥੇ ਕਿੱਥੇ ਸਿੱਖੀ ਨੂੰ ਨੁਕਸਾਨ ਕਰ ਰਹੇ। ਤੇ ਦੂਜੀ ਇਕਨੋਮੀਜ਼ ਨੂੰ, ਜਿਹੜੇ ਵਰਲਡ ਦੀ ਇਕਨੋਮੀਜ਼ ਹੈ ਉਹਨਾਂ ਦਾ ਬਿਹੇਵੀਅਰ ਕੀ ਹੈ, ਆਈਡੀਓਲੋਜੀਜ਼ ਕੀ ਹੈ, ਸੁਸਾਇਟੀਜ਼ ਕੀ ਹੈ, ਉਹਨਾਂ ਦੇ ਉੱਤੇ ਵੀ ਸਾਨੂੰ ਇੱਕ ਨੋਟਸ ਆਪਣੇ ਤਿਆਰ ਕਰਕੇ ਲੋਕਾਂ ਨੂੰ ਐਜੂਕੇਟ ਕਰਨਾ ਪਏਗਾ ਕਿ ਇਹਨਾਂ ਦੇ ਪ੍ਰਿੰਸੀਪਲਸ ਕਿੱਥੋਂ ਨਿਕਲਦੇ ਹੈ। ਇਹ ਫਿਲਾਸਫੀ ਇਹਨਾਂ ਦੀ ਜੇ ਅੰਗਰੇਜ਼ਾਂ ਦੀ ਹੈ, ਇਹ ਕਿੱਥੋਂ ਸੋਚਦੇ, ਕਿੱਥੋਂ ਕੱਢਦੇ। ਕਿਉਂਕਿ ਅਜਮੇਰ ਸਿੰਘ ਜੀ ਦੀ ਗੱਲ ਯਾਦ ਆਉਂਦੀ ਹੈ ਕਿ ਸੋਲਿਊਸ਼ਨ ਜਿਹੜਾ ਅਸੀਂ ਲੱਭ ਰਹੇ ਹਾਂ ਨਾ, ਸੋਲਿਊਸ਼ਨ ਡਾਇਗਨੋਸਿੰਗ ਦੇ ਅੰਦਰ ਹੀ ਹੁੰਦਾ ਹੈ। ਜਦ ਅਸੀਂ ਸਿਚੁਏਸ਼ਨ ਨੂੰ, ਸਥਿਤੀ ਨੂੰ ਪੂਰੀ ਤਰ੍ਹਾਂ ਜਾਂਚ ਕਰ ਲਾਂਗੇ, ਉਹਦੀ ਡਾਇਗਨੋਸਿੰਗ ਕਰ ਲਾਂਗੇ, ਤੇ ਸਾਨੂੰ ਉਹਦਾ ਸੋਲਿਊਸ਼ਨ ਲੱਭਣ ਦੀ ਲੋੜ ਨਹੀਂ ਪਏਗੀ। ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਸਾਨੂੰ ਕੋਈ ਅੱਛਾ ਸੋਚ ਕਰਨੀ ਚਾਹੀਦੀ ਹੈ, ਸੁਧਾਰ ਕਰਨਾ ਚਾਹੀਏ। ਸੁਧਾਰ ਦਾ ਸੋਲਿਊਸ਼ਨ ਕੀ ਹੈ? ਜਿਹੜਾ ਸੋਲਿਊਸ਼ਨ ਹੈ ਉਹ ਬਿਮਾਰੀ ਦੇ ਅੰਦਰ ਹੀ ਹੁੰਦਾ। ਜਦ ਬਿਮਾਰੀ ਦਾ ਪੂਰਾ ਪਤਾ ਲੱਗ ਜਾਏ ਕਿ ਬਿਮਾਰੀ ਨੇ ਕਿੰਨੇ ਡੂੰਘੇ ਤਲ ਤੱਕ ਸਾਨੂੰ ਇਫੈਕਟ ਕੀਤਾ ਹੋਇਆ, ਕਿੱਥੇ ਉਹ ਪਰੇਸ਼ਾਨੀ ਪਹੁੰਚ ਰਹੀ ਹੈ, ਅਸੀਂ ਸਹੀ ਡਾਇਗਨੋਸਿੰਗ ਕਰ ਲਾਂਗੇ ਤੇ ਇਲਾਜ ਸਾਨੂੰ ਲੱਭਦਿਆਂ ਦੇਰ ਨਹੀਂ ਲੱਗੇਗੀ। ਇੱਕ ਹੋਰ ਵੀ ਗੱਲ ਰੱਖਣਾ ਚਾਹਾਂਗਾ, ਜਿਹੜੀ ਕੱਲ ਰਹਿ ਗਈ ਸੀ, ਉਹਨਾਂ ਦੀ ਦੂਜੇ ਧਿਰ ਦੀ ਜਿਹੜੀ ਫਿਲਾਸਫੀ ਹੈ ਉਹਦੇ ਵਿੱਚ ਇੱਕ ਹੋਰ ਵੀ ਅਸੀਂ ਅਗਰ ਦੇਖੀਏ ਕਿ ਉਹਨਾਂ ਨੇ ਸਾਡਾ ਸਿੱਖਾਂ ਦਾ ਨਾ, ਸਭ ਤੋਂ ਵੱਡੀ ਤਾਕਤ ਸੀ ਸਿੱਖਾਂ ਦਾ ਕੌਨਫੀਡੈਂਸ, ਸਿੱਖਾਂ ਦਾ ਬਲ। ਉਹਨੂੰ ਵੀਕ ਕਰਨ ਦਾ ਉਹਨਾਂ ਦਾ ਤਰੀਕਾ ਦੇਖੋ, ਵਿਚਾਰ ਕਰਨ ਦੀ ਲੋੜ ਹੈ। ਇੱਕ ਤਾਂ ਸਾਨੂੰ ਜਸਟਿਸ ਨਹੀਂ ਮਿਲਦਾ ਉਹਨਾਂ ਦੇ ਜੁਡੀਸ਼ਰੀ ਤੋਂ, ਇਹ ਸਾਡਾ ਮਨੋਬਲ ਤੋੜਨ ਦਾ ਇੱਕ ਤਰੀਕਾ। ਇੱਕ ਸਾਨੂੰ ਜਿਹੜੀ ਪਨਿਸ਼ਮੈਂਟਸ ਮਿਲਦੀਆਂ, ਉਹ ਲਾਈਫ ਇੰਪ੍ਰਿਜ਼ਨਮੈਂਟ ਦੇਣ ਤੋਂ ਬਾਅਦ ਵੀ ਸਾਡੇ ਬੰਦੇ ਰਿਹਾ ਨਹੀਂ ਹੁੰਦੇ, ਇਹ ਕੀ ਹੈ? ਇਹ ਸਾਡਾ ਮੋਰਲ ਤੋੜਨ ਦੀ ਕੋਸ਼ਿਸ਼ ਕੀਤੀ ਕਿ ਜਦ ਤੱਕ ਤੇਰਾ ਮੋਰਲ, ਇੱਕ ਤਾਂ ਟੌਰਚਰ ਕਰਨਾ, ਇੱਕ ਉਹਨਾਂ ਨੂੰ ਬੰਦ ਕਮਰੇ 'ਚ ਰੱਖਣਾ। ਜਿਸ ਤਰ੍ਹਾਂ ਪਰਸੋਂ ਗਾਜ਼ੀ ਜੀ ਨੇ ਮੇਰੇ ਨਾਲ ਜ਼ਿਕਰ ਕਰ ਰਹੇ ਸੀ, ਉਹ ਦੱਸ ਰਹੇ ਸੀ ਇੱਕ ਕਮਰੇ 'ਚ ਸਾਡੇ ਸਿੰਘ ਨੂੰ ਰੱਖਿਆ ਗਿਆ ਕਿ ਇੱਕ ਲਾਟੂ ਜਿਹਾ ਬਲਬ ਜਗਦਾ ਸੀ ਔਰ ਕਈ ਦਿਨ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਦਿਨ ਕਿੰਨੇ ਨਿਕਲ ਗਏ ਕਿ ਰਾਤ ਕਿੰਨੀ ਨਿਕਲ ਗਈ। ਇਹ ਆਈਸੋਲੇਸ਼ਨ ਰੱਖਣਾ, ਇਹ ਮੋਰਲ ਡਾਊਨ ਕਰਨ ਦਾ ਜਾਂ ਬੰਦੇ ਦਾ ਕੌਨਫੀਡੈਂਸ ਨੂੰ ਤੋੜਨ ਦਾ ਤਰੀਕਾ ਹੁੰਦਾ। ਇੱਕ ਤੁਸੀਂ ਕਿਸੇ ਮਿਲਟਰੀ 'ਚ ਜਾਓ ਨਾ, ਕਦੀ ਕਿਸੇ ਅਫਸਰ ਨੂੰ, ਕਰਨਲ ਨੂੰ ਮਿਲਣਾ ਹੋਏ ਨਾ, ਤੇ ਉਹ ਪਤਾ ਕੀ ਕਰਦੇ, ਉਹ ਕਹਿੰਦੇ ਸਾਡੇ ਕਰਨਲ ਸਾਹਿਬ ਨੂੰ ਮਿਲਣਾ, ਅੱਛਾ ਬਹਿ ਜਾਓ, ਬਾਹਰ ਬਹਿ ਜਾਓ, ਅੱਧਾ ਘੰਟਾ ਤੁਹਾਨੂੰ ਬਾਹਰ ਬਿਠਾਉਣਗੇ, ਉਸ ਤੋਂ ਬਾਅਦ ਤੁਹਾਡਾ ਨੰਬਰ ਆਏਗਾ, ਫਿਰ ਪੁੱਛਗਿੱਛ ਹੋਏਗੀ, ਆਈਡੈਂਟੀਫਾਈ ਦਾ ਪ੍ਰੋਸੈਸ ਕਰਾਂਗੇ, ਫਿਰ ਤੁਹਾਨੂੰ ਇਹ ਨਹੀਂ ਕਿ ਸਿੱਧਾ ਕਰਨਲ ਨਾਲ ਮਿਲਾਨ ਲੈ ਜਾਣ। ਖੂਬ ਲੰਬਾ ਜਿਹਾ ਕਮਰਾ ਹੋਏਗਾ, ਉਹ ਲੌਬੀ ਕ੍ਰਾਸ ਕਰੋਗੇ, ਫਿਰ ਇੱਕ ਹੋਰ ਵੱਡਾ ਹਾਲ ਕ੍ਰਾਸ ਕਰੋਗੇ, ਫਿਰ ਤੀਜਾ ਹਾਲ ਕਰੋਗੇ, ਫਿਰ ਦੱਸਣਗੇ ਉਹ ਜਿਹੜਾ ਲਾਸਟ ਜਿਹਾ ਕਮਰਾ ਨਾ, ਉੱਥੇ ਕਰਨਲ ਬੈਠਾ। ਬੰਦਾ ਅਗਰ ਕੋਈ ਗਰਮੀ ਨਾਲ ਜਾਂ ਜੋਸ਼ ਨਾਲ ਗਿਆ ਨਾ ਕਿ ਅੱਜ ਮੈਂ ਕਰਨਲ ਨਾਲ ਗੱਲ ਕਰਨੀ ਹੈ, ਕੋਈ ਸ਼ਿਕਾਇਤ ਲਾਣੀ ਹੈ, ਕੋਈ ਪਰੇਸ਼ਾਨੀ ਹੈ ਮੈਨੂੰ, ਉਹ ਬੰਦੇ ਦਾ ਮੋਰਲ ਡਾਊਨ ਹੋ ਜਾਂਦਾ। ਇਹ ਅੰਗਰੇਜ਼ੀ ਨੀਤੀ ਹੈ ਕਿ ਡਾਇਰੈਕਟ ਨਹੀਂ ਬੰਦੇ ਨੂੰ ਮਿਲਾਣਾ, ਵਿਚਕਾਰ ਦੇ 5 ਅੜਦਲੀਆਂ ਨਾਲ ਮਿਲਾਓਗੇ, ਵੇਟ ਕਰਾਓਗੇ। ਇਹ ਤਰੀਕਾ ਹੈ ਉਹਨਾਂ ਦਾ। ਦੇਖੋ ਉਹਨਾਂ ਦੀ ਫਿਲਾਸਫੀ ਵਿੱਚ ਕਿੰਨਾ ਇੱਕ ਪੁਆਇੰਟ 'ਤੇ ਕਿੰਨਾ ਸੋਚਦੇ ਹੈ ਕਿ ਸਾਡਾ ਓਪੋਨੈਂਟ ਕਿਸ ਤਰ੍ਹਾਂ ਉਹਨੂੰ ਵੀਕ ਕਰਨਾ। ਇਹ ਚੀਜ਼ਾਂ ਨੂੰ ਅਸੀਂ ਵਿਚਾਰਨਾ ਪਏਗਾ ਕਿ ਸਾਡਾ ਦੁਸ਼ਮਣ ਦੀ ਸੋਚ, ਉਹਦਾ ਕੰਮ ਕਰਨ ਦਾ ਤਰੀਕਾ, ਉਹਦਾ ਸਾਡੇ ਨਾਲ ਬਿਹੇਵੀਅਰ ਕਿੰਨਾ। ਦੇਖੋ ਉੱਥੇ ਸਾਡੇ ਨਾਲ ਕੁਝ ਨਹੀਂ ਕਰ ਰਿਹਾ ਉਹ, ਲੇਕਿਨ ਸਾਡਾ ਮੋਰਲ ਕਿਸ ਤਰ੍ਹਾਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਥੇ ਬਾਣੀ ਦਾ ਸਾਡਾ ਜਾਹੋ ਜਲਾਲ ਹੈ, ਜਿਹੜਾ ਬੰਦੇ ਦੀ ਜੇਲ੍ਹਾਂ ਵਿੱਚ ਰਹਿਣ ਤੋਂ ਬਾਅਦ ਵੀ ਉਹ ਕਹਿੰਦਾ ਮੈਂ ਫਿਰ ਆਪਣਾ ਯੁੱਧ ਸ਼ੁਰੂ ਕਰਾਂਗਾ ਦੁਬਾਰਾ। ਉਹਨਾਂ ਦੀ ਤਰਫੋਂ ਕੋਈ ਦੇਖੋ ਨਾ, ਉਹਨਾਂ ਦੀ ਪਾਲਿਸੀਆਂ ਕਿਸ ਤਰ੍ਹਾਂ ਦੀਆਂ, ਸਾਨੂੰ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ ਤੋਂ ਕਿੰਨਾ ਟੌਰਚਰ ਹੁੰਦਾ, ਕਿੰਨਾ ਸਾਡੇ ਮੋਰਲ ਦੇ ਉੱਤੇ ਅਟੈਕ ਕਰਦੇ। ਸਾਨੂੰ ਇਸ ਤਰ੍ਹਾਂ ਦੀ ਡੂੰਘੀ ਪਾਲਿਸੀਆਂ ਸੋਚਣੀ ਪੈਣਗੀਆਂ, ਉਹਨਾਂ ਦੇ ਟੈਕਨੀਕਸ ਨੂੰ, ਉਹਨਾਂ ਦੀ ਸਟ੍ਰੈਟਜੀ ਨੂੰ ਸਮਝਣਾ ਪਏਗਾ, ਤਾਂ ਸਾਡੀ ਜਥੇਬੰਦੀ ਦਾ ਜਿਹੜਾ ਟੀਚਾ ਹੈ ਸਿੱਖ ਪੰਥ ਨੂੰ ਇੱਕ ਥਾਵੇਂ ਲੈ ਕੇ ਆਉਣ ਦਾ, ਮੈਨੇਜਮੈਂਟ ਨੂੰ ਇੰਪਰੂਵ ਕਰਨ ਦਾ, ਜਾਂ ਜੋ ਵੀ ਸਾਡੀ ਵੋਟ ਪੋਲਿਟਿਕਸ ਦਾ, ਸਿਰਫ ਉੱਪਰੀ ਅਸੀਂ ਗੱਲਾਂ ਨੂੰ ਸਮਝ ਰਹੇ ਹਾਂ, ਉੱਪਰ ਵੀ ਸਮਝਣਾ ਜ਼ਰੂਰੀ, ਤਾਂ ਹੀ ਅਸੀਂ ਅੰਦਰ ਉਤਰਾਂਗੇ। ਲੇਕਿਨ ਮੈਂ ਇਹੀ ਕਹਾਂਗਾ ਕਿ ਗੱਲਾਂ ਨੂੰ ਥੋੜ੍ਹਾ ਹੋਰ ਡੂੰਘੇ ਤਲ 'ਤੇ ਲੈ ਕੇ ਜਾਈਏ, ਗੋਸ਼ਟੀ ਨੂੰ ਹੋਰ ਗਹਿਰਾਈ 'ਚ ਲੈ ਕੇ ਜਾਈਏ। ਬਸ ਇੰਨੀ ਗੱਲਾਂ ਨਾਲ ਮੈਂ ਆਪਣੇ ਸ਼ਬਦਾਂ ਦੀ ਸਮਾਪਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਭਾਈ ਗੁਰਨਾਮ ਸਿੰਘ ਹੋਣੀ ਸਿੱਖ ਯੂਥ ਆਫ ਪੰਜਾਬ ਤੋਂ ਵੀ ਆਪਣੇ ਦਰਮਿਆਨ ਆਏ ਨੇ, ਸੋ ਮੈਂ ਹੁਣ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇੱਕ ਤਾਂ ਉਹ ਉੱਠ ਕੇ ਅੱਗੇ ਆ ਜਾਣ, ਅਤੇ ਦੂਸਰਾ ਆਪਣੀ ਵਿਚਾਰ ਗੋਸ਼ਟੀ ਦੇ ਜੋ ਵਿਸ਼ੇ ਹਨ ਕਿ ਤਖ਼ਤ ਸਾਹਿਬਾਨ ਦਾ ਜਿਹੜਾ ਪ੍ਰਬੰਧ ਹੈ ਉਹ ਪੰਥਕ ਰਵਾਇਤ ਦੇ ਅਨੁਸਾਰ ਹੀ ਕਿਸ ਤਰ੍ਹਾਂ ਹੋਵੇ, ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਿਸ ਤਰੀਕੇ ਦੇ ਅਨੁਸਾਰ ਉੱਥੇ ਪੰਥਕ ਜੁਗਤ ਲਾਗੂ ਕੀਤੀ ਜਾ ਸਕਦੀ,
ਤੇ ਜੋ ਇੱਕ ਖੇਤਰੀ ਸਿਆਸਤ ਦਾ ਘੇਰਾ ਹੈਗਾ ਉਹਦੇ ਵਿੱਚ ਕਿਸ ਤਰ੍ਹਾਂ ਦੀ ਪਹਿਲ ਕਦਮੀ ਜਾਂ ਪੇਸ਼ਕਦਮੀ ਹੋ ਸਕਦੀ ਹੈ ਪੰਥਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਤੇ ਆਜ਼ਾਦੀ ਦੇ ਸੰਘਰਸ਼ ਸੰਬੰਧੀ ਇਹਨਾਂ ਚਾਰਾਂ ਨੁਕਤਿਆਂ ਦੇ ਉੱਪਰ ਹੀ ਜਾਂ ਇਹਨਾਂ ਦੇ ਵਿੱਚੋਂ ਜਿਸ ਬਾਬਤ ਵੀ ਉਹ ਆਪਣੇ ਵਿਚਾਰ ਰੱਖਣਾ ਚਾਹੁੰਦੇ ਹਨ ਉਹ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਦਿਨ ਦੀ ਇਸ ਵਿਚਾਰ ਗੋਸ਼ਟੀ ਦੇ ਵਿੱਚ ਬਹੁਤ ਸਾਰੀਆਂ ਵਿਚਾਰਾਂ ਕੱਲ੍ਹ ਹੋਈਆਂ ਨੇ ਜਿਸ 'ਚੋਂ ਮੈਂ ਗੈਰ ਹਾਜ਼ਰ ਰਿਹਾ ਹਾਂ। ਸਾਰੇ ਸੂਝਵਾਨ ਪੰਥ ਨੂੰ ਸਮਰਪਿਤ ਨੌਜਵਾਨ ਵੀ ਬੈਠੇ ਨੇ, ਉਹਨਾਂ ਦੇ ਨਾਲ ਸਾਡੇ ਵੱਡੇ ਸਾਰੇ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਇਸ ਸੰਘਰਸ਼ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਆ ਅਤੇ ਹਾਲੇ ਤੱਕ ਵੀ ਡਟੇ ਹੋਏ ਨੇ। ਅਸਲ ਦੇ ਵਿੱਚ ਅਸੀਂ ਆਪਣੀ ਜਥੇਬੰਦੀ ਵੱਲੋਂ ਜਾਂ ਮੈਂ ਕਹਾਂ ਕਿ ਅਸੀਂ ਸੋਚਦੇ ਹਾਂ ਕਿ ਅੱਜ ਅਕਾਲ ਤਖਤ ਸਾਹਿਬ ਸਾਰੇ ਅਸੀਂ ਕਹਿੰਦੇ ਹਾਂ ਕਿ ਉਹ ਆਮ ਲੋਕ ਵੀ ਜਿਹੜੇ ਥੱਲੇ ਨੇ ਕਿ ਅਕਾਲ ਤਖਤ ਸਾਹਿਬ ਜਿਹੜਾ ਉਹ ਆਜ਼ਾਦ ਹੋਣਾ ਚਾਹੀਦਾ ਆ। ਗੁਰਦੁਆਰਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਜਿਹੜੀ ਸਾਡੀ ਹੈਗੀ ਉਹ ਆਜ਼ਾਦ ਹੋਣੀ ਚਾਹੀਦੀ ਨੇ। ਉਹਦੇ ਪ੍ਰਬੰਧਾਂ ਦੇ ਵਿੱਚ ਬਹੁਤ ਜਿਹੜੇ ਨਿਗਾਰ ਆਏ ਨੇ ਉਹ ਸੁਧਰਨੇ ਚਾਹੀਦੇ ਨੇ। ਪਰ ਅੱਜ ਅਸੀਂ ਰਸਤੇ 'ਚ ਵੀ ਆਉਂਦੇ ਆਉਂਦੇ ਗੱਲ ਕਰਦੇ ਸੀ ਕਿ ਜੇ ਅਕਾਲ ਤਖਤ ਸਾਹਿਬ ਦੀ ਅਸੀਂ ਗੱਲ ਕਰਦੇ ਹਾਂ, ਉਹ ਅਕਾਲ ਤਖਤ ਸਾਹਿਬ ਦਾ ਜਿਹੜਾ ਸਤਿਕਾਰ ਆ ਜਾਂ ਜਿਹੜੇ ਉਹਦੇ ਸੱਚੇ ਅਤੇ ਸੁੱਚੇ ਉੱਥੋਂ ਆਦੇਸ਼ ਜਾਰੀ ਹੋਣੇ ਚਾਹੀਦੇ ਸੀ ਜਾਂ ਹੋਏ ਵੀ ਨੇ ਅਤੇ ਅਸਲ 'ਚ ਉਹਨਾਂ 'ਤੇ ਅਮਲ ਨਹੀਂ ਹੋ ਪਾ ਰਿਹਾ। ਉਹ ਪ੍ਰਕਿਰਿਆ ਜਿਹੜੀ ਹੈਗੀ ਹੈ ਕਿ ਉਹ ਅਸਲ 'ਚ ਚੁਣਨ ਵਾਲੀ ਪ੍ਰਕਿਰਿਆ ਹੀ ਸਾਡੀ ਗਲਤ ਹੋ ਗਈ। ਉਹ ਤਖਤ ਅਕਾਲ ਦਾ ਹੋਵੇ ਅਤੇ ਉਸ ਥਾਂ 'ਤੇ ਬੈਠਣ ਵਾਲੇ ਜਥੇਦਾਰ ਨੂੰ ਕੋਈ 10-15 ਬੰਦਿਆਂ ਦੀ ਟੀਮ ਚੁਣਦੀ ਹੋਵੇ। ਉਹ 15 ਬੰਦਿਆਂ ਦੇ ਉੱਪਰ ਇੱਕ ਹੈੱਡ ਤੈਅ ਕਰਦਾ ਹੈ ਕਿ ਕਿਹਨੂੰ ਕਿੱਥੇ ਬਿਠਾਉਣਾ ਆ ਅਤੇ ਉਹ ਅਸਲ 'ਚ ਗੱਲ ਆਉਂਦੀ ਸ਼੍ਰੋਮਣੀ ਕਮੇਟੀ 'ਤੇ। ਹੁਣ ਸ਼੍ਰੋਮਣੀ ਕਮੇਟੀ ਵੀ ਜਿਹੜੀ ਜੇ ਪੰਥ ਕੋਲੇ ਆਣੀ ਆ ਅਤੇ ਉਹ ਇੱਕ ਬੜਾ ਵੱਡਾ ਘੋਲ ਹੈਗਾ ਆਪਣੇ ਆਪ ਵਿੱਚ ਹੀ। ਜਿਵੇਂ ਕਿ ਗੱਲ ਅਸੀਂ ਖਾਲਿਸਤਾਨ ਦੀ ਕਰਦੇ ਹਾਂ, ਆਜ਼ਾਦੀ ਦੀ ਕਰਦੇ ਹਾਂ ਅਤੇ ਅਸੀਂ ਨੌਜਵਾਨ ਸੋਚਦੇ ਹਾਂ ਕਿ ਸ਼੍ਰੋਮਣੀ ਕਮੇਟੀ 'ਤੇ ਜਿੰਨਾ ਚਿਰ ਉਹਦੀ ਮੈਨੇਜਮੈਂਟ ਪੰਥ ਕੋਲੇ ਨਹੀਂ ਆਉਂਦੀ, ਕਿਸੇ ਇੱਕ ਧਿਰ ਕੋਲੇ ਵੀ ਨਹੀਂ, ਕਿਸੇ ਪ੍ਰੋਪਰ ਪੰਥ ਕੋਲੇ ਨਹੀਂ ਆਉਂਦੀ, ਉਨਾ ਚਿਰ ਅਸੀਂ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਸ਼ਾਇਦ ਨਹੀਂ ਕਰਵਾ ਸਕਦੇ। ਕਿਉਂਕਿ ਉਹਦਾ ਇੱਕ ਬਦਲਵਾਂ ਰੂਪ ਸਰਬੱਤ ਖਾਲਸਾ ਕਰਕੇ ਬਹੁਤ ਸਾਰੇ ਵੇਖ ਚੁੱਕੇ ਨੇ। ਹਾਲਾਂਕਿ ਅਸੀਂ ਦਲ ਖਾਲਸਾ ਜਾਂ ਹੋਰ ਬਹੁਤ ਸਾਰੇ ਉਹਦੇ 'ਚੋਂ ਸਹਿਮਤ ਨਹੀਂ ਸੀ ਉਹਦੇ ਨਾਲ, ਪਰ ਇੱਕ ਬਦਲਵਾਂ ਰੂਪ ਕਰਕੇ ਪ੍ਰੈਕਟੀਕਲ ਦੇਖ ਚੁੱਕੇ ਹਾਂ। ਉਹਨੂੰ ਬਹਾਲ ਕਰਵਾਉਣ ਦੇ ਲਈ ਸ਼ਾਇਦ ਸਾਨੂੰ ਪਹਿਲਾਂ ਸ਼੍ਰੋਮਣੀ ਕਮੇਟੀ ਜਿਹੜੀ ਆਜ਼ਾਦ ਕਰਾਉਣ ਦੀ ਗੱਲ ਅੱਜ ਬਹੁਤ ਸਾਰੀਆਂ ਧਿਰਾਂ ਨੇ ਪੰਜਾਬ 'ਚ ਜਿਹੜੀਆਂ ਉਹਦੇ 'ਤੇ ਕੰਮ ਕਰ ਰਹੀਆਂ ਨੇ ਅਤੇ ਉਹ ਆਜ਼ਾਦ ਸਾਨੂੰ ਕਰਵਾਉਣੀ ਪਏਗੀ। ਹੁਣ ਉਹਨੂੰ ਵੋਟ ਰਾਜਨੀਤੀ 'ਚੋਂ ਕੱਢਣ ਦੀ ਗੱਲ ਵੀ ਹੋਈ ਹੈਗੀ, ਇੱਥੇ ਕੱਲ੍ਹ ਵੀ ਹੋਈ ਵੀਗੀ। ਹੁਣ ਜੇ ਉਹਨੂੰ ਸ਼੍ਰੋਮਣੀ ਕਮੇਟੀ ਨੂੰ ਵੋਟ ਰਾਜਨੀਤੀ 'ਚੋਂ ਕੱਢਣਾ ਹੈ ਅਤੇ ਉਹਨੂੰ ਉਹਦੇ 'ਚੋਂ ਕੱਢਣ ਦੇ ਲਈ ਸਾਨੂੰ ਪਹਿਲਾਂ ਉਹਦੇ 'ਤੇ ਕਾਬਜ਼ ਹੋਣਾ ਪਏਗਾ। ਉਹਦੀ ਮੈਨੇਜਮੈਂਟ ਸਾਡੇ ਕੋਲ ਆਵੇ, ਪੰਥ ਕੋਲੇ ਆਵੇ, ਫਿਰ ਹੀ ਉਹਨੂੰ ਅਸੀਂ ਇਸ ਦਿੱਲੀ ਦਰਬਾਰ ਦੇ ਉਸ ਐਕਟ 'ਚੋਂ ਬਾਹਰ ਲੈ ਕੇ ਆਈਏ ਜਿਹੜੀ ਵੋਟਾਂ ਦੇ ਨਾਲ ਉੱਥੇ ਚੁਣ ਕੇ ਨੁਮਾਇੰਦੇ ਜਿਹੜੇ ਭੇਜੇ ਜਾਂਦੇ ਨੇ। ਅਤੇ ਉਹਦੇ ਲਈ ਸਾਨੂੰ ਉੱਥੇ ਪਹਿਲਾਂ ਕਾਬਜ਼ ਹੋਣਾ ਪਏਗਾ। ਕਾਬਜ਼ ਹੋਣ ਲਈ ਸਾਨੂੰ ਇੱਕ ਬਹੁਤ ਵੱਡੀ ਲੜਾਈ ਉਹ ਵੋਟ ਰਾਜਨੀਤੀ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ ਅਸੀਂ ਕਰਨੀ, ਉਹਦੇ ਵਿੱਚ ਸਾਨੂੰ ਹਿੱਸਾ ਪਾਉਣਾ ਪਏਗਾ। ਜੋ ਮੈਂ ਨਿੱਜੀ ਤੌਰ 'ਤੇ ਅਸੀਂ ਸੋਚਦੇ ਹਾਂ ਕਿ ਉੱਥੇ ਕਾਬਿਲ ਹੋਣ ਲਈ ਸਾਡੇ ਕੋਲ ਕੋਈ ਐਡੀ ਵੱਡੀ ਪਾਵਰ ਇਸ ਟਾਈਮ ਨਹੀਂ ਹੈਗੀ ਜਿਸ ਪਾਵਰ ਦੇ ਨਾਲ ਅਸੀਂ ਉਹਨੂੰ ਆਜ਼ਾਦ ਕਰਨ ਲਈ। ਜਾਂ ਤਾਂ ਦੋ ਹੀ ਚੀਜ਼ਾਂ ਨੇ, ਜਾਂ ਤਾਂ ਇੱਕ ਸਿੱਧਾ ਮੋਰਚਾ ਹੈਗਾ, ਸਿੱਧਾ ਮੋਰਚਾ ਅਸੀਂ ਲੜੀਏ, ਉੱਥੇ ਸਾਰਾ ਕੁਝ ਵਾਪਰਨਾ ਹੈ, ਜਾਂ ਦੂਸਰਾ ਇਹ ਹੈ ਕਿ ਜਿਸ ਪ੍ਰੋਸੈਸ 'ਚ ਅਸੀਂ ਚੱਲ ਰਹੇ ਹਾਂ ਅਤੇ ਸਾਨੂੰ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਉਣ ਦੇ ਲਈ ਉਹਦੀਆਂ ਇਲੈਕਸ਼ਨ ਹੋਣੀਆਂ ਜਿਹੜੀਆਂ ਸੈਂਟਰ ਤੈਅ ਕਰਦੀਆਂ, ਉਸ ਇਲੈਕਸ਼ਨ ਦਾ ਹਿੱਸਾ ਬਣਨਾ ਪਏਗਾ।
ਹੁਣ ਉਸ ਇਲੈਕਸ਼ਨ ਦਾ ਹਿੱਸਾ ਬਣਨ ਲਈ ਵੀ ਗੱਲ ਵਿਚਾਰ ਚੱਲਦੀ ਹੈ। ਭਾਜੀ ਮਨਦੀਪ ਸਿੰਘ ਹੁਣਾਂ ਦੇ ਨਾਲ ਵੀ ਅੱਗੇ ਕਿਤੇ ਨਾ ਕਿਤੇ ਗੱਲ ਚੱਲੀ ਹੈ, ਜਾਂ ਅਸੀਂ ਵੀ ਨਿੱਜੀ ਤੌਰ 'ਤੇ ਸੋਚਦੇ ਹਾਂ ਕਿ ਹੁਣ ਉਹਦੇ ਵਿੱਚ ਸਾਡੀਆਂ ਆਪਣੀਆਂ ਪੰਥ ਦੀਆਂ ਧਿਰਾਂ ਬਹੁਤ ਨੇ ਜਿਹੜੀਆਂ ਸ਼੍ਰੋਮਣੀ ਕਮੇਟੀ ਲੜ ਰਹੀਆਂ ਨੇ ਜਾਂ ਲੜਨ ਦੀ ਤਿਆਰੀ ਕਰ ਰਹੀਆਂ ਨੇ, ਅਤੇ ਸਾਨੂੰ ਉਹਦੇ ਵਿੱਚ ਇੱਕ ਗੱਲ ਨਿਕਲ ਕੇ ਅਸੀਂ ਆਪਣੀ ਆਉਂਦੀ ਹੈ ਕਿ ਸਾਨੂੰ ਸਾਂਝੇ ਉਮੀਦਵਾਰ ਐਲਾਨਣੇ ਚਾਹੀਦੇ ਨੇ। ਉਹ ਕਿਸ ਧਿਰ ਦਾ ਬੰਦਾ ਇਹ ਮਾਇਨੇ ਨਹੀਂ ਰੱਖਦਾ, ਮਾਇਨੇ ਇਹ ਰੱਖਦਾ ਹੋਵੇ ਕਿ ਉਹਨੂੰ ਉਸ ਇਲਾਕੇ ਦੇ ਲੋਕ ਚਾਹੁੰਦੇ ਨੇ ਕਿ ਸਾਡੇ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਇਹ ਚੁਣ ਕੇ ਜਾਵੇ, ਅਤੇ ਉਹਦੇ ਵਾਸਤੇ ਇੱਕ ਬੜਾ ਵੱਡਾ ਘੋਲ ਆ, ਇੱਕ ਵੱਡਾ ਪ੍ਰੋਸੈਸ ਹੈਗਾ ਆ। ਸਾਨੂੰ ਪ੍ਰੋਪਰ ਉਹਦੇ 'ਤੇ ਕੰਮ ਕਰਨ ਦੇ ਲਈ ਪਿੰਡਾਂ 'ਚ ਜਾ ਕੇ, ਕਿਉਂਕਿ ਜੇ ਅਸੀਂ ਹੀ ਉੱਥੇ 10 20 50 100 200 500 ਬੰਦਾ ਇਕੱਠਾ ਕਰਕੇ ਬੰਦਾ ਐਲਾਨਦੇ ਕਿ ਇਹ ਸਾਂਝਾ ਉਮੀਦਵਾਰ, ਅਸਲ 'ਚੋਂ ਸਾਂਝਾ ਨਹੀਂ ਰਹਿੰਦਾ, ਉਹ ਵੀ ਸਾਡੀ ਧਿਰ ਦਾ ਹੀ ਹੋਏਗਾ। ਉਹਦੇ ਲਈ ਸਾਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਰਣਜੀਤ ਸਿੰਘ ਹੁਣੀ, ਭਾਈ ਬਲਦੇਵ ਸਿੰਘ ਵਡਾਲਾ ਜਾਂ ਹੋਰ ਵੀ ਧਿਰਾਂ ਜਿਹੜੀਆਂ ਨੇ ਉਹਨਾਂ ਨੂੰ ਨਾਲ ਲੈਣਾ ਪਏਗਾ, ਭਰੋਸੇ 'ਚ ਪਹਿਲਾਂ ਲੈਣਾ ਪਏਗਾ, ਫਿਰ ਸਾਨੂੰ ਉਹਦੇ 'ਤੇ ਕੰਮ ਕਰਨਾ ਪਏਗਾ, ਜਿਹੜਾ ਇੱਕ ਬਹੁਤ ਵੱਡਾ ਕੰਮ ਆਪਣੇ ਆਪ ਵਿੱਚ ਹੈਗਾ ਆ ਕਿ ਉਹ ਇਲਾਕਿਆਂ ਦੇ ਵਿੱਚ ਜਾ ਕੇ ਉੱਥੇ ਦੀ ਸੰਗਤ ਨੂੰ, ਕਿਉਂਕਿ ਇੱਕ ਸਾਰੇ ਜਾਣਦੇ ਹਾਂ ਕਿ ਜਿਹੜੀ ਇੱਕ SGPC ਦੀ ਜਿਹੜੀ ਚੋਣ ਹੁੰਦੀ ਹੈ, ਦਾਇਰਾ ਜਿਹੜਾ ਹੁੰਦਾ ਉਹਦਾ ਦਾਇਰਾ ਬਹੁਤ, ਇਲਾਕਾ ਜਿਹੜਾ ਹਲਕਾ ਹੁੰਦਾ ਬਹੁਤ ਵੱਡਾ ਹੁੰਦਾ ਹੈ, ਇੱਕ MP ਦੀ ਇਲੈਕਸ਼ਨ ਦੇ ਬਰਾਬਰ ਮੇਰੇ ਖਿਆਲ ਅਸੀਂ ਚਲੇ ਜਾਂਦੇ ਹਾਂ। ਅਤੇ ਉਹ ਬਹੁਤ ਵੱਡਾ ਕੰਮ ਇੱਕ ਆਪਣੇ ਆਪ 'ਚ ਹੈਗਾ ਆ। ਜਿੰਨਾ ਚਿਰ ਸਾਡੇ ਕੋਲ ਸ਼੍ਰੋਮਣੀ ਕਮੇਟੀ ਨਹੀਂ ਆਉਂਦੀ ਉਨਾ ਚਿਰ ਅਸੀਂ ਫਿਰ ਇਹਦੇ 'ਤੇ ਕਾਬਜ਼ ਅਕਾਲ ਤਖਤ ਸਾਹਿਬ ਦੀ ਜਿਹੜਾ ਪਹਿਲਾਂ ਭਾਜੀ ਨਰਾਇਣ ਸਿੰਘ ਹੁਣੀ ਬੈਠੇ ਨੇ, ਭਾਜੀ ਦਲਜੀਤ ਸਿੰਘ ਹੁਣੀ ਬੈਠੇ ਨੇ, ਹੋਰ ਵੀ ਸ਼ਖਸੀਅਤਾਂ ਭਾਜੀ ਆਪਣੇ 5 ਪਿਆਰਿਆਂ 'ਚੋਂ ਸਿੰਘ ਸਾਹਿਬ ਬੈਠੇ ਨੇ, ਕਿ ਪਹਿਲਾਂ ਵੀ ਇਹਦੇ ਉੱਪਰ ਬਹੁਤ ਸਾਰਾ ਕੰਮ ਹੋ ਚੁੱਕਾ, ਵੱਡਿਆਂ ਨੇ ਕੀਤਾ ਹੈ, ਅਤੇ ਉਹ ਇੱਕ ਖਰੜੇ ਵੀ ਤਿਆਰ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਵੀ ਦਿੱਤਾ ਹੈ, ਅਤੇ ਉਹਦੇ 'ਤੇ ਕੰਮ ਹੋਇਆ ਹੈ, ਡਿਬੇਟ ਬਹੁਤ ਵਿਚਾਰ ਗੋਸ਼ਟੀ ਤੋਂ ਬਾਅਦ ਉਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ, ਪਰ ਉਹਨੂੰ ਅਮਲੀ ਰੂਪ ਜਿਹੜਾ ਆ ਉਹ ਨਹੀਂ ਦਿੱਤਾ ਜਾਂਦਾ। ਜਦ ਅਸੀਂ ਜਥੇਦਾਰ ਮੌਜੂਦਾ ਜੋ ਹੁਣ ਮੌਜੂਦ ਨੇ ਹਰਪ੍ਰੀਤ ਸਿੰਘ ਜੀ, ਉਹਨਾਂ ਨਾਲ ਵੀ ਮਿਲੇ ਆ, ਉਹਨਾਂ ਨਾਲ ਵੀ ਵਿਚਾਰ ਹੋਈ, ਉਹ ਕਹਿੰਦੇ ਕਿ ਮੈਂ ਤਾਂ ਬਹੁਤ ਵਾਰ ਸ਼੍ਰੋਮਣੀ ਕਮੇਟੀ ਨੂੰ ਭੇਜ ਚੁੱਕਾ ਕਿ ਜਥੇਦਾਰ ਨੂੰ ਨਿਯੁਕਤ ਕਰਨ ਦਾ ਕੋਈ ਵਿਧੀ ਵਿਧਾਨ ਜਿਹੜਾ ਉਹ ਘੜਿਆ ਜਾਵੇ, ਪਰ ਸ਼੍ਰੋਮਣੀ ਕਮੇਟੀ ਕੋਲ ਧਿਆਨ ਨਹੀਂ ਦਿੰਦੀ। ਪਰ ਉਹ ਧਿਆਨ ਕਿਉਂ ਨਹੀਂ ਦੇ ਰਹੀ? ਕਿਉਂਕਿ ਕਾਬਜ਼ ਉਸ 'ਤੇ ਉਹ ਧਿਰ ਆ ਜੋ ਆਪਣੇ ਆਪ ਨੂੰ ਪੰਥ ਦਾ ਹਿੱਸਾ ਮੰਨਦੀ, ਪਰ ਪੰਥ ਦਾ ਅਸਲ ਦੋਸ਼ੀ ਦੁਸ਼ਮਣ ਉਹ ਧਿਰ ਬਣ ਕੇ ਬੈਠੀ ਹੋਈ ਹੈ। ਅਤੇ ਇਹਦੇ 'ਤੇ ਇਹ ਵਿਚਾਰ ਹੈਗੀ ਕਿ ਜੇ ਸਾਨੂੰ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੋਣ ਲਈ ਉਹ ਸਾਰੇ ਕੰਮ ਕਰਨੇ ਪੈਣਗੇ ਜੋ ਇੱਕ ਆਪਣੇ ਆਪ 'ਚ ਵੱਡਾ ਕੰਮ ਆ, ਅਤੇ ਉਹ ਦੇ ਲਈ ਸਾਨੂੰ ਫਿਰ ਕਮਰ ਕੱਸੇ ਕਰਕੇ ਇੱਕ ਪੂਰੀ ਟੀਮ ਨੂੰ ਪ੍ਰੋਪਰ ਉਹਦੇ 'ਤੇ ਕੰਮ ਕਰਨਾ ਪਏਗਾ, ਫਿਰ ਹੀ ਅਸੀਂ ਉਹਦੇ 'ਤੇ, ਮੇਰੀ ਨਿੱਜੀ ਰਾਏ ਹੈ ਕਿ ਅਸੀਂ ਉਹਦੇ ਵੱਲ ਜਾ ਸਕਦੇ ਹੈਗੇ ਹਾਂ। ਅਤੇ ਦੂਸਰੀ ਗੱਲ ਮੈਂ ਕਰਨਾ ਚਾਹਾਂਗਾ ਕਿ ਨੌਜਵਾਨਾਂ ਦੀ ਵਿਚਾਰ ਗੋਸ਼ਟੀ, ਅਤੇ ਲਗਭਗ ਜਿੰਨੇ ਵੀ ਨੌਜਵਾਨ ਪੰਜਾਬ ਦੇ ਹਿੱਤਾਂ ਲਈ ਗੁਰੂ ਪੰਥ ਦੀ ਗੱਲ ਕਰਦੇ ਨੇ, ਪੰਥ ਲਈ ਫਿਕਰਮੰਦ ਨੇ, ਅਤੇ ਆਪਣੀਆਂ ਸੇਵਾਵਾਂ ਅਲੱਗ-ਅਲੱਗ ਖੇਤਰ ਵਿੱਚ ਨਿਭਾ ਰਹੇ ਨੇ, ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਸੀ ਅੱਜ ਦਾ। ਜਥੇਬੰਦੀਆਂ ਵਿੱਚ, ਜਥੇਬੰਦੀਆਂ ਤੋਂ ਬਾਹਰ ਇੰਡੀਵਿਜੂਅਲੀ ਵੀ ਕੋਈ ਆਪਣੀ ਜਿਹੜਾ ਸੇਵਾ ਕਰ ਰਿਹਾ ਆ। ਅਤੇ ਨੌਜਵਾਨਾਂ ਦੇ ਲਈ ਮੈਂ ਵੀ ਇੱਕ ਨੌਜਵਾਨ ਜਥੇਬੰਦੀ ਤੋਂ, ਅਤੇ ਅਸੀਂ, ਮੇਰੇ ਤੋਂ ਪਹਿਲਾਂ ਪਰਮਜੀਤ ਸਿੰਘ ਮੰਡ ਹੁਣੀ ਮੇਰੇ ਜਗ੍ਹਾ ਸੀਗੇ, ਉਸ ਸਮੇਂ ਅਸੀਂ ਨੌਜਵਾਨਾਂ ਦੀ ਏਕਤਾ ਲਈ 8-10 ਨੌਜਵਾਨ ਜਥੇਬੰਦੀਆਂ ਕੋਲੇ ਗਏ ਹਾਂ ਕਿ ਆਓ ਅਸੀਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅਸਲ ਪੰਥ ਦਾ ਕੋਈ ਹੱਲ ਕੱਢਣ ਲਈ ਅਸੀਂ ਇਕੱਠੇ ਹੋ ਕੇ ਚੱਲੀਏ। ਉਹ ਜਥੇਬੰਦੀਆਂ ਭੰਗ ਕਰਕੇ ਵੀ ਇਕੱਠੇ ਹੋਇਆ ਜਾ ਸਕਦਾ ਆ, ਉਹ ਜਥੇਬੰਦੀਆਂ ਚਲਾਉਂਦਿਆਂ ਵੀ ਇਕੱਠੇ ਹੋਇਆ ਜਾ ਸਕਦਾ ਆ, ਪਰ ਬਹੁਤ ਸਮਾਂ ਦੇਣ ਤੋਂ ਬਾਅਦ ਵੀ ਕਿਸੇ ਨੇ ਕੋਈ ਸਿਰਾ ਖੂੰਜਾ ਨਹੀਂ ਫੜਾਇਆ। ਜਿਹੜੇ ਅੱਜ ਸਟੇਜਾਂ 'ਤੇ ਏਕਤਾ ਦੀਆਂ ਗੱਲਾਂ ਕਰਦੇ ਨੇ, ਖਾਸ ਕਰਕੇ ਨਾ ਵੀ ਮੈਂ ਦੱਸ ਸਕਦਾ ਜੇ ਕਿਸੇ ਨੇ ਕੋਈ ਹੋਵੇ ਵੀ। ਅਸਲ ਦੇ ਵਿੱਚ ਨੌਜਵਾਨ ਇਹ ਗੱਲ ਵੱਡੇ ਵੀ ਸਾਰੇ ਕਹਿੰਦੇ ਨੇ, ਦਲ ਖਾਲਸਾ ਵੱਲੋਂ ਸਾਡੀ ਵੱਡੀ ਲੀਡਰਸ਼ਿਪ ਵੀ ਸਾਰੀ ਕਹਿੰਦੀ ਹੈ ਕਿ ਨੌਜਵਾਨ ਅਸਲ ਵਿੱਚ ਆਉਣ ਵਾਲੀ ਜੋ ਵੀ ਚੰਗਾ ਜਾਂ ਮਾੜਾ ਵਾਪਰਨਾ ਹੈ, ਜ਼ਿੰਮੇਵਾਰ ਨੌਜਵਾਨ ਬਣਨੇ ਨੇ। ਕਿਉਂਕਿ ਨੌਜਵਾਨਾਂ ਨੇ, ਬਜ਼ੁਰਗਾਂ ਨੇ, ਵੱਡਿਆਂ ਨੇ ਜਿੰਨੀ
ਸੇਵਾ ਸੀ ਉਹ ਕੀਤੀ ਹੈ, ਹੁਣ ਵੀ ਲੱਗੇ ਹੋਏ ਨੇ, ਪਰ ਅਗਲੀ ਵਾਗਡੋਰ ਇੱਕ ਨਾ ਇੱਕ ਦਿਨ ਤੇ ਫੜਨੀ ਹੋਈ ਪੈਣੀ ਆ, ਇਹ ਤੇ ਗੱਲ ਕਲੀਅਰ ਹੈ। ਤੇ ਪੰਜਾਬ ਦੇ ਨੌਜਵਾਨ ਦੀ ਜਿਹੜੀ ਅੱਜ ਸਥਿਤੀ ਹੈਗੀ ਹੈ ਉਹ ਬਹੁਤੀ ਕੋਈ ਚੰਗੀ ਨਹੀਂ। ਉਹ ਹਾਲਾਂਕਿ ਪੰਥਕ ਜਥੇਬੰਦੀਆਂ ਹੀ ਨਹੀਂ, ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹਨਾਂ ਦੇ ਵੀ ਨੌਜਵਾਨੀ ਦੀ ਜਿਹੜੀ ਲੀਡਰਸ਼ਿਪ ਹੈਗੀ ਉਹਦੀ ਬੜੀ ਘਾਟ ਹੈਗੀ ਹੈ, ਉਹ ਚਾਹੇ ਕਿਸੇ ਵੀ ਪਾਰਟੀ ਦੀ ਅਸੀਂ ਗੱਲ ਕਰ ਲਈਏ। ਤੇ ਅੱਜ ਦਾ ਹਰ ਜਿਹੜਾ ਨੌਜਵਾਨ ਉਹ ਚਾਹੁੰਦਾ ਆ ਕਿ ਮੈਂ ਹੀ ਲੀਡ ਕਰਾਂ, ਉਹ ਕਰੇ, ਚੰਗੀ ਗੱਲ ਆ, ਪਰ ਉਹ ਲੀਡ ਅਸੀਂ ਸੋਚਦੇ ਕਿ ਅਸੀਂ ਦੂਜਿਆਂ ਦੇ ਕਾਂਟਾ ਮਾਰ ਕੇ ਕਰੀਏ, ਅਸੀਂ ਦੂਜਿਆਂ ਨੂੰ ਕੱਟ ਕੇ ਲੀਡ ਕਰਨਾ ਚਾਹੁੰਦੇ ਹਾਂ, ਤੇ ਜਿਹੜਾ ਸੰਭਵ ਵੀ ਨਹੀਂਗਾ ਤੇ ਸਿੱਖੀ ਸਿਧਾਂਤਾਂ ਅਨੁਸਾਰ ਠੀਕ ਵੀ ਨਹੀਂਗਾ, ਤੇ ਨਾ ਹੀ ਅਸੀਂ ਕਰ ਸਕਦੇ ਹਾਂ। ਜੇ ਅੱਜ ਪੰਥ ਦੀ ਝੋਲੀ ਕੁਛ ਪੈਣਾ ਹੈ, ਉਹ ਕਲੀਅਰ ਹੈ ਕਿ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਬੈਠੇ ਹਾਂ, ਜਾਂ ਸਾਡੇ ਮੂੰਹ ਦੇ ਵਿੱਚ, ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਪੰਥ ਪ੍ਰਤੀ ਪਿਆਰ ਆ, ਸੇਵਾ ਕਰਨ ਦੀ ਭਾਵਨਾ ਆ, ਜਾਂ ਇਸ ਖਾਲਸੇ ਨੂੰ ਆਜ਼ਾਦ ਕਰਾਉਣ ਦੇ ਨਾਲ ਤੁਰੇ ਆ, ਉਹ ਵੱਡਿਆਂ ਦੀ ਬਦੌਲਤ ਆ। ਜੇ ਵੱਡਿਆਂ ਨੇ ਪਿਛਲੇ 20 ਸਾਲ 30 ਸਾਲ ਸੰਘਰਸ਼ ਲੜਿਆ ਤੇ ਸਾਡੇ ਮੂੰਹ 'ਚ, ਗੁਰਨਾਮ ਸਿੰਘ ਦੇ ਮੂੰਹ 'ਚ ਖਾਲਿਸਤਾਨ ਆਇਆ, ਤੇ ਨਹੀਂ ਤਾਂ ਅੱਜ ਤੋਂ 2012 'ਚ ਜਦੋਂ ਅਸੀਂ ਤੁਰੇ ਆ ਤੇ ਅੱਜ ਦੀ 10 ਸਾਲ ਬਾਅਦ ਵੇਖਦੇ ਕਿ ਸਥਿਤੀ ਦਾ ਬਹੁਤ ਫਰਕ ਆ ਦੋਨਾਂ ਚੀਜ਼ਾਂ ਦਾ। ਤੇ ਇਹ ਵੱਡਿਆਂ ਦੀ ਮਿਹਨਤ ਕਰਕੇ ਸਾਡੇ ਕੋਲ ਆਇਆ, ਤੇ ਉਹਨਾਂ 'ਤੇ ਕਾਂਟਾ ਮਾਰ ਕੇ ਕੁਛ ਵੀ ਅੱਗੇ ਚੰਗਾ ਭਵਿੱਖ 'ਚ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਕੋਲ ਦੋਨੇ ਹੀ ਤਜਰਬੇ ਨੇ। ਉਹਨਾਂ ਕੋਲ ਤਜਰਬਾ ਵੀ ਆ, ਪਿੰਡੇ 'ਤੇ ਉਹਨਾਂ ਨੇ ਹੰਢਾਇਆ ਵੀ ਆ, ਕੁੱਟ ਵੀ ਖਾਧੀ ਹੈ, ਸੰਘਰਸ਼ ਹਥਿਆਰਬੰਦ ਮੂਵਮੈਂਟ ਵੀ ਲੜੀ ਹੈ, ਹਰ ਤਰੀਕੇ ਦੇ ਤਜਰਬੇ ਉਹਨਾਂ ਕੋਲ ਨੇ। ਸੋ ਨੌਜਵਾਨਾਂ ਦਾ ਰੋਲ ਜਿਹੜਾ ਉਹ ਸਾਨੂੰ ਤੈਅ ਕਰਨਾ ਚਾਹੀਦਾ। ਨੌਜਵਾਨ ਜਿਹੜਾ ਸਾਡਾ ਬਹੁਤ ਫਿਕਰਮੰਦ ਆਪਣੇ ਆਰਥਿਕ ਪੱਖ ਨੂੰ ਲੈ ਕੇ ਵੀ ਹੈ, ਉਹਦੇ ਲਈ ਵੀ ਸਾਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ ਕਿ ਜਿਹੜੀ ਨੌਜਵਾਨੀ ਬਾਹਰ ਜਾ ਰਹੀ ਆ ਉਹਨੂੰ ਕਿਸ ਤਰੀਕੇ ਨਾਲ ਅਸੀਂ ਪ੍ਰੇਰਿਤ ਕਰਕੇ ਇਸ ਪੰਜਾਬ ਦੀ ਧਰਤੀ ਉੱਪਰ ਆਪਣੇ ਕਾਰੋਬਾਰ ਖੋਲ੍ਹਣ ਲਈ, ਕਰਨ ਦੇ ਲਈ ਉਹਨੂੰ ਗਾਈਡਲਾਈਨ ਵੀ ਜਿਹੜੀ ਦਿੱਤੀ ਜਾ ਸਕੇ, ਅਤੇ ਉਹਨੂੰ ਉਹ ਐਗਜ਼ਾਮਪਲਾਂ ਜਿਹੜੀਆਂ ਸਾਡੇ ਕੋਲ ਹੈਗੀਆਂ ਨੇ ਉਹ ਦੇ ਕੇ ਉਹਨਾਂ ਨੂੰ ਇੱਥੇ ਕੰਮ ਕਰਨ ਲਈ ਵੀ ਸਾਨੂੰ ਮੋਟੀਵੇਟ ਕਰਨਾ ਚਾਹੀਦਾ। ਜੇ ਸਾਰੇ ਪੰਥ ਨੂੰ ਚਾਹੁਣ ਵਾਲੇ ਬਾਹਰ ਜਾਣਗੇ ਤੇ ਫਿਰ ਇਸ ਧਰਤੀ 'ਤੇ ਜਿੰਨਾ ਚਿਰ ਖੜ ਕੇ ਲੜਨ ਵਾਲਿਆਂ ਦੀ ਗਿਣਤੀ ਘਟੀ ਦੀ ਜਾਏਗੀ ਤੇ ਅਸੀਂ ਸ਼ਾਇਦ ਕਿਸੇ ਨੇਪਰੇ ਇਸ ਸੰਘਰਸ਼ ਨੂੰ ਨਹੀਂ ਲਾ ਸਕਦੇ। ਨੌਜਵਾਨਾਂ ਦਾ ਸਾਡਾ ਆਪਸ ਵਿੱਚ ਕੰਪੀਟੀਸ਼ਨ ਜਥੇਬੰਦੀਆਂ ਦਾ ਖਾਸ ਕਰਕੇ ਜਿਹੜਾ ਹੈਗਾ ਆ ਉਹ ਚੰਗਾ ਆ, ਪਰ ਉਹ ਕੰਪੀਟੀਸ਼ਨ ਜਿਹੜਾ ਹੈਗਾ ਆ ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਅੱਗੇ ਨਿਕਲਣ ਵਾਲਾ ਨਹੀਂ ਹੋਣਾ ਚਾਹੀਦਾ। ਕੰਪੀਟੀਸ਼ਨ ਸਾਨੂੰ ਕਰਨਾ ਚਾਹੀਦਾ ਆ, ਪਰ ਉਹ ਇੱਕ ਦੂਜੇ ਦੀ ਇੱਜ਼ਤ ਮਾਣ ਬਹਾਲ ਰੱਖਦਿਆਂ ਹੋਇਆ, ਸਤਿਕਾਰ ਰੱਖਦਿਆਂ ਹੋਇਆ ਸਾਨੂੰ ਅੱਗੇ ਨਿਕਲਣ ਦੀ ਜਿਹੜੀ ਨੌਜਵਾਨਾਂ ਨੂੰ ਖਾਸ ਕਰਕੇ ਸਾਨੂੰ ਜਿਹੜੀ ਸੋਚਣ ਦੀ ਲੋੜ ਹੈਗੀ ਆ। ਅਤੇ ਆਮ ਗੱਲਾਂ ਸਾਰੇ ਅਸੀਂ ਬਹੁਤ ਵੱਡੀਆਂ ਕਰਦੇ ਹੈਗੇ ਹਾਂ, ਪਰ ਅਕਸਰ ਵੇਖਦੇ ਹਾਂ ਕਿ ਜਦੋਂ ਕੋਈ ਵੀ ਪ੍ਰੋਗਰਾਮ ਕਿਸੇ ਇਸ਼ੂ ਨੂੰ ਲੈ ਕੇ, ਕਰੰਟ ਇਸ਼ੂ ਨੂੰ ਲੈ ਕੇ, ਜਾਂ ਕਿਸੇ ਪੁਰਾਣੇ ਪ੍ਰੋਗਰਾਮ ਨੂੰ ਦੁਹਰਾਇਆ ਜਾਂਦਾ ਆ, ਉੱਥੇ 20 25 30 ਬੰਦੇ ਪ੍ਰੋਗਰਾਮ ਕਰ ਰਹੇ ਹੁੰਦੇ ਨੇ, ਅਤੇ ਅਗਲੇ ਦਿਨ ਪ੍ਰੈਸ ਨੋਟ ਜਿਹੜਾ ਜਾਰੀ ਹੁੰਦਾ ਉਹਦੇ 'ਚ ਨਾਮ 8-9 ਜਥੇਬੰਦੀਆਂ ਦੇ ਹੁੰਦੇ ਨੇ। ਮਤਲਬ ਜਿੰਨੀ ਕੁ ਜਥੇਬੰਦੀਆਂ ਹੁੰਦੀਆਂ ਨੇ ਉਨੇ ਕੀ ਨਾਮ ਸਰੀਰ ਉੱਥੇ ਮੌਜੂਦ ਹੁੰਦੇ ਨੇ। ਮਤਲਬ ਇਹ ਸਾਡੇ ਪੰਥ ਦੇ ਹਾਲਾਤ ਨੇ ਜੋ ਇੱਕ ਕੌੜਾ ਸੱਚ ਵਾ, ਜਿਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਮੈਂ ਆਪਣੇ ਸਮੇਤ ਸਾਰਿਆਂ ਦੀ ਜਿਹੜੀ ਉਹ ਗੱਲ ਕਰ ਰਿਹਾ ਹੈਗਾ ਆ। ਅਤੇ ਮੈਂ ਇਸ ਚੀਜ਼ 'ਤੇ ਸੋਚਦਾ ਕਿ ਜਿਹੜੀ ਅਸੀਂ ਪਹਿਲਾਂ ਕੋਸ਼ਿਸ਼ ਕੀਤੀ ਸੀ ਉਹ ਕਰਨ ਦੀ, ਅੱਜ ਵੱਡੇ ਨੇ, ਜਿਵੇਂ ਕਿ ਵੱਡਿਆਂ ਨੇ ਭਾਜੀ ਦਲਜੀਤ ਸਿੰਘ, ਭਾਜੀ ਨਰੈਣ ਸਿੰਘ ਚੌੜਾ ਹੁਣੀ, ਜਾਂ ਹੋਰ ਸਾਰਿਆਂ ਨੇ ਮਿਲ ਕੇ ਇੱਕ ਵੱਡੀ ਸੰਘਰਸ਼ਮਈ ਲੜੇ, ਜਿਹੜੇ ਉਹਨਾਂ ਸਾਰੇ ਮਿਲ ਕੇ 11 ਮੈਂਬਰੀ ਜਿਹੜੀ ਕਮੇਟੀ ਬਣਾਈ ਹੈ। ਇਹਨਾਂ ਦੀ ਰਹਿਨੁਮਾਈ ਹੇਠ ਹੀ ਇੱਕ ਨੌਜਵਾਨਾਂ ਦੀ ਵੀ ਇਸ ਤਰੀਕੇ ਦੀ ਕੋਈ ਇੱਕ ਮੈਂ ਰਾਏ ਰੱਖ ਰਿਹਾ ਹਾਂ, ਜੇ ਉਹ ਠੀਕ ਲੱਗੇ ਤਾਂ ਉਹਦੇ 'ਤੇ ਵਿਚਾਰ ਜਿਹੜੀ ਹੋ ਸਕਦੀ ਆ ਕਿ ਇਵੇਂ ਦੀ ਸਾਨੂੰ ਬਣਾਉਣੀ ਚਾਹੀਦੀ ਹੈ। ਕਿਉਂਕਿ ਜਦੋਂ ਘਰ 'ਚ ਵੀ ਏਕਤਾ ਹੁੰਦੀ ਹੈ, ਉਹ ਏਕਤਾ ਘਰ ਵਿੱਚ ਦੋ ਭਰਾਵਾਂ ਦੇ ਇਕੱਠੇ ਰਹਿਣ ਪਿੱਛੋਂ ਦੇ ਮਾਂ-ਬਾਪ ਦਾ ਬਹੁਤ ਰੋਲ ਹੁੰਦਾ ਆ। ਕਿ ਜੇ ਮਾਂ-ਬਾਪ ਦਾ ਬੱਚੇ 'ਤੇ ਔਲਾਦ 'ਤੇ ਡਰ ਹੋਵੇ ਤੇ ਉਹਨਾਂ ਦੀ ਏਕਤਾ ਜਿਹੜੀ ਨਿਭਦੀ ਆ। ਜਦੋਂ ਮਾਂ ਪਿਓ ਚਲੇ ਜਾਂਦੇ ਨੇ ਅਸੀਂ ਅਕਸਰ ਦੇਖਦੇ ਉਸ ਤੋਂ ਬਾਅਦ ਉਹ ਪਰਿਵਾਰ ਫਿਰ ਖੇਰੂ ਵੀ ਹੋ ਜਾਂਦਾ ਆ, ਕੋਈ ਪਿਆਰ ਨਾਲ ਹੋ ਜਾਂਦਾ, ਕੋਈ ਲੜ ਝਗੜ ਕੇ ਹੁੰਦਾ ਆ। ਅਤੇ ਉਹ ਜਿਹੜੀ ਸਾਡੇ ਕੋਲ ਅੱਜ ਲੀਡਰਸ਼ਿਪ ਜਿਹੜੀ ਕਿ ਕੋਈ ਇੱਕ ਧਿਰ ਨਹੀਂ ਹੈਗੀ, ਅਲੱਗ-ਅਲੱਗ ਧਿਰਾਂ 'ਚੋਂ ਨਿਕਲ ਕੇ ਇੱਕ ਸਾਂਝੀ ਜਿਹੜੀ ਕਮੇਟੀ ਇਹ ਬਣੀ ਹੈਗੀ ਹੈ ਸਾਡੇ ਵੱਡਿਆਂ ਦੀ।
ਤੇ ਉਹਨਾਂ ਦੀ ਤਰਜ਼ ਤੇ ਹੀ ਇੱਕ ਨੌਜਵਾਨਾਂ ਦੀ ਜੇ ਹੋ ਸਕਦਾ ਹੈ ਤੇ ਇੱਕ ਇਸ ਤਰੀਕੇ ਦੇ ਨਾਲ ਸਾਨੂੰ ਜਿਹੜੀ ਉਹ ਬਣਾਉਣੀ ਚਾਹੀਦੀ ਹੈ। ਉਹਨੂੰ ਅਸੀਂ ਇੱਕ ਕਮੇਟੀ ਕਹਿ ਸਕਦੇ, ਮਤਲਬ ਕੋਈ ਜਥੇਬੰਦੀ ਨਹੀਂ, ਉਹਦਾ ਕੋਈ ਪ੍ਰਧਾਨ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਾਰੇ ਇੱਕੋ ਜਿਹੇ ਹੋਣ। ਪਰ ਉਹ ਰਹਿਨੁਮਾਈ ਹੇਠ, ਮਤਲਬ ਵੱਡਿਆਂ ਦੀ 11 ਮੈਂਬਰੀ ਦੀ ਕਮੇਟੀ ਜਿਹੜੀ ਹੈਗੀ ਉਹਦੀ ਰਹਿਨੁਮਾਈ ਹੇਠ ਹੀ ਜਿਹੜੀ ਉਹ ਚੱਲੇ। ਤੇ ਇਸ ਤਰੀਕੇ ਦਾ ਸਾਨੂੰ ਜਿਹੜਾ ਇੱਕ ਪਲੇਟਫਾਰਮ ਜਿਹੜਾ ਤਿਆਰ ਕਰਨਾ ਚਾਹੀਦਾ ਆ। ਬਾਕੀ ਇਹ ਗੱਲ ਤੇ ਕਲੀਅਰ ਹੈ ਕਿ ਕੋਈ ਵੀ ਚੀਜ਼ ਉਨਾ ਚਿਰ ਆਜ਼ਾਦ ਨਹੀਂ ਹੁੰਦੀ ਜਿੰਨਾ ਚਿਰ ਉਹਦੇ ਕੋਲ ਹਰ ਪਾਸਿਓਂ ਆਰਥਿਕ ਪੱਖੋਂ ਵੀ ਸਮੇਤ ਉਹਦੇ ਕੋਲੋਂ ਸੁਵਿਧਾਵਾਂ ਮੌਜੂਦ ਨਾ ਹੋਣ ਜਿਹਦੇ ਨਾਲ ਉਹ ਆਪਣੀ ਗੱਲ ਖੁੱਲ੍ਹ ਕੇ ਸੱਚ ਦੀ, ਹੱਕ ਦੀ ਕਰ ਸਕੇ। ਅਸੀਂ ਅਕਾਲ ਤਖਤ ਸਾਹਿਬ ਦੀ ਵੀ ਗੱਲ ਕਰਦੇ ਕਿ ਅਕਾਲ ਤਖਤ ਸਾਹਿਬ 'ਤੇ ਵੀ ਜਿੰਨਾ ਚਿਰ ਜਿਸ ਅਹੁਦੇ 'ਤੇ, ਉਸ ਥਾਂ 'ਤੇ ਉਹ ਪੰਥ ਨੂੰ ਸਮਰਪਿਤ ਸ਼ਖਸੀਅਤ ਨੂੰ ਵੀ ਬਿਠਾ ਲਈਏ, ਪਰ ਉਹਦੇ ਕੋਲ ਜਿੰਨਾ ਚਿਰ ਉਹਦਾ ਪ੍ਰਬੰਧ ਜਿਹੜਾ ਹੈਗਾ ਉਸ ਸਕੱਤਰੇਤ ਅਕਾਲ ਤਖਤ ਕੋਲੇ ਨਹੀਂ ਆਉਂਦਾ, ਉਨਾ ਚਿਰ ਉਹ ਹੱਕ ਸੱਚ ਤੇ ਉਸ ਤਰੀਕੇ ਨਾਲ ਨਹੀਂ ਚੱਲ ਸਕਦੇ, ਕਿਉਂਕਿ ਜਿੰਨਾ ਚਿਰ ਉਹਦੀ ਆਰਥਿਕਤਾ ਵੀ ਸ਼੍ਰੋਮਣੀ ਕਮੇਟੀ ਕੋਲੇ ਪਈ ਹੈ। ਇਵੇਂ ਹੀ ਨੌਜਵਾਨਾਂ ਦੀ ਵੀ ਜਿਹੜੀ ਹੈਗੀ ਉਹ ਹਰ ਪੱਖ ਤੋਂ ਸਾਨੂੰ ਮਤਲਬ ਜਿਹੜਾ ਉਹ ਸੋਚਣਾ ਪਏਗਾ। ਇੱਕ ਨੌਜਵਾਨੀ ਦੀ ਸਾਡੀ ਸਮੱਸਿਆ ਇਹ ਵੀ ਹੈ ਕਿ ਅਸੀਂ ਘਰਾਂ 'ਚ ਇੱਕ ਦੋ ਹਾਂ। ਇਹ ਵਿਸ਼ੇ ਤੋਂ ਸ਼ਾਇਦ ਮੈਂ ਬਾਹਰ ਗੱਲ ਕਰਨ ਲੱਗਾ ਸਿਰਫ 2 ਮਿੰਟ। ਇਹ ਇੱਕ ਬਹੁਤ ਗੰਭੀਰ ਵਿਸ਼ਾ ਹੈ ਕਿ ਸਾਡੀ 1 ਜਾਂ 2 ਤੇ ਬ੍ਰੇਕ ਜਿਹੜੀ ਲੱਗੀ ਹੋਈ ਹੈ, ਇਹ ਬਹੁਤ ਖਤਰਨਾਕ ਆ। ਜੇ ਸਾਡੇ ਘਰ ਵਿੱਚ 2 ਤੋਂ ਜਗ੍ਹਾ 4 ਭਰਾ ਅਸੀਂ ਹੋਵਾਂਗੇ ਤਾਂ ਫਿਰ 1-2 ਪੰਥ ਦੀ ਝੋਲੀ ਪੈ ਵੀ ਜਾਣ ਤੇ ਪਰਿਵਾਰ ਨੂੰ ਉਸ ਤਰੀਕੇ ਦਾ ਫਿਕਰ ਨਹੀਂ ਹੁੰਦਾ। ਤੇ ਮੇਰਾ ਖਿਆਲ ਕਿ ਸਾਨੂੰ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਜੋ ਪਿੱਛੇ ਤੇ ਵਾਪਰ ਗਿਆ, ਮੈਂ ਆਪਣੇ ਸਮੇਤ ਗੱਲ ਕਰ ਰਿਹਾ ਕਿ ਅਸੀਂ 1 ਤੋਂ ਅੱਗੇ ਵਧੀਏ, 2 ਤੋਂ ਅੱਗੇ ਵਧੀਏ, ਤੇ ਇਹ ਤੱਕ ਕੇ ਕਿ ਇੱਕ ਪੰਥ ਨੂੰ ਲੇਖੇ ਲਾਣਾ ਆ। ਉਹ ਲੱਗਣਾ ਨਹੀਂ ਲੱਗਣਾ ਉਹ ਗੁਰੂ ਸਾਹਿਬ ਜਾਣਦੇ ਨੇ। ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਕੁਛ ਨਹੀਂ ਹੁੰਦਾ। ਉਹ ਸਿਰ 'ਤੇ ਹੱਥ ਧਰ ਕੇ ਕਿਹਦੇ ਕੋਲੋਂ ਕਿਹੜੀ ਸੇਵਾ ਲੈਣੀ ਆ। ਪਰ ਜਿਹੜੇ ਹਾਲਾਤ ਨੇ ਇਹਦੇ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਜੇ ਸਾਡੀ ਗਿਣਤੀ ਇੱਕ ਪਾਸੇ ਹੈ ਥੋੜ੍ਹੇ, ਉਹ ਦੂਜੇ ਬਾਹਰ ਨੂੰ ਪ੍ਰਵਾਸ ਕਰ ਰਹੇ ਨੇ, ਅਤੇ ਇਸ ਲਈ ਸਾਨੂੰ ਇਹਦੇ ਵੱਲ ਵੀ ਜਿਹੜਾ ਉਹ ਧਿਆਨ ਕਰਨਾ ਚਾਹੀਦਾ ਆ। ਇੰਨੀਆਂ ਗੱਲਾਂ ਨਾਲ ਮੈਂ ਜਿਹੜੀ ਆਪਣੀ ਗੱਲ ਸਮਾਪਤੀ ਵੱਲ ਲੈ ਕੇ ਜਾਂਦਾ ਆ ਕਿ ਜਿਹੜੀ ਵੱਡਿਆਂ ਦੀ ਤਰਜ਼ ਦੇ ਉੱਪਰ ਨੌਜਵਾਨਾਂ ਦੀ ਜੇ ਇਸ ਤਰੀਕੇ ਨਾਲ ਕੋਈ ਇਕੱਠੀ ਸਾਂਝੀ ਕਮੇਟੀ ਜਿਹੜੀ ਬਣ ਸਕਦੀ ਹੈ, ਉਹ ਬਣਾ ਕੇ ਉਸ ਵਿਸ਼ਿਆਂ ਦੇ ਫਿਰ ਫੜ ਕੇ ਉਹਦੇ 'ਤੇ ਜਿਹੜਾ ਕੰਮ ਕੀਤਾ ਜਾ ਸਕੇ। ਉਹਦੇ ਨਾਲ ਅਸੀਂ ਆਪਣੀਆਂ ਧਿਰਾਂ ਨੇ ਜਿਨ੍ਹਾਂ ਧਿਰਾਂ 'ਚੋਂ ਅਸੀਂ ਆਏ ਹਾਂ, ਉੱਥੇ ਵੀ ਫਿਰ ਉਹੀ ਜਿਹੜੀ ਗੱਲ ਸਾਂਝੀ ਇੱਥੇ ਚੱਲੇਗੀ, ਉਹ ਲਿਜਾ ਕੇ ਜਿਹੜੀ ਅਸੀਂ ਆਪਣੇ ਪਿੱਛੇ ਪਾਰਟੀਆਂ ਦੇ ਵਿੱਚ ਗੱਲ, ਜਥੇਬੰਦੀ 'ਚ ਗੱਲ ਲਿਜਾ ਕੇ ਜਿਹੜੀ ਉਹ ਜ਼ਮੀਨੀ ਪੱਧਰ 'ਤੇ ਜਿਹੜਾ ਉਹਦੇ 'ਤੇ ਕੰਮ ਕਰ ਸਕਦੇ ਹੈਗੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੱਖ ਤੋਂ ਕਾਫੀ ਅਹਿਮ ਤੇ ਵਿਚਾਰਨਯੋਗ ਨੁਕਤੇ ਤੇ ਸੁਝਾਅ ਜਿਹੜੇ ਉਹ ਵੀਰ ਗੁਰਨਾਮ ਸਿੰਘ ਹੋਣਾ ਨੇ ਸਾਂਝੇ ਕੀਤੇ ਹੈ, ਤੇ ਲਗਭਗ ਜਿੰਨੇ ਕੁ ਬੁਲਾਰਿਆਂ ਨੂੰ ਮੈਂ ਜਾਣਦਾ ਸੀਗਾ ਉਹਨਾਂ ਸਾਰਿਆਂ ਨੇ ਇੱਕ ਵਾਰ ਆਪਣੇ ਵਿਚਾਰ ਰੱਖ ਲਏ। ਕੁਛ ਵੀਰ ਨਵੇਂ ਆਏ ਨੇ, ਜੇ ਉਹਨਾਂ ਨੇ ਕੋਈ ਵਿਚਾਰ ਆਪਣੇ ਸਾਂਝੇ ਕਰਨੇ ਹੋਣ ਉਹ ਜ਼ਰੂਰ ਆਪ ਬੇਸ਼ੱਕ ਹੱਥ ਖੜਾ ਕਰਕੇ ਦੱਸ ਦਿਓ, ਫਿਰ ਮਾਈਕ ਪਹੁੰਚਦਾ ਕਰ ਦਿੰਦੇ। ਅਤੇ ਜਿੰਨੇ ਆਪਾਂ ਬੈਠੇ ਹਾਂ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਦੇ ਵਿੱਚ ਹੀ ਖਾਸ ਕਰਕੇ ਜਿਹੜੇ ਹਾਲੀਆ ਨੁਕਤੇ ਆਏ, ਜਿਨ੍ਹਾਂ ਬਾਰੇ ਪਹਿਲਾਂ ਵੀ ਵਿਚਾਰ ਹੋਈ ਕਿ ਜਿਹੜਾ ਤਖ਼ਤ ਸਾਹਿਬਾਨ ਦਾ ਪ੍ਰਬੰਧ ਆ, ਐਸੀ ਗੱਲ ਨਹੀਂ ਹੈ ਕਿ ਬੀਤੇ ਸਮੇਂ ਦੇ ਦੌਰਾਨ ਕੋਸ਼ਿਸ਼ਾਂ ਨਹੀਂ ਹੋਈਆਂ ਉਹਨੂੰ ਬਦਲਣ ਦੇ ਵਾਸਤੇ, ਪਰ ਉਹ ਆਪਾਂ ਸਭ ਨੂੰ ਪਤਾ ਆ ਕਿ ਉਹ ਕੋਈ ਵੀ ਕਿਸੇ ਤਰ੍ਹਾਂ ਦਾ ਬਦਲ ਬਣ ਕੇ ਨਹੀਂ ਸਾਹਮਣੇ ਆ ਸਕੀਆਂ। ਕੀ ਕਾਰਨ ਸੀਗਾ, ਕਿਉਂ ਇਹ ਨਹੀਂ ਹੋ ਸਕਿਆ? ਅਤੇ ਜੇਕਰ ਹੁਣ ਦੁਬਾਰਾ ਗੱਲ ਚੱਲ ਰਹੀ ਹੈ ਕਿ ਤਖ਼ਤ ਸਾਹਿਬ ਦਾ ਪ੍ਰਬੰਧ ਜਿੰਨਾ ਹੋ ਸਕੇ ਓਨਾ ਉਹਨੂੰ ਪੰਥਕ ਰਵਾਇਤ ਦੇ ਅਨੁਸਾਰ ਕਰਨਾ, ਜੇ ਪਹਿਲੇ ਯਤਨ ਕਾਮਯਾਬ ਨਹੀਂ ਹੋ ਸਕੇ ਤਾਂ ਹੁਣ ਆਪਾਂ ਕੀ ਕਿਸ ਲਾਈਨ ਦੇ ਉੱਪਰ ਸੋਚਦੇ ਹਾਂ ਅਤੇ ਕਿਉਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਇਹ ਕੀਤਾ ਜਾ ਸਕਦਾ? ਕਿਉਂਕਿ ਆਮ ਜਿਹੜੀ ਇੱਕ ਧਾਰਨਾ ਬੈਠੀ ਹੋਈ ਆ ਉਹਦੇ ਵਿੱਚ ਇਹ ਹੈਗਾ ਕਿ ਤਖ਼ਤ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਰਾਹੀਂ ਆਉਣੀ ਹੈ, ਅਤੇ ਜ਼ਿਆਦਾਤਰ ਇਹ ਹੈ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਾਡੀ ਦਿੱਕਤ ਇਹ ਹੈਗੀ ਕਿ ਉਹਦੇ ਵਿੱਚ ਬਹੁਤ ਸਾਰੇ ਧੜੇ ਨੇ, ਉਹ ਧੜੇ ਇਕੱਠੇ ਹੋ ਕੇ ਚੋਣ ਨਹੀਂ ਲੜਦੇ, ਇਸ ਕਰਕੇ
ਜਿਹੜਾ ਮੌਜੂਦਾ ਪ੍ਰਬੰਧ ਆ ਉਹ ਦੁਬਾਰਾ ਆ ਜਾਂਦਾ। ਸੋ ਇਹ ਸਾਰੀ ਸਥਿਤੀ ਲਗਭਗ ਪਿਛਲੇ 20 ਸਾਲ ਤੋਂ ਅਸੀਂ ਵੀ ਦੇਖ ਰਹੇ ਇਸੇ ਤਰ੍ਹਾਂ ਹੀ ਆ। ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਪਿਛਲੇ 20 ਸਾਲ ਦੇ ਦੌਰਾਨ ਇਲੈਕਸ਼ਨ ਜਿਹੜੀ ਆ ਉਹ ਸਿਰਫ 2 ਵਾਰ ਹੀ ਹੋਈ ਹੈ, ਇੱਕ 2004 ਦੇ ਵਿੱਚ ਅਤੇ ਇੱਕ 2011 ਦੇ ਵਿੱਚ। ਸੋ ਇਹ ਸਾਰੇ ਹਾਲਾਤ ਦੇ ਮੱਦੇਨਜ਼ਰ ਕਿਸ ਤਰੀਕੇ ਦੇ ਨਾਲ ਕਿਹੜੀ ਉਹ ਜੁਗਤ ਹੋਵੇ, ਇਹਦੇ ਬਾਰੇ ਦੇ ਵਿੱਚ ਮੈਨੂੰ ਲੱਗਦਾ ਕਿ ਆਪਾਂ ਨੂੰ ਜ਼ਰੂਰ ਵਿਚਾਰ ਕਰਨੀ ਚਾਹੀਦੀ। ਦੂਸਰੀ ਜਿਹੜੀ ਗੱਲ SGPC ਇਲੈਕਸ਼ਨ ਦੀ ਵੀ ਹੈਗੀ, ਵੈਸੇ ਤਾਂ ਦੇਖੋ ਗੁਰਦੁਆਰਾ ਪ੍ਰਬੰਧ ਦੇ ਵਿੱਚ ਇੱਕ ਹਿੱਸਾ ਹੀ ਹੈਗਾ ਔਰ ਸਾਰੇ ਗੁਰਦੁਆਰਾ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਵੀ ਨਹੀਂ ਹੈਗੇ। ਸੋ ਜਿੱਥੇ ਜਿੱਥੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਬੰਧ ਹੈ ਆ, ਕਿਸੇ ਲੋਕਲ ਸੰਗਤ ਕੋਲ ਆ, ਜਥੇ ਕੋਲ ਆ, ਉਹ ਵੀ ਆਪਾਂ ਦੇਖੀਏ ਕਿ ਉਹ ਕੋਈ ਬਹੁਤਾ ਪੰਥਕ ਜੁਗਤ ਦੇ ਅਨੁਸਾਰ ਹੀ ਨਹੀਂ ਹੈਗਾ। ਉਹ ਵੀ ਜਿਹੜਾ ਇੱਕ ਮਤਲਬ ਕਾਨੂੰਨ ਵਾਲਾ ਸਿਸਟਮ ਹੈ। ਬੇਸ਼ੱਕ ਉਹਦੇ ਉੱਪਰ ਗੁਰਦੁਆਰਾ ਐਕਟ ਨਹੀਂ ਹੈਗਾ, ਉਹ ਜੇ ਗੁਰਦੁਆਰਾ ਐਕਟ ਦੇ ਤਹਿਤ ਬਣਿਆ ਹੋਇਆ ਬੋਰਡ ਨਹੀਂ ਹੈ, ਅਤੇ ਜ਼ਿਆਦਾਤਰ ਗੁਰਦੁਆਰਾ ਸਾਹਿਬਾਨ ਜਿਹੜੇ ਆ ਉਹ ਸੁਸਾਇਟੀ ਐਕਟ ਦੇ ਅੰਦਰ ਰਜਿਸਟਰਡ ਹੈਗੇ ਆ। ਅੱਛਾ, ਜਿਹੜੇ ਨਹੀਂ ਵੀ ਹੈਗੇ ਉੱਥੇ ਦਾ ਪ੍ਰਬੰਧ ਵੀ ਜਿਹੜਾ ਉਹ ਪੰਥਕ ਜੁਗਤ ਦੇ ਅਨੁਸਾਰ ਹੀ ਨਹੀਂ ਹੈ। ਔਰ ਜਿਹੜੀ ਇੱਕ ਗੱਲ ਹਾਲਾਂਕਿ ਵੱਖਰੇ ਸੰਦਰਭ ਦੇ ਵਿੱਚ ਹਰਨੇਕ ਸਿੰਘ ਹੋਣਾ ਨੇ ਕੀਤੀ ਸੀ ਕਿ ਪਤਾ ਨਹੀਂ ਹੈ, ਉਹ ਇਸ ਮਾਮਲੇ ਦੇ ਵਿੱਚ ਵੀ ਬਹੁਤ ਹੈ ਕਿ ਪੰਥਕ ਜੁਗਤ ਦੇ ਅਨੁਸਾਰ ਹੀ ਪ੍ਰਬੰਧ ਦੇ ਅਹਿਮ ਤੱਤ ਕਿਹੜੇ ਹੁੰਦੇ ਆ, ਇਹਦੇ ਬਾਰੇ ਜਾਣਕਾਰੀ ਵੀ ਨਹੀਂ ਹੈ। ਸੋ ਇਹ ਸਾਰੀਆਂ ਗੱਲਾਂ ਮਹੱਤਵਪੂਰਨ ਹੈਗੀਆਂ ਔਰ ਆਪਣੀ ਕੋਸ਼ਿਸ਼ ਵੀ ਮੈਂ ਇਹੀ ਸੁਝਾਊਂਗਾ ਇਸ ਸੰਬੰਧ ਦੇ ਵਿੱਚ ਆਪਾਂ ਡਿਸਕਸ਼ਨ 'ਚ ਥੋੜ੍ਹੀ ਅੱਗੇ ਨੁਕਤਾਬੱਧ ਤਰੀਕੇ ਦੇ ਨਾਲ ਤੋਰ ਸਕੀਏ। ਬਾਕੀ ਸੁਝਾਅ ਵੀ ਗੁਰਨਾਮ ਸਿੰਘ ਹੋਣਾ ਦਾ ਆਇਆ, ਉਹਦੇ ਬਾਬਤ ਵੀ ਸਾਡੀਆਂ ਸ਼ਖਸੀਅਤਾਂ ਨੂੰ ਵੀ ਆਪਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹਦੇ ਸੰਬੰਧ ਦੇ ਵਿੱਚ ਵੀ ਆਪਾਂ ਜ਼ਰੂਰ ਗੌਰ ਕਰੀਏ। ਅਤੇ ਕਿਸੇ ਨੇ ਆਪਣੇ ਵਿਚਾਰ ਰੱਖਣੇ ਹੋਣ ਤਾਂ ਖੁੱਲ੍ਹੇ ਰੂਪ ਦੇ ਵਿੱਚ ਜਾਂ ਤੁਸੀਂ ਸੁਨੇਹਾ ਭੇਜ ਸਕਦੇ ਹੋ ਕਿ ਤੁਸੀਂ ਆਪਣੇ ਵਿਚਾਰ ਰੱਖਣੇ ਚਾਹੁੰਦੇ। ਗੁਰਮੀਤ ਸਿੰਘ ਜੀ ਕੋਈ ਆਪਣੀ ਰਾਏ ਰੱਖਣੀ ਚਾਹੁੰਦੇ ਨੇ? ਵਾਹਿਗੁਰੂ ਜੀ ਕਾ ਖਾਲਸਾ ਅਤੇ ਅਸੀਂ ਜੋ ਵੀ ਡਿਸਕਸ਼ਨਸ ਕਰ ਰਹੇ ਹਾਂ ਨਾ, ਅਸੀਂ ਉਹੀ ਕੰਮ ਕਰ ਰਹੇ ਹਾਂ ਓਲਡ ਵਾਈਨ ਇਨ ਨਿਊ ਬੋਟਲ, ਜੋ ਪਿਛਲੇ 100 ਸਾਲ ਤੋਂ ਚੱਲ ਰਿਹਾ। ਅਤੇ ਮੈਨੂੰ ਜੋ ਲੱਗਦਾ ਕਿ ਸਾਨੂੰ ਸੈਲਫ ਕਲੈਰਿਟੀ ਦੀ ਲੋੜ ਹੈਗੀ ਹੈ ਫਸਟ, ਇਸ ਤੋਂ ਪਹਿਲਾਂ ਕਿ ਅਸੀਂ ਕਰੋ ਟੁਰੀਏ ਕਿ ਚੋਣਾਂ ਰਾਹੀਂ ਚੇਂਜ ਹੋਏਗਾ, ਕਿਵੇਂ ਚੇਂਜ ਹੋਏਗਾ, ਇਹ ਕਲੈਰਿਟੀ ਦੀ ਲੋੜ ਜ਼ਰੂਰੀ ਹੈ। 2-3 ਐਗਜ਼ਾਮਪਲਸ ਜੋ ਅਸੀਂ ਹੰਡਾਇਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। RSS ਦਾ ਕੋਈ ਬੰਦਾ ਚੋਣ ਲੜਦਾ ਹੈ, ਜੇ ਲੜਦਾ ਤਾਂ ਮੈਨੂੰ ਦੱਸ ਦਿਓ। RSS ਰੂਟ ਵਿੰਗ ਹੈਗੀ ਹੈ BJP ਦੀ, ਜੋ ਇਸ ਵੇਲੇ ਪਾਵਰ 'ਚ ਹੈ। ਪਿੱਛੇ ਬਹੁਤ ਡਿਸਕਸ਼ਨਸ ਹੋਈਆਂ ਸਨ ਜਦੋਂ ਅਸੀਂ ਸਟੇਟਸ ਦੀ ਐਨਾਲਿਸਿਸ ਕਰ ਰਹੇ ਸੀਗੇ ਕਿ ਕਿਹੜੇ ਬੰਦੇ ਪਾਵਰਸ ਵਿੱਚ ਆ ਸਕਦੇ ਨੇ ਅਤੇ ਪਾਵਰ ਕਿਵੇਂ ਮੂਵ ਕਰਦੀ ਹੈ। ਦਿੱਲੀ ਬੈਠੇ non-Sikh ਸਕਾਲਰਸ ਨਾਲ ਜਦੋਂ ਡਿਸਕਸ਼ਨ ਹੋਈ, ਉਹਨਾਂ ਨੇ ਦੱਸਿਆ ਕਿ BJP ਦੇ ਕੋਲ 2 ਵਿੰਗਸ ਨੇ ਬੇਸਿਕਲੀ, ਜੋ RSS ਦੇ ਥਰੂ ਆਉਂਦੀ ਹੈ। ਇੱਕ ਹੈ ਐਗਜ਼ੀਕਿਊਟਿਵ ਵਿੰਗ, ਇੱਕ ਹੈ ਲੈਜਿਸਲੇਟਿਵ ਵਿੰਗ। ਜਿਹੜੀ ਐਗਜ਼ੀਕਿਊਟਿਵ ਵਿੰਗ ਹੈ ਉਹ ਕਦੀ ਚੋਣ ਨਹੀਂ ਲੜਦੀ, ਜੋ ਸਾਰਾ ਬ੍ਰੇਨ ਸਟੋਰਮਿੰਗ ਕਰਦੀ ਹੈ ਕਿਹਨੂੰ ਉਠਾਉਣਾ ਕਿਹਨੂੰ ਬਿਠਾਉਣਾ ਹੈ। ਅਤੇ ਇੱਕ ਲੈਜਿਸਲੇਟਿਵ ਵਿੰਗ ਹੈ ਜਿਹੜੀ ਚੋਣ ਲੜਦੀ ਹੈ। ਤੁਸੀਂ ਇੱਕ ਚੀਜ਼ ਨੋਟ ਕਰਨਾ, ਜਦੋਂ ਕਾਂਗਰਸ ਦਾ ਇੱਕ ਵੱਡਾ ਲੀਡਰ ਛੱਡਦਾ ਹੈ ਤਾਂ ਉਹ ਆਪਣੇ ਨਾਲ ਆਪਣਾ ਕੈਡਰ ਲੈ ਜਾਂਦਾ ਹੈ, ਪਰ BJP ਰਾਤੋਂ ਰਾਤ ਆਪਣੇ ਲੀਡਰ ਚੇਂਜ ਕਰ ਦਿੰਦੀ, ਈਵਨ ਚੀਫ ਮਿਨਿਸਟਰ ਚੇਂਜ ਕਰ ਦਿੰਦੀ ਹੈ। ਨਾ ਕੈਡਰ ਟੁੱਟਦਾ ਹੈ, ਨਾ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ, ਕਿਉਂਕਿ ਉਹ ਪ੍ਰੋਸੈਸ ਡਿਪੈਂਡੈਂਟ ਨੇ, ਉਹ ਪੀਪਲ ਡਿਪੈਂਡੈਂਟ ਨਹੀਂ ਹੈਗੇ। ਜੋ ਸਾਡਾ ਪੁਰਾਣਾ ਸਿਸਟਮ ਸੀਗਾ ਮਿਸਲਾਂ ਵੇਲੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ, ਉਹ ਪ੍ਰੋਸੈਸ ਡਿਪੈਂਡੈਂਟ ਸੀਗਾ, ਕੋਈ ਫਿਕਸੇਸ਼ਨ ਨਹੀਂ ਸੀਗੀ, ਅਤੇ ਉਹ ਪ੍ਰੋਸੈਸ ਹਰ ਥਾਂ 'ਤੇ ਚੱਲਦਾ ਸੀਗਾ। ਥੋੜ੍ਹਾ ਬਹੁਤ ਚੇਂਜ ਆਪਣੇ ਨਿੱਜੀ ਰਵਾਇਤਾਂ ਜਾਂ ਨਿੱਜੀ ਕਲਚਰ ਕਰਕੇ ਅਲੱਗ-ਅਲੱਗ ਥਾਵਾਂ 'ਚ ਹੋ ਸਕਦਾ ਹੈ, ਪਰ ਉਹ ਪ੍ਰੋਸੈਸ ਇੱਕ ਸਿਮਿਲਰ ਸੀਗਾ, ਇੱਕ ਪੈਟਰਨ ਸੀਗਾ। ਸਾਨੂੰ ਉਹ ਪ੍ਰੋਸੈਸ ਐਸਟੈਬਲਿਸ਼ ਕਰਨ ਦੀ ਲੋੜ ਹੈ। ਜੇ ਅਸੀਂ ਉਸ ਪ੍ਰੋਸੈਸ 'ਚ ਨਹੀਂ ਆਵਾਂਗੇ, ਫਿਰ ਅਸੀਂ ਹਰ 2 ਸਾਲ ਬਾਅਦ, 4 ਸਾਲ ਬਾਅਦ, 10 ਸਾਲ ਬਾਅਦ ਇਹ ਸੇਮ ਡਿਸਕਸ਼ਨਸ ਚੱਲਦੀਆਂ ਰਹਿਣਗੀਆਂ। ਦਿੱਲੀ ਕਮੇਟੀ ਦੇ ਪਿਛਲੇ ਇਲੈਕਸ਼ਨਸ ਵਿੱਚ ਬਹੁਤ ਕਲੋਜ਼ਲੀ ਵਾਚ ਕੀਤਾ ਹੈ, ਐਕਟਿਵਲੀ ਪਾਰਟਿਸਿਪੇਟ ਕੀਤਾ ਹੈ, ਵੋਟਾਂ ਬਣਾਉਣ ਵਿੱਚ, ਸਰਕਾਰ ਨਾਲ ਤਾਲਮੇਲ ਕਰਨ ਵਿੱਚ, ਵੈਬਸਾਈਟਸ ਦੀ ਪ੍ਰੋਬਲਮ ਸਾਰਾ ਕੁਝ ਕਰਨ ਵਿੱਚ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਆਪਾਂ ਵਿਕਟਿਮ ਮੋਡ ਦਿਖਾਉਂਦੇ ਹਾਂ। 2013 ਵਿੱਚ ਹਾਈ ਕੋਰਟ ਦੀ ਰੂਲਿੰਗ ਹੈਗੀ ਹੈ ਨਵੀਆਂ ਵੋਟਾਂ ਬਣਾਈ ਜਾਣ। ਅੱਜ 2022 ਹੈ, ਵੋਟਾਂ ਨਵੀਆਂ ਨਹੀਂ ਬਣੀਆਂ। ਉਹ ਨਹੀਂ ਚਾਹੁੰਦੇ ਨਵੀਆਂ ਵੋਟਾਂ ਬਣਨ। ਜਿਹੜੀ ਵੋਟਿੰਗ ਲਿਸਟ ਹੈ ਉਹ 38 ਈਅਰਸ ਪੁਰਾਣੀ ਚੱਲ ਰਹੀ ਹੈ। ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਦਾ। ਇਹ ਸਾਰਾ ਕਾਰਜ ਕਰਦੇ ਹੋਏ ਇਹਨਾਂ ਨੇ ਮੈਨੂੰ ਬੁਲਾ ਲਿਆ ਆਪਣੀ ਮੀਟਿੰਗਸ ਵਿੱਚ। ਉਹ ਮੀਟਿੰਗਸ ਵਿੱਚ ਮਿਨਿਸਟਰ ਜਿਹੜਾ ਇੰਚਾਰਜ ਹੈਗਾ ਦਿੱਲੀ ਗੁਰਦੁਆਰਾ ਇਲੈਕਸ਼ਨਸ ਦਾ, ਉਹ ਮੌਜੂਦ ਸੀਗਾ, ਅਤੇ ਬਾਕੀ ਜਿਹੜੇ ਬੰਦੇ ਸਨ ਉਹ ਮੌਜੂਦ ਸਨ।
ਉਹਨਾਂ ਨੇ ਅੰਦਰ ਖਾਤੇ ਪਹਿਲਾਂ ਡਿਸਾਈਡ ਕੀਤਾ ਹੋਇਆ ਸੀਗਾ ਕਿ ਜਿਹੜੀਆਂ 2021 ਵਾਲੀਆਂ ਚੋਣਾਂ ਹੋਣਗੀਆਂ 22 ਵਾਲੀਆਂ ਉਹ EVM ਦੇ ਥਰੂ ਹੋਣਗੀਆਂ। ਇਟ ਵਾਸ ਪ੍ਰੀ ਡਿਸਾਈਡਡ। ਉਹਨਾਂ ਨੇ ਸਿਰਫ ਮਤਾ ਪਾਸ ਕਰਨਾ ਸੀਗਾ ਤੇ ਬਾਕੀ ਜਿਹੜੀ 6 ਨੁਮਾਇੰਦੇ ਆਏ ਸਨ 6 ਪਾਰਟੀਆਂ ਦੇ, ਉਹਨਾਂ ਤੋਂ ਸਿਰਫ ਅਪਰੂਵਲ ਲੈਣੀ ਸੀ। ਉੱਥੇ ਅਸੀਂ ਰੌਲਾ ਪਾਤਾ ਕਿ EVM ਦੇ ਥਰੂ ਨਹੀਂ ਹੋਏਗਾ। ਕੁਦਰਤੀ ਮੌਜੂਦ ਸੀਗਾ ਇੱਕ ਮੈਂ ਤੇ ਇੱਕ ਮੇਰੇ ਨਾਲ ਹੋਰ ਇੱਕ ਸਾਥੀ ਸੀਗਾ ਜੋ ਨਹੀਂ ਚਾਹੁੰਦਾ ਸੀਗਾ EVM ਨਾਲ ਵੋਟ ਹੋਵੇ, ਤੇ ਉਹ ਗੱਲ ਉੱਥੇ ਰੁਕ ਗਈ। ਬਟ ਇਟ ਵਾਸ ਆਲਰੇਡੀ ਕਲੀਅਰਡ ਕਿ ਅਸੀਂ ਮਤਾ ਪਾਸ ਕਰਨਾ ਹੈ, ਪੇਪਰ 'ਚ ਆ ਜਾਏਗਾ ਪ੍ਰੈਸ ਨੋਟ, ਤੇ ਇਸ ਵਾਰ EVM 'ਚ ਹੋ ਜਾਏਗਾ। ਤੇ ਮੇਰਾ ਸਿਰਫ ਇਹ ਕਹਿਣ ਦਾ ਮਤਲਬ ਹੈ ਕਿ ਸਾਨੂੰ ਫੋਕਸ ਹੋ ਕੇ ਸਿਰਫ ਅਕਾਲ ਤਖਤ ਸਾਹਿਬ ਦੀ ਜਿਹੜੀ ਆਜ਼ਾਦ ਹਸਤੀ ਹੈ ਉਸ ਬਾਰੇ ਕੰਮ ਕਰਨਾ ਚਾਹੀਦਾ। SGPC ਚੋਣਾਂ ਵਿੱਚ ਤੁਸੀਂ ਆਪਣੀ ਰਾਏ ਦਿਓ, ਆਪਣਾ ਪ੍ਰੈਸ਼ਰ ਗਰੁੱਪ ਬਣਾਓ, ਪਰ ਸਾਨੂੰ ਐਕਟਿਵ ਪੋਲਿਟਿਕਸ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਨਾ ਸਰਮਾਇਆ ਹੈ, ਨਾ ਟਾਈਮ ਹੈ, ਨਾ ਸਾਡਾ ਪ੍ਰੋਸੈਸ ਹੈ। ਜਦ ਤੱਕ ਅਸੀਂ ਇਸ ਬਾਰੇ ਕਲੈਰਿਟੀ ਨਹੀਂ ਹੋਵਾਂਗੇ ਫਿਰ ਆਪਾਂ ਉਹ ਕਰਦੇ ਰਹਾਂਗੇ। ਤੇ ਜਿੰਨਾ ਕੁ ਜੇ ਤੁਸੀਂ ਮੇਰੇ ਪਿਛੋਕੜ ਵੱਲ ਜਾਓਗੇ, ਔਰ ਜਿੱਥੇ ਅੱਜ ਮੈਂ ਬੈਠਾ, ਜੇ ਮੇਰੀ ਸੂਈ ਉੱਥੇ ਅਟਕੀ ਹੁੰਦੀ ਤਾਂ ਅੱਜ ਮੈਂ ਇੱਥੇ ਨਹੀਂ ਹੋਣਾ ਸੀਗਾ, ਟੂ ਬੀ ਵੈਰੀ ਫਰੈਂਕ ਵਿਥ ਯੂ। ਮੇਰੀ ਸਿਰਫ ਰਿਕੁਐਸਟ ਹੈ ਕਿ ਆਪਾਂ ਨੂੰ ਲੋਕਲ ਲੈਵਲ 'ਚ ਆਪਣੀ ਐਜੂਕੇਸ਼ਨ ਗੁਰੂ ਅਨੁਸਾਰੀ, ਮੈਂ ਹੁਣੇ ਅੱਜ ਦੀ ਗੱਲ ਦੱਸਦਾ, ਵੀਰ ਜੀ ਨਾਲ ਬੈਠੇ ਸੀਗੇ ਤੇ ਡਿਸਕਸ਼ਨ ਹੋਈ ਕਿ ਜਿਹੜੀ ਰਾਜਨੀਤੀ ਦਾ ਸਿਸਟਮ ਦੀ ਜਿਹੜਾ ਕੰਮ ਕਰਨਾ ਹੈ ਉਹ ਕਿਵੇਂ ਕਰਿਆ ਜਾਏ। ਤੇ ਮੇਰੇ ਮਨ 'ਚੋਂ ਗੱਲ ਨਿਕਲੀ ਕਿ ਸਾਨੂੰ ਕੌਨਸਟੀਟਿਊਸ਼ਨਸ ਔਰ ਬਾਕੀ ਲਾਜ਼ ਪੜ੍ਹਨੇ ਪੈਣਗੇ। ਤੇ ਗੁਰਪ੍ਰੀਤ ਸਿੰਘ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਨਹੀਂ, ਸਾਨੂੰ ਆਪਣਾ ਪੜ੍ਹਨਾ ਪਏਗਾ, ਸਾਨੂੰ ਕਿਸੇ ਦਾ ਮਾਈਂਡਸੈਟ ਲੈ ਕੇ ਨਹੀਂ ਪੜ੍ਹਨਾ। ਤੇ ਮੇਰੀ ਸਿਰਫ ਇਹ ਬੇਨਤੀ ਹੈ, ਬਾਕੀ ਮੈਂ ਹੋਰ ਡਿਸਕਸ਼ਨਸ ਕਰਾਂਗਾ ਕਿ ਜਿਹੜਾ ਇਹ ਪ੍ਰੋਸੈਸ ਵੈਸਟ ਵਾਲਾ ਹੈ ਨਾ, ਸਾਨੂੰ ਟੋਟਲੀ ਸ਼ਟ ਡਾਊਨ ਕਰਨਾ ਪਏਗਾ। ਹੋਰ ਸਕਸੈਸ ਇੱਕ ਸਾਲ 'ਚ ਨਹੀਂ ਆਏਗਾ, ਉਹ 2 ਸਾਲ 3 ਸਾਲ 4 ਸਾਲ। ਮੈਂ ਇੱਕ ਗੱਲ ਬੜੇ ਖੁੱਲ੍ਹੇ ਤੌਰ 'ਤੇ ਕਹਿਣਾ ਚਾਹ ਰਿਹਾ, ਜੇ ਕੱਲ੍ਹ ਨੂੰ ਤੁਹਾਨੂੰ 2 ਸਾਲ ਬਾਅਦ ਜਾਂ ਲੈਟ ਸੇ 6 ਮਹੀਨੇ ਬਾਅਦ ਜਾਂ 3 ਸਾਲ ਬਾਅਦ ਖਾਲਿਸਤਾਨ ਮਿਲ ਜਾਂਦਾ ਹੈ ਕਿਸੇ ਐਕਸਟਰਨਲ ਰੀਜ਼ਨ ਕਰਕੇ, ਕਿ ਤੁਸੀਂ ਸਾਂਭ ਸਕਦੇ ਹੋ? ਤੁਹਾਡੇ ਕੋਲ ਪ੍ਰੋਸੈਸ ਹੀ ਨਹੀਂ ਹੈਗਾ, ਤੁਹਾਡੇ ਕੋਲ ਸਿਸਟਮ ਹੀ ਨਹੀਂ ਹੈਗਾ। ਮਹਾਰਾਜਾ ਰਣਜੀਤ ਸਿੰਘ ਵੇਲੇ ਕੀ ਸਿਸਟਮ ਸੀਗਾ ਸਾਨੂੰ ਉਹ ਵੀ ਐਗਜ਼ੈਕਟਲੀ ਨਹੀਂ ਪਤਾ ਕਿ ਉਹਨਾਂ ਨੇ ਕਿੰਨਾ ਇੰਨਾ ਵੱਡਾ ਰਾਜ ਸਾਂਭਿਆ। 12,000 ਤੋਂ ਜ਼ਿਆਦਾ ਪਿੰਡ ਹੈਗੇ ਨੇ ਪੰਜਾਬ ਵਿੱਚ, ਹੋਰ ਹਰ ਪਿੰਡ ਦਾ ਅਲੱਗ ਕਲਚਰ ਹੈਗਾ, ਲੈਂਗੁਏਜ ਅਲੱਗ ਹੈਗੀ ਹੈ, ਸਿਸਟਮਸ ਅਲੱਗ ਨੇ, ਖੇਤੀ ਅਲੱਗ ਹੈਗੀ ਹੈ, ਬਹੁਤ ਸੇ ਪੈਟਰਨਸ ਨੇ ਜੋ ਸਾਨੂੰ ਪੜ੍ਹਨੇ ਪੈਣਗੇ। ਮੇਰੀ ਸਿਰਫ ਇਹ ਰਿਕੁਐਸਟ ਨੌਜਵਾਨ ਵੀਰਾਂ ਨੂੰ ਕਿ ਸਾਨੂੰ ਜਿਹੜਾ ਵੈਸਟ ਮਾਈਂਡਸੈਟ ਨੂੰ ਆਪਣੇ ਘਰੋਂ, ਆਪਣੇ ਸਿਸਟਮਸ ਤੋਂ, ਆਪਣੇ ਮਨਾਂ ਤੋਂ ਤੋੜਨਾ ਪਏਗਾ। ਉਸ ਤੋਂ ਬਾਅਦ ਆਪਾਂ ਅੱਗੇ ਟੁਰ ਸਕਾਂਗੇ ਕਿ ਕੀ ਸਿਸਟਮ ਹੈਗਾ, ਫਿਰ ਆਪਣਾ ਰੋਲ ਪਹਿਚਾਣੇ। ਹੁਣ ਮੈਨੂੰ ਪਤਾ ਹੈ ਕਿ ਮੈਂ ਐਗਜ਼ਾਮਪਲ ਪਰਸਨਲੀ ਕਹਿ ਰਿਹਾ, ਮੈਂ ਕਦੀ ਵੀ ਇੰਸ਼ੋਰੈਂਸ ਦਾ ਕੰਮ ਨਹੀਂ ਕਰ ਸਕਦਾ ਅਤੇ ਮੈਂ ਕਦੀ ਇੰਸ਼ੋਰੈਂਸ ਸੈਕਟਰ 'ਚ ਗਿਆ ਹੀ ਨਹੀਂ। ਮੇਰਾ ਬੇਸਿਕਲੀ ਕੰਮ ਆਪਰੇਸ਼ਨਸ, ਟੀਮ ਵਰਕਿੰਗ, ਮੈਨੇਜਮੈਂਟ, ਕ੍ਰਾਈਸਿਸ ਹੈਂਡਲਿੰਗ ਦਾ ਰਿਹਾ, ਮੈਂ ਉਹ ਕਰ ਸਕਦਾ। ਅਤੇ ਅਸੀਂ ਆਪਣਾ ਰੋਲ ਪਹਿਚਾਣੀਏ, ਉਸ ਰੋਲ ਮੁਤਾਬਕ ਜਿਹੜੀ ਸੇਵਾ ਅਸੀਂ ਲੈ ਸਕਦੇ ਹਾਂ ਉਹ ਲਈਏ। ਹੁਣ ਵੀਰ ਜਦੋਂ ਮੂਵੀ ਦਾ ਕੰਮ ਚੱਲਿਆ, ਮੈਨੂੰ ਪਤਾ ਸਿਰਫ 5 ਬੰਦਿਆਂ ਨੇ ਦਸਤਾਨੇ ਸ਼ਹਾਦਤ ਬਾਰੇ ਪੂਰਾ ਜ਼ੋਰ ਲਾਤਾ ਅਤੇ ਉਹ ਇੱਕ ਮੂਵਮੈਂਟ ਬਣ ਗਈ ਅਤੇ SGPC ਨੂੰ ਵੀ ਚੁੱਕਣਾ ਪਿਆ, ਬਾਕੀ ਨੂੰ ਵੀ ਚੁੱਕਣਾ ਪਿਆ। ਵੀਰ ਬਾਲ ਦਿਵਸ ਜਿਵੇਂ ਆਇਆ, ਉਦੋਂ ਸਿਰਫ 5 ਜਾਂ 6 ਬੰਦਿਆਂ ਨੇ ਦਿੱਲੀ ਵਿੱਚ ਕੰਮ ਕੀਤਾ ਹੈ, ਉਹ ਪੂਰਾ ਜ਼ੋਰ ਲਾਇਆ ਅਤੇ ਇੰਨਾ ਅਸਰ ਹੋ ਗਿਆ ਕਿ ਉਹ ਉਸ ਤਰੀਕੇ ਨਾਲ ਫਲੋਰਿਸ਼ ਨਹੀਂ ਕਰ ਸਕੇ। ਹੋਰ ਉਹੀ ਅਸਰ ਸੀਗਾ ਕਿ 29 ਤਰੀਕ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਰਕਾਬਗੰਜ ਸਾਹਿਬ ਹੁੰਦੇ ਨੇ, ਕਮੇਟੀ ਦਾ ਕੋਈ ਮੈਂਬਰ ਸਟੇਜ 'ਚ ਨਹੀਂ ਹੁੰਦਾ ਅਤੇ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਕੋਲੋਂ ਸਰੂਪਾ ਦਵਾਇਆ ਜਾਂਦਾ ਹੈ। ਅਤੇ ਪ੍ਰੈਸ਼ਰ ਤੇ ਉਹ ਫੀਲ ਕਰ ਰਹੇ ਨੇ, ਸਿਰਫ ਫੋਕਸ ਹੋ ਕੇ ਕੰਮ ਕਰਨ ਦੀ ਲੋੜ ਹੈ ਅਤੇ ਸਿਸਟਮ ਨੂੰ ਸਮਝ ਕੇ ਕੰਮ ਕਰਨ ਦੀ ਲੋੜ ਹੈ। ਬਾਕੀ ਹੋਰ ਵੀ ਜਿਹੜੇ ਵਿਚਾਰ ਆਉਣਗੇ ਮੈਂ ਅੱਗੇ ਫਿਰ ਸਾਂਝ ਕਰਾਂਗਾ। ਥੈਂਕ ਯੂ ਜੀ। ਜੀ ਮਿਹਰਬਾਨੀ। ਸੋ ਪ੍ਰੋਸੈਸ ਵਾਲੀ ਜਿਹੜੀ ਗੱਲ ਕੀਤੀ, ਉਹ ਇਸ ਗੱਲ ਤੋਂ ਵੀ ਉਹਦੀ ਮਹੱਤਤਾ ਜਿਹੜੀ ਆ ਉਹ ਸਮਝ ਆਉਂਦੀ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਖਾਸ ਕਰਕੇ ਜਿੱਦਾਂ ਗੁਰਨਾਮ ਸਿੰਘ ਹੋਣਾ ਨੇ ਜ਼ਿਕਰ ਕੀਤਾ ਸੀਗਾ, 2015 ਦੇ ਵਿੱਚ ਜਿਹੜਾ ਚੱਬੇ ਪੰਥਕ ਇਕੱਠ ਹੋਇਆ ਸੀ, ਕਿ ਉੱਥੇ ਵੀ ਵਿਅਕਤੀ ਕੇਂਦਰਿਤ ਪਹੁੰਚ ਦੇ ਨਾਲ ਹੀ ਇੱਕ ਤਬਦੀਲੀ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ। ਹਾਲਾਂਕਿ ਉਦੋਂ ਕਿਸੇ ਵੀ ਤਰ੍ਹਾਂ ਦਾ ਅਮਲ ਕਿ ਇੱਕ ਪ੍ਰੋਸੈਸ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਹੋਵੇ ਕਿ ਜਿਹੜਾ ਇੱਕ ਸਹੀ ਅਮਲ ਦਾ ਜਾਮਣ ਬਣ ਕੇ ਚੱਲਦਾ ਰਹੇ, ਉਸ ਪਾਸੇ ਨੂੰ ਨਹੀਂ ਹੋਇਆ। ਹੁਣ ਦੇ ਸਮੇਂ ਦੇ ਵਿੱਚ ਵੀ ਜੇਕਰ ਆਪਾਂ ਦੇਖੀਏ ਕਿ ਜਿੱਦਾਂ ਜਿਹੜੇ ਸਵਾਲਾਂ ਦੇ ਨਾਲ ਕਸ਼ਮਕਸ਼ ਕਰਦੇ ਆ ਕਿ ਕਿਸ ਤਰੀਕੇ ਹੋ ਸਕਦਾ, ਉੱਥੇ ਇਹੀ ਹੈ ਕਿ ਜਿਹੜੀ ਅਮਲ ਕੇਂਦਰਿਤ ਪਹੁੰਚ ਹੈਗੀ ਆ ਉਹ ਅਪਣਾਉਣ ਦੀ ਜ਼ਰੂਰਤ ਹੈ। ਉਸ ਸੰਬੰਧ ਦੇ ਵਿੱਚ ਭਾਈ ਸਤਨਾਮ ਸਿੰਘ ਹੋਣੀ ਵੀ ਪਹਿਲਾਂ ਜ਼ਿਕਰ ਕਰ ਰਹੇ ਸੀਗੇ ਕਿ ਕੀ ਵਿਧੀ ਵਿਧਾਨ ਹੋਵੇ, ਉਹਦੇ ਬਾਬਤ ਕਈ ਲਿਖਤਾਂ, ਖਰੜੇ, ਦਸਤਾਵੇਜ਼ ਸਾਡੇ ਕੋਲ ਮੌਜੂਦ ਹੈਗੇ ਆ। ਔਰ ਆਪਾਂ ਵੀ ਪਿਛਲੇ ਸਮੇਂ ਦੇ ਦੌਰਾਨ 8
ਸੋ ਪਿਛਲੇ ਸਮੇਂ ਦੇ ਦੌਰਾਨ ਇਹ ਵੀ ਦੇਖਿਆ ਕਿ ਜਿੰਨੀ ਸਾਡੇ ਜਿਹੜੇ ਪੰਥ ਸੇਵਾ ਦੇ ਵਿੱਚ ਆਪਾਂ ਵਿਚਰਦੇ ਹਾਂ, ਆਪਣੇ ਜਿਹੜੇ ਜਥੇਬੰਦਕ ਢਾਂਚੇ ਨੇ ਉਹ ਵੀ ਜ਼ਿਆਦਾ ਵੈਸਟਰਨ ਤਰਜ਼ ਦੇ ਉੱਪਰ ਉਸੇ ਤਰ੍ਹਾਂ ਹੀ ਰਹੇ ਆ। ਅਤੇ ਕੋਈ ਵੀ ਜਿਹੜਾ ਅਮਲ ਆ ਉਹ ਵਿਆਪਕ ਪੱਧਰ 'ਤੇ ਲਾਗੂ ਕਰਨ ਦੇ ਲਈ ਇਹ ਹੁੰਦਾ ਕਿ ਜਿੰਨੇ ਵੀ ਹਿੱਸੇ ਚਾਹਵਾਨ ਹੈ ਉਹਨੂੰ ਵਿਆਪਕ ਪੱਧਰ 'ਤੇ ਜਾਂ ਪੰਥਕ ਪੱਧਰ 'ਤੇ ਲਾਗੂ ਕਰਨ ਵਾਲੇ ਵੀ ਕੀ ਉਹਨਾਂ ਨੇ ਆਪ ਦੇ ਜਥਿਆਂ ਵੀ ਉਹੀ ਆਪਾਂ ਕਰੀਏ। ਸਰਦਾਰ ਮਾਨ ਸਿੰਘ ਹੁਣਾਂ ਦਾ ਸੁਨੇਹਾ ਆਇਆ ਸੀਗਾ ਕਿ ਉਹ ਆਪਣੇ ਵਿਚਾਰ ਰੱਖਣਾ ਚਾਹੁੰਦੇ ਨੇ, ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਰੱਖਣ। ਅੱਗੇ ਆ ਜਾਓ ਵੀਰ ਤੁਸੀਂ ਨਾ, ਫਿਰ ਕੈਮਰੇ ਵਾਲਿਆਂ ਨੂੰ ਥੋੜ੍ਹਾ ਆਸਾਨ ਨਹੀਂ ਹੋ ਜੂਗੀ। ਹਾਂਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। SGPC ਚੋਣਾਂ ਦੀ ਗੱਲ ਚੱਲ ਰਹੀ ਸੀਗੀ। 2011 'ਚ ਜਿਹੜੀ ਚੋਣ ਹੋਈ ਸੀ, ਮੈਂ ਉਹਦੇ ਵਿੱਚ ਦੇਖਿਆ ਆ ਕਿ ਬਹੁਤ ਸਾਰੇ ਉਹ ਬੰਦਿਆਂ ਦੀ ਵੋਟ ਪੋਲ ਹੋ ਗਈ 2600 ਦੇ ਕਰੀਬ ਸਾਡੇ ਹੀ ਹਲਕੇ ਵਿੱਚ, ਜਿਹੜੇ ਇਸ ਦੁਨੀਆ 'ਤੇ ਹੈ ਨਹੀਂ। ਇਸ ਗੱਲ ਵੀ ਸਾਡਾ ਧਿਆਨ ਹੋਣਾ ਚਾਹੀਦਾ। ਸਾਰੇ ਹੀ ਇਹ ਸੋਚਦੇ ਆ ਵੀ SGPC ਚੋਣਾਂ ਨਾਲ ਬਦਲੀ ਜਾ ਸਕਦੀ ਹੈ, ਪਰ ਜਿਹੜੇ ਬੰਦਿਆਂ ਦਾ ਇਲਾਕਿਆਂ ਦੇ ਵਿੱਚ ਪ੍ਰਭਾਵ ਹੈਗਾ, ਉਹਨਾਂ ਦੇ ਆਪਣੇ ਬੰਦਿਆਂ ਦੀਆਂ ਵੋਟਾਂ ਬਣੀਆਂ ਹੋਈਆਂ, ਉਹ ਆਪਦੇ ਹਿਸਾਬ ਨਾਲ ਹੀ ਪੋਲ ਕਰਾ ਲੈਂਦੇ ਆ। ਅਤੇ ਦੂਜੀ ਗੱਲ ਜਿਹੜੀ ਚੱਲੀ ਸੀ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਬਾਰੇ, ਉਹ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਵਿੱਚ ਆਪਾਂ ਜਾਈਦਾ ਆ ਅਤੇ ਜਿਹੜਾ ਉੱਥੋਂ ਦਾ ਪ੍ਰਬੰਧ ਹੁੰਦਾ ਆ, ਉਹ ਲੋਕ ਉਹ ਪ੍ਰਬੰਧ ਕਰਦੇ ਨੇ ਜਿਹੜੇ ਕਿਸੇ ਨਾ ਕਿਸੇ ਪਰਸਨੈਲਿਟੀ ਤੋਂ ਪ੍ਰਭਾਵਿਤ ਹੁੰਦੇ ਆ, ਕਿਸੇ ਕਥਾਵਾਚਕ ਤੋਂ ਪ੍ਰਭਾਵਿਤ ਹੁੰਦਾ, ਕੋਈ ਕਿਸੇ ਸੰਪਰਦਾ ਤੋਂ ਹੁੰਦਾ, ਜਾਂ ਜਿਹੜੇ ਅਜੋਕੇ ਜਾਗਰੂਕ ਆ ਕੋਈ ਉਹਨਾਂ ਤੋਂ ਪ੍ਰਭਾਵਿਤ ਹੁੰਦਾ ਆ। ਤੋ ਆਪਦੇ ਹਿਸਾਬ ਨਾਲ ਹੀ ਉਹ ਚਲਾਉਂਦੇ ਆ, ਨਾ ਕਿ ਕੋਈ ਅਕਾਲ ਤਖਤ ਸਾਹਿਬ ਜਾਂ ਪੰਥ ਸਾਡਾ ਕੀ ਆ ਜਾਂ ਕੀ ਸਾਡੀ ਹੋਣਾ ਚਾਹੀਦਾ ਉਸ 'ਤੇ ਨਹੀਂ ਕੋਈ ਅਮਲ ਕਰ ਪਾਉਂਦਾ, ਬਲਕਿ ਕਿਸ ਤੋਂ ਪ੍ਰਭਾਵਿਤ ਹੈਗਾ, ਕੋਈ ਮਿਸ਼ਨਰੀਆਂ ਤੋਂ ਪ੍ਰਭਾਵਿਤ ਆ, ਕੋਈ ਦਮਦਮੀ ਟਕਸਾਲ ਤੋਂ ਪ੍ਰਭਾਵਿਤ ਆ, ਕੋਈ ਹੋਰ ਕਿਸੇ ਸੰਪਰਦਾ ਤੋਂ ਪ੍ਰਭਾਵਿਤ ਆ, ਕਈ ਡੇਰਿਆਂ ਤੋਂ ਵੀ ਪ੍ਰਭਾਵਿਤ ਹੈਗੇ ਨੇ। ਸੋ ਇਹ ਪ੍ਰਬੰਧ ਜਿਹੜਾ ਹੈਗਾ, ਸਾਡੇ ਜਿਹੜੇ ਮੇਨ ਅਦਾਰੇ ਆ ਸਿੱਖ ਕੌਮ ਦੇ ਜਾਂ ਜਿਨ੍ਹਾਂ ਨੇ ਪ੍ਰਚਾਰ ਕਰਨਾ ਆ, ਸਾਨੂੰ ਉਹਨਾਂ ਵੱਲ ਥੋੜ੍ਹਾ ਜਿਹਾ ਉਹਨਾਂ ਨੂੰ ਕਿਸੇ ਦਾ ਡਰ ਜ਼ਰੂਰ ਹੋਵੇ ਵੀ ਪੰਥ ਦੇ ਵਿਰੁੱਧ ਗੱਲ ਕਰਨੀ। ਕਿਸੇ 'ਤੇ ਕੋਈ ਕੁੰਡਾ ਨਹੀਂ ਹੈ, ਬਹੁਤ ਸਾਰੇ ਕਥਾਵਾਚਕਾਂ ਨੂੰ ਵੀ ਸੁਣੀਦਾ, ਲੈਕਚਰਾਰਾਂ ਨੂੰ ਵੀ ਸੁਣੀਦਾ, ਕਿਸੇ 'ਤੇ ਕੋਈ ਕੁੰਡਾ ਨਹੀਂ ਹੈ ਵੀ ਕੀ ਬੋਲਣਾ ਕੀ ਨਹੀਂ ਬੋਲਣਾ। ਉਹ ਵੀ ਸਾਨੂੰ ਲੱਗਦਾ ਵੀ SGPC ਕਰਕੇ ਹੀ ਜਾਂ ਕੋਈ ਕੁੰਡਾ ਉੱਤੇ ਜ਼ਰੂਰ ਹੋਣਾ ਚਾਹੀਦਾ। ਸੋ ਮੇਰੇ ਇੰਨੀਆਂ ਬੇਨਤੀਆਂ ਸੀਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੋਰ ਕਿਸੇ ਵੀਰ ਨੇ ਆਪਣੇ ਵਿਚਾਰ ਰੱਖਣੇ ਹੋਣ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਸਾਰੇ ਹੀ ਪਤਵੰਤੇ ਸੱਜਣ, ਜਿੰਨੇ ਵੀ ਨੌਜਵਾਨ ਵੀਰ ਜਿਹੜੇ ਵੀ ਇੱਥੇ ਪਹੁੰਚੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੋ ਮੈਂ ਕੋਈ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਹੈ, ਇਸ ਸੰਬੰਧ ਵਿੱਚ ਮੇਰੀ ਕੋਈ ਬਹੁਤੀ ਨੌਲੇਜ ਨਹੀਂ ਹੈ, ਪਰ ਮੈਂ ਪਿੰਡ ਲੈਵਲ 'ਤੇ ਜਿਹੜੀ ਗੱਲ ਕਰਨੀ ਚਾਹੁੰਦਾ, ਜਿੰਨੀ ਕੁ ਮੇਰੀ ਸਮਝ ਆ, ਜਾਂ ਮੈਂ ਸਿੰਘਾਂ 'ਚ ਵਿਚਰਿਆ, ਜਿੰਨਾ ਕੁਝ ਆਪ ਜੀ ਕੋਲੋਂ ਸਿੱਖਿਆ, ਉਹਦੇ ਮੁਤਾਬਕ ਹੀ ਗੱਲ ਕਰੂੰ। ਉਸ ਤੋਂ ਬਾਅਦ ਮੈਂ ਮੈਨੂੰ ਇਹ ਲੱਗਦਾ ਕਿ ਪਹਿਲਾਂ ਤਾਂ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਮੈਂ ਕੀ ਕਰ ਸਕਦਾ। ਆਪਾਂ ਜਿੰਨੇ ਕੁ ਜਾਣੇ ਇੱਥੇ ਆਏ ਆ, ਆਪਣੇ ਆਪ ਨੂੰ ਪਹਿਲਾਂ ਇਹ ਵੇਖੀ ਵੀ ਅਸੀਂ ਕਿੰਨਾ ਆਪਾਂ ਭਾਰ ਚੁੱਕ ਸਕਦੇ ਹਾਂ। ਉਹਦੀ ਜ਼ਿੰਮੇਵਾਰੀ ਜਿਹੜੀ ਆ ਆਪਣੇ ਉੱਤੇ ਲਾਗੂ ਕਰਨ ਦੀ ਜਿਹੜੀ ਆ ਸਾਨੂੰ ਸਮਝਣਾ ਚਾਹੀਦਾ ਵੀ ਆਪਾਂ ਆਪਣੇ ਉੱਤੇ ਇਹ ਕੰਮ ਕਰ ਸਕਦੇ ਹਾਂ ਅਤੇ ਕਰਨਾ, ਅਤੇ ਸਾਡਾ ਇਹ ਫਰਜ਼ ਬਣਦਾ। ਉਹ ਇਹ ਹੈ ਕਿ ਇੱਕ ਤਾਂ ਪਹਿਲਾਂ ਜਿੱਦਾਂ ਸਾਡੇ ਪਿੰਡ ਵਿੱਚ 2 ਗੁਰਦੁਆਰਾ ਸਾਹਿਬ ਹੈ। ਚਲੋ ਇੱਕ ਸਾਡੇ ਅਸੀਂ ਛੋਟੇ ਸਾਂ ਜਦੋਂ, ਬਾਅਦ ਵਿੱਚ ਉਹ ਕੋਈ ਜਾਤ ਬਰਾਦਰੀ ਦੇ ਨਾਂ 'ਤੇ ਬਣ ਜਾਂਦੇ, ਜਾਂ ਕਈ ਪਿੰਡਾਂ ਦੇ ਹਾਲਾਤ ਇੱਦਾਂ ਦੇ ਹੁੰਦੇ ਆ ਕਿ ਉਹ ਕੁਝ 1-2 ਬੰਦੇ ਇੱਦਾਂ ਦੇ ਜਿਹੜੇ ਉਹ ਖੜਾ ਕਰ ਦਿੰਦੇ। ਪਰ ਜੇ ਸਾਡੀ ਹੋਸ਼ ਮੁਤਾਬਕ ਹੁੰਦਾ ਕੁਛ, ਜਦੋਂ ਸਾਨੂੰ ਸਮਝ ਲੱਗੀ ਤਾਂ ਸ਼ਾਇਦ ਉਹ ਨਾ ਹੁੰਦਾ। ਪਰ ਮੈਂ ਯਤਨ ਕਰ ਰਿਹਾ ਕਿ ਇੱਥੋਂ ਸਮਝ ਵੀ ਰਿਹਾ, ਅੱਗੇ ਜਾ ਕੇ ਮੈਂ ਉੱਤੇ ਕੰਮ ਵੀ ਕਰੂੰਗਾ। ਕਿ ਪਹਿਲਾਂ ਤਾਂ ਮੈਂ ਆਪਣੇ ਪਿੰਡ ਵਿੱਚ ਇੱਕ ਮੀਟਿੰਗ ਕਰਾਂਗਾ ਇੱਦਾਂ ਦੀ, ਜਿਹੜੀ ਆਪਾਂ ਬੈਠੇ ਹਾਂ ਕਿ ਪਿੰਡ ਵਿੱਚ ਕਿੰਨੇ ਅੰਮ੍ਰਿਤਧਾਰੀ ਸਿੱਖ ਆ ਅਤੇ ਉਹਨਾਂ ਦੀ ਸਮਝ ਕਿੰਨੀ ਕੁ ਵਾ ਪੰਥ ਪ੍ਰਤੀ, ਕੋਈ 10 ਵਾ, 20 ਆ, 50 ਵਾ। ਫਿਰ ਉਹਨਾਂ ਨੂੰ ਆਪਾਂ ਮਹੀਨੇ ਵਿੱਚ 1 ਅੱਧੀ ਵਾਰ ਬੈਠਿਆ ਕਰੀਏ, ਕੋਈ ਗੱਲ ਕਰਿਆ ਕਰੀਏ,
ਤੇ ਉਸ ਤੋਂ ਬਾਅਦ ਜਿਹੜੇ ਨਾਲ ਦੇ 2-4 ਪਿੰਡ ਆ, ਜਿੰਨੀ ਕੁ ਮੇਰੀ ਸਮਰੱਥਾ ਆ, ਉਹਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਪਹਿਲਾਂ ਉਹਨਾਂ ਦੀ ਦੇਖਣਾ ਪਊਗਾ ਵੀ ਉਹਨਾਂ 'ਚ ਕਿੰਨੇ ਬੰਦੇ ਆ, ਉਹ ਕਿੱਦਾਂ ਦੇ ਆ, ਮਤਲਬ ਜਿਹੜੇ ਗੁਰਦੁਆਰਾ ਪ੍ਰਬੰਧ ਚਲਾ ਰਹੇ ਆ, ਪਿੰਡਾਂ ਦੇ ਗੁਰਦੁਆਰਾ ਪ੍ਰਬੰਧ, ਉਹਨਾਂ ਨਾਲ ਵੀ ਬੈਠਣ ਦੀ ਲੋੜ ਆ। ਉਹਨਾਂ ਨੂੰ ਦੱਸਿਆ ਜਾਵੇ ਵੀ ਇਹ ਗੱਲ ਇੱਥੇ ਤੱਕ ਨਹੀਂ ਹੈਗੀ ਕਿ ਗੁਰਦੁਆਰਾ ਬਿਲਡਿੰਗ ਬਣਾ ਲਈ ਜਾਂ ਆਪਾਂ ਇੰਨਾ ਕੀ ਗੁਰਦੁਆਰੇ ਦਾ ਜੋ ਪਿੰਡ ਤੱਕ ਪ੍ਰਬੰਧ ਚਲਾ ਲਿਆ, ਜਿੰਨਾ ਕੁ ਸਾਡਾ ਮਰਗ ਦਾ ਖੁਸ਼ੀ ਦਾ ਕਰ ਲਿਆ, ਬਸ ਇਹ ਇੱਥੇ ਗੱਲ ਨਹੀਂ ਮੁੱਕਦੀ, ਗੱਲ ਬਹੁਤ ਗੰਭੀਰ ਆ ਤੇ ਆਪਾਂ ਨੂੰ ਕੁਛ ਕਰਨ ਦੀ ਲੋੜ ਆ। ਉਹਨਾਂ 'ਚੋਂ 2-4 ਜਿੰਨੇ ਵੀ ਬੰਦੇ ਨਿਕਲ ਸਕਣ, ਜਿਹੜੇ ਕੁਝ ਨਾ ਕੁਝ ਸਾਨੂੰ ਯੋਗਦਾਨ ਸਾਡੇ ਨਾਲ ਤੁਰ ਸਕਣ, ਕੁਝ ਵੀ ਕਰ ਸਕਣ। ਪਹਿਲਾਂ ਤਾਂ ਆਪਣੀ ਇਹੀ ਹੈ ਨਾ, ਜਦੋਂ ਡੇਰੇਦਾਰਾਂ ਦਾ ਆਪਾਂ ਦੇਖਦੇ ਤੇ ਪਿੰਡਾਂ ਵਿੱਚ ਉਹ ਜਿਹੜਾ ਸਾਡਾ ਪ੍ਰਬੰਧ ਸੀ ਉਹਨਾਂ ਨੇ ਫੜ ਲਿਆ ਕਿ ਜੇ ਡੇਰਾ ਬਣਾਉਣਾ ਤੇ ਉਹਨਾਂ ਨੇ ਉੱਥੇ ਇਲਾਕੇ ਦੀ ਆਪਣੀ ਸੰਗਤ ਦੇਖਣੀ ਆ, ਉਹਨਾਂ ਨੂੰ ਪੁੱਛ ਕੇ ਮਤਲਬ ਉਹਨਾਂ ਦੀ ਡਿਮਾਂਡ ਮੁਤਾਬਕ ਡੇਰਾ ਬਣਦਾ। ਪਰ ਸਿੱਖਾਂ ਵਿੱਚ ਕੀ ਹੁੰਦਾ ਵੀ ਸਿੱਖਾਂ ਦਾ ਤਰੀਕਾ ਬਦਲ ਗਿਆ ਕਿ ਸਿੱਖ ਪੰਜਾਬੀ ਸਿੱਖ ਜਿਹੜਾ ਆਪਣੇ ਆਪ ਨੂੰ ਸਿੱਖ ਖਵਾਉਂਦਾ, ਉਹ ਜੋ ਚਾਹੇ ਜੋ ਮਰਜ਼ੀ 4 ਬੰਦੇ ਗੁਰਦੁਆਰਾ ਸਾਹਿਬ ਬਣਾ ਲੈਂਦੇ। ਉਹਦਾ ਵੀ ਨੁਕਸਾਨ ਹੋਇਆ ਕਿਉਂਕਿ ਉਹ ਏਕਤਾ ਮੁੱਕ ਗਈ ਸਾਡੇ ਵਿੱਚ। ਗੁਰਦੁਆਰਾ ਸਾਹਿਬ ਬਣਨ ਦਾ ਜਿਹੜਾ ਢਾਂਚਾ ਵਾ ਉਹ ਵੀ ਚਲੋ ਸਮਾਂ ਜਦੋਂ ਠੀਕ ਹੋਊਗਾ ਉਦੋਂ ਹੀ ਉਹ ਤਾਂ ਗੱਲ ਹੋਣੀ ਆ ਵੀ ਜਿਹੜਾ ਗੁਰਦੁਆਰਾ ਸਾਹਿਬ ਆ, ਹੁਣ ਇੱਕ ਪਿੰਡ ਬਰਿਆਰ ਪੈਂਦਾ ਧੰਦੋਈ ਬਟਾਲੇ ਦੇ ਨੇੜੇ, ਤੇ ਉੱਥੇ ਪਹਿਲਾਂ ਤਾਂ ਆਪਸ ਵਿੱਚ ਉਹ ਗੁਰਦੁਆਰੇ ਦੀ ਬਿਲਡਿੰਗ ਜਿਹੜੀ ਸੀ ਪੁਰਾਣੀ ਸੀ ਤੇ ਸਹਿਮਤੀ ਨਾਲ ਨਵੀਂ ਬਣਾ ਲਈ। ਉਹ ਫਿਰ ਕੁਝ ਬੰਦੇ ਵਿੱਚ ਖੜੇ ਹੋ ਗਏ ਵੀ ਅਸੀਂ ਉੱਧਰ ਪ੍ਰਕਾਸ਼ ਨਹੀਂ ਕਰਨ ਦੇਣਾ ਮਹਾਰਾਜ ਦਾ, ਉਹ ਵਿਵਾਦ ਚੱਲਦਾ ਰਿਹਾ ਅਤੇ ਉਹ ਧੜਿਆਂ ਵਿੱਚ ਪਿੰਡ ਵੰਡਿਆ ਗਿਆ। ਉੱਤੇ ਕੋਈ ਕੁੰਡਾ ਵੀ ਨਹੀਂ ਵੀ ਉਹਨਾਂ ਨੂੰ ਕਹੇ ਵੀ ਜੇ ਨਵੀਂ ਬਿਲਡਿੰਗ ਬਣ ਗਈ ਹੈ ਤਾਂ ਭਾਈ ਇਹ ਨਵੀਂ ਪੁਰਾਣੀ ਬਿਲਡਿੰਗ ਨੂੰ ਤੁਸੀਂ ਛੱਡ ਲਓ ਜਾਂ ਉੱਥੇ ਕੋਈ ਹੋਰ ਚੀਜ਼ ਬਣਾ ਲਓ ਅਤੇ ਤੁਸੀਂ ਆਪਸ ਵਿੱਚ ਇਕੱਠੇ ਰਹੋ। ਮਤਲਬ ਉਹਨਾਂ ਮਸਲਿਆਂ ਨੂੰ ਸੁਲਝਾਉਣ ਵਾਸਤੇ ਵੀ ਕੋਈ ਬੰਦਾ ਨਹੀਂ ਹੈਗਾ। ਸੋ ਪਿੰਡਾਂ ਤੋਂ ਜਿੰਨੀ ਕੁ ਸਮਝ ਹੁੰਦੀ ਅਸੀਂ ਜਾਂਦੇ ਵੀ ਹਾਂ, ਕਰਦੇ ਹਾਂ ਉਹਨਾਂ ਨਾਲ ਗੱਲਬਾਤ, ਪਰ ਫਿਰ ਵੀ ਉਹ ਕੋਈ ਗੱਲ ਬਣਦੀ ਨਹੀਂ ਹੈ। ਉਹ ਤਾਂ ਬਣੂਗੀ ਜੇ ਮਤਲਬ ਢਾਂਚਾ ਆਪਾਂ ਥੱਲੇ ਗਰਾਊਂਡ ਲੈਵਲ 'ਤੇ ਖੜਾ ਕਰਾਂਗੇ ਅਤੇ ਆਪ ਖੁਦ ਕੰਮ ਕਰਾਂਗੇ। ਅਤੇ ਇੱਕ ਆਪਣੇ ਮਨ 'ਚ ਇਹ ਵੀ ਹੈ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਕੀ ਕਰਾਉਣਾ ਚਾਹੁੰਦੇ ਹਾਂ, ਆਪਣੀ ਕੋਸ਼ਿਸ਼ ਤਾਂ ਕਰੀਏ, ਵੱਖਰੀ ਗੱਲ ਹੈ ਕਿ ਉਹਨਾਂ ਦੇ ਜੇ ਦਾਣਾ ਪਾਣੀ ਕਿਤੇ ਬਾਹਰ ਹੋਇਆ ਤਾਂ ਵੱਖਰੀ ਗੱਲ ਆ, ਪਰ ਆਪਣੇ ਵੱਲੋਂ ਤਾਂ ਕੋਸ਼ਿਸ਼ ਹੋਣੀ ਚਾਹੀਦੀ ਵੀ ਉਹਨਾਂ ਨੂੰ ਇੱਥੇ ਰੱਖਣਾ। ਮੇਰੇ 2 ਭਚੰਗੀ ਆ, ਮੈਂ ਇਹ ਚਾਹੁੰਦਾ ਵੀ ਜਿੰਨੇ ਸੱਜਣੇ ਇੱਥੇ ਬੈਠੇ ਆ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ। ਮੈਂ ਕਹਿੰਦਾ ਦੋਵੇਂ ਪੰਥ ਨੂੰ ਲੈ ਲੈਣ ਤੋਂ ਕੋਈ ਮੈਨੂੰ ਕੋਈ ਇਹਦੇ 'ਚ ਨਹੀਂ, ਜਿਹੜਾ ਮਰਜ਼ੀ ਕਾਰਜ ਕਰਾ ਲਓ। ਉਹਨਾਂ ਕੋਲ ਪੜ੍ਹ ਰਹੇ ਆ, ਸਮਝ ਵੀ ਰੱਖਦੇ ਗੁਰਮਤਿ ਦੀ, ਪਰ ਫਿਰ ਵੀ ਜੇ ਜਿਨ੍ਹਾਂ ਦੀ ਹੁਣ ਉਹਨਾਂ ਦੀ ਆਪਣੀ ਸਮਝ ਵੀ ਹੋ ਸਕਦੀ, ਉਹਨਾਂ ਦਾ ਕਰਮ ਫਲ ਹੋ ਸਕਦਾ, ਉਹਨਾਂ ਦੀ ਸੰਗਤ ਹੋ ਸਕਦੀ ਵੀ ਉਹ ਕਿੱਧਰ ਨੂੰ ਤੁਰ ਪੈਣ, ਪਰ ਮੇਰੇ ਵੱਲੋਂ 100% ਕੋਸ਼ਿਸ਼ ਹੋਊਗੀ ਵੀ ਉਹ ਜਿਹੜਾ ਵੀ ਪੰਥ ਲਈ ਕਾਰਜ ਕਰ ਸਕਣ ਉਹਨਾਂ ਲਈ ਉਹ ਹਾਜ਼ਰ ਨੇ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕੱਲ੍ਹ ਰੋਜ਼ ਤੋਂ ਹੀ ਸਭ ਵਿਚਾਰਾਂ ਜਿਹੜੀਆਂ ਉਹ ਆਪਾਂ ਕਰ ਰਹੇ ਹਾਂ, ਸਰਵਣ ਕਰ ਰਹੇ ਹਾਂ, ਅਤੇ ਇਸ ਖੇਤਰ ਦੇ ਵਿੱਚ ਜੇ ਕਾਰਜ ਦੀ ਗੱਲ ਕਰੀਏ ਤਾਂ 2 ਰੂਪਾਂ ਦੇ ਵਿੱਚ ਜਿਹੜਾ ਉਹ ਕਾਰਜ, ਇੱਕ ਜਿਵੇਂ ਲਾਇਬ੍ਰੇਰੀਆਂ ਦੇ ਵਿੱਚ ਖਰੜੇ ਤਿਆਰ ਕਰਨ ਦੇ ਰੂਪ ਦੇ ਵਿੱਚ, ਦੂਸਰਾ ਜਿਹੜਾ ਉਹ ਜਥੇਬੰਦਕ ਰੂਪ ਦੇ ਵਿੱਚ। ਅਤੇ ਸਾਡੇ ਕੋਲ ਪਰੰਪਰਾ 'ਚ ਬਹੁਤ ਕੁਝ ਸਾਡੇ ਤੱਕ ਪਹੁੰਚਿਆ ਹੋਇਆ ਹੈ ਜਿਸ ਨੂੰ ਅਸੀਂ ਜਥੇਬੰਦੀਆਂ ਦੇ ਰੂਪ ਦੇ ਵਿੱਚ ਅੱਗੇ ਜਿਹੜਾ ਵਾ ਉਹ ਤੋਰ ਸਕਦੇ ਹਾਂ। ਅਤੇ ਜਿਹੜਾ ਹੀ ਇਸ ਵੇਲੇ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ ਸਾਨੂੰ, ਉਹ ਜਥੇਬੰਦਕ ਰੂਪ ਨੂੰ ਜਿਹੜਾ ਵਾ ਅੱਗੇ ਤੋਰਨ ਦੀ ਜਿਹੜੀ ਆ ਉਹ ਗੱਲ 'ਤੇ ਸਾਡਾ ਜ਼ੋਰ ਜਿਹੜਾ ਉਹ ਹੋਣਾ ਚਾਹੀਦਾ ਹੈ। ਉਸ ਨੂੰ ਕਿਵੇਂ ਤੋਰਨਾ ਹੈ ਨਾ, ਇਹਦਾ ਸਿੱਖ ਇਤਿਹਾਸ 'ਚ ਵੀ ਸਾਡੇ ਕੋਲ ਜਿਹੜਾ ਉਹ ਅਮਲ ਪਿਆ ਹੋਇਆ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਸਿੱਖ ਬਣਾਉਂਦੇ ਨੇ, ਹੈ ਨਾ, ਮੰਨ ਲਓ ਕਿ ਭਾਈ ਸੱਜਣ ਜੀ ਹੈ, ਉਹਨਾਂ ਨੂੰ ਪਹਿਲਾਂ ਸਿੱਖ ਬਣਾਇਆ ਹੈ। ਉਸ ਤੋਂ ਬਾਅਦ ਜਦ ਉਹ ਸਿੱਖੀ ਦੇ ਵਿੱਚ ਪਰਪੱਕ ਹੋ ਰਹੇ ਨੇ ਤਾਂ ਉਹਨਾਂ ਨੂੰ ਫਿਰ ਜਿਹੜਾ ਵਾ ਅੱਗੇ ਉੱਥੇ ਸੰਗਤ ਕਾਇਮ ਕੀਤੀ। ਉਹ ਸੰਗਤ ਦੇ ਜਿਹੜੇ ਨੇ ਉਹਨਾਂ ਨੂੰ ਸੇਵਾਦਾਰ ਬਣਾਉਂਦੇ ਨੇ, ਹੈ ਨਾ। ਉਹਨਾਂ ਸੰਗਤਾਂ ਦੇ ਵਿੱਚੋਂ ਹੀ ਉਹ ਸੰਗਤਾਂ ਹੀ ਜਦੋਂ ਪ੍ਰਚਾਰ ਕਰਦੀਆਂ ਨੇ, ਅੱਗੇ ਜਿਹੜਾ ਕਾਰਜ ਹੁੰਦਾ ਹੈ ਤਾਂ ਉਸ ਦੇ ਵਿੱਚੋਂ ਹੀ ਗੁਰੂ ਅਮਰਦਾਸ ਪਾਤਸ਼ਾਹ ਅੱਗੇ ਉਹਨਾਂ ਸੰਗਤਾਂ ਨੂੰ 22 ਮੰਜੀਆਂ ਦੇ ਵਿੱਚ ਜਿਹੜਾ ਉਹ ਵੰਡ ਦਿੰਦੇ ਨੇ। ਅਤੇ ਉਹ 22 ਮੰਜੀਆਂ ਦੇ ਸੇਵਾਦਾਰ ਪ੍ਰਚਾਰਕ ਜਦੋਂ ਕਾਰਜ ਕਰਦੇ ਨੇ, ਹੈ ਨਾ, ਅਤੇ ਉਹ ਕਾਰਜ ਦੇ ਵਿੱਚੋਂ ਹੀ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ 5 ਪਿਆਰੇ ਜਿਹੜੇ ਨੇ ਉਹ ਪ੍ਰਗਟ ਹੁੰਦੇ ਨੇ, ਹੈ ਨਾ। ਦੇਖੋ ਉਹਦੇ ਵਿੱਚੋਂ ਹੀ ਅੱਗੇ ਫਿਰ ਜਥੇਬੰਦੀਆਂ ਸਾਡੇ ਯੁੱਧ ਕਾਰਜ, ਹੈ ਨਾ, ਅਤੇ ਇੱਕ ਖਾਲਸਾ ਰਾਜ ਜਿਹੜਾ ਵਾ ਉਹ ਉਹਦੇ ਵਿੱਚੋਂ ਜਿਹੜਾ ਵਾ ਉਹ ਨਿਕਲਦਾ ਹੈ ਨਾ।
ਬਿਲਕੁਲ ਉਹੀ ਚੀਜ਼ ਜਿਹੜਾ ਵਾ, ਉਹੀ ਇਤਿਹਾਸ ਜਿਹੜਾ ਉਹਨੂੰ ਅੱਜ ਦੁਹਰਾਉਣ ਦੀ ਲੋੜ ਹੈ ਨਾ। ਸਾਨੂੰ ਆਪਣੇ ਪਿੰਡਾਂ ਦੇ ਪੱਧਰ ਦੇ ਉੱਤੇ ਪਹਿਲਾਂ ਆਪਣਾ ਜੀਵਨ ਜਿਹੜਾ ਵਾ ਨਾ ਉਹ ਨਿਤਨੇਮੀ ਬਣਾਈਏ, ਸਹਿਜ ਪਾਠ ਕਰੀਏ ਹੈ ਨਾ, ਆਪਣੇ ਘਰ ਦੇ ਵਿੱਚ ਇਹ ਚੀਜ਼ ਨੂੰ ਤੋਰੀਏ, ਆਪਣੇ ਨਗਰ ਪਿੰਡ ਦੇ ਵਿੱਚ ਇਹ ਚੀਜ਼ ਨੂੰ ਤੋਰੀਏ ਨਾ। ਪਿੰਡ ਦੇ ਵਿੱਚ ਜੇ ਅਸੀਂ ਇੱਕ ਪੰਚ ਪ੍ਰਧਾਨੀ ਮਰਿਆਦਾ ਦੇ ਤੌਰ 'ਤੇ ਆਪਣੇ ਗੁਰਦੁਆਰਾ ਸਾਹਿਬ 'ਚ 5 ਸਿੰਘ ਚੁਣ ਲੈਂਦੇ ਹਨ, ਅਤੇ ਤੁਹਾਡੇ ਬਲਾਕ ਦੇ ਵਿੱਚ ਜੇ 50 ਪਿੰਡ ਨੇ ਹੈ ਨਾ, ਹਰੇਕ ਪਿੰਡ 'ਚ ਤੁਸੀਂ ਇਹ ਜਿਹੜੀ ਆ ਰਵਾਇਤ ਆ ਉਸ ਨੂੰ ਲਾਗੂ ਕਰਾਉਣ ਦੀ, ਉਸ 'ਤੇ ਪ੍ਰਚਾਰ ਕਰਨ ਦੀ ਆਪਾਂ ਸਾਰੇ ਜਿਹੜੇ ਕੋਸ਼ਿਸ਼ ਕਰੀਏ ਹੈ ਨਾ। ਅਤੇ ਉਹਦੇ ਵਿੱਚੋਂ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਆਪਾਂ ਆਪਣੇ ਲੀਡਰ ਕਿਵੇਂ ਚੁਣਨੇ ਨੇ ਨਾ, ਉਹਦੇ ਵਿੱਚੋਂ ਅਸੀਂ ਬਲਾਕ ਪੱਧਰ ਦੇ ਉੱਤੇ 5 ਸਿੰਘ ਜਿਹੜੇ ਸਾਨੂੰ ਲੱਗਦਾ ਸਾਡੇ 'ਚੋਂ ਸਾਰੇ ਉੱਚੇ ਜੀਵਨ ਵਾਲੇ ਨੇ, ਉਹ 5 ਸਿੰਘ ਅਸੀਂ ਸਾਹਮਣੇ ਲਿਆ ਸਕਦੇ ਹਾਂ। ਅਤੇ ਉਹ ਬਲਾਕ ਪੱਧਰ ਦੇ ਜੇ ਇੱਕ ਜ਼ਿਲ੍ਹੇ ਦੇ ਵਿੱਚ ਜਿੰਨੇ ਬਲਾਕ ਨੇ ਉਹਨਾਂ ਦੇ ਵਿੱਚੋਂ ਜਿਹੜੇ 5-5 ਸਿੰਘ ਚੁਣੇ ਨੇ ਅਸੀਂ ਹੈ ਨਾ, ਉਹਨਾਂ ਦੇ ਵਿੱਚੋਂ ਜਿਹੜੇ ਸਾਨੂੰ ਲੱਗਦਾ ਸਾਡੇ 'ਚ ਸਭ ਤੋਂ ਉੱਚੀ ਬੰਦਗੀ ਵਾਲੇ ਸਿੰਘ ਨੇ, ਉਹਨਾਂ 5 ਨੂੰ ਅਸੀਂ ਜ਼ਿਲ੍ਹਾ ਪੱਧਰ ਦੇ ਉੱਤੇ ਪੰਚ ਪ੍ਰਧਾਨੀ ਜਿਹੜਾ ਉਹ ਚੁਣ ਸਕਦੇ ਹਾਂ। ਇਸ ਤਰੀਕੇ ਦੇ ਨਾਲ ਉਹਦੇ ਵਿੱਚੋਂ ਜਿਹੜਾ ਉਹ ਛਾਨਣੀ ਦੇ ਵਿੱਚੋਂ ਲਾ ਕੇ ਸਾਡੇ ਲੀਡਰ ਬਣਨਗੇ, ਅਕਾਲ ਤਖਤ ਸਾਹਿਬ ਦੇ ਸੇਵਾਦਾਰ ਬਣਨਗੇ, ਜਿਹੜੇ ਪ੍ਰਬੰਧ ਸੰਭਾਲਣਗੇ ਹੈ ਨਾ। ਅਤੇ ਹਾਲਾਂਕਿ ਇਹ ਕਾਰਜ ਇੰਨਾ ਸੌਖਾ ਨਹੀਂ ਹੈ, ਇਸ ਨੂੰ ਕਾਫੀ ਸਮਾਂ ਵੀ ਲੱਗੇਗਾ, ਪਰ ਇਹ ਜਿਹੜਾ ਵਾ ਇਹ ਸਾਡੀ ਇੱਕ ਜੀਵਨ ਜਾਂਚ ਦੇ ਵਿੱਚੋਂ ਜਿਹੜਾ ਨਿਕਲਣਾ ਹੈ, ਸਾਡੇ ਪ੍ਰਚਾਰ ਦੇ ਵਿੱਚੋਂ ਨਿਕਲਣਾ ਹੈ ਨਾ। ਹੋ ਸਕਦਾ ਸਾਡੀ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਆ ਉਮਰ ਲੱਗ ਜਾਵੇ ਹੈ ਨਾ। ਸਾਨੂੰ ਇਹ ਚੀਜ਼ ਵੱਲ ਸਹਿਜਤਾ ਦੇ ਨਾਲ ਜਿਹੜਾ ਉਹ ਚੱਲਦੇ ਰਹਿਣਾ ਚਾਹੀਦਾ ਹੈ ਨਾ। ਪਰ ਜਿਹੜਾ ਹੁਣ ਜੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਨਜ਼ਦੀਕੀ ਤੌਰ ਦੇ ਉੱਤੇ ਜੇ ਸਾਨੂੰ ਕੋਈ ਆਪਾਂ ਕਹਿ ਲਈਏ ਕਿ ਚੋਣਾਂ ਦੇ ਰੂਪ 'ਚ ਜਾਂ ਕਿਸੇ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਆ ਰਹੀਆਂ ਨੇ ਹੈ ਨਾ, ਜੇ ਆਪਾਂ ਉਹਨਾਂ ਦਾ ਵੀ ਹੱਲ ਕਰਨਾ ਹੈ ਤਾਂ ਉਹ ਵੀ ਸਾਡਾ ਇਸੇ ਹੀ ਪਰੰਪਰਾ ਦੇ ਵਿੱਚੋਂ ਮਿਲ ਕੇ, ਜਿਵੇਂ ਕੱਲ੍ਹ ਵੀ ਗੱਲ ਚੱਲੀ ਸੀ ਕਿ ਜੇ ਕੋਈ ਉਮੀਦਵਾਰ ਵੀ ਦੇਣਾ ਹੈ ਤਾਂ ਉਹ ਵੀ ਸਾਡੀ ਸਾਂਝੀ ਰਾਏ ਦੇ ਵਿੱਚੋਂ ਹੀ ਜਿਹੜਾ ਵਾ ਉਹ ਨਿਕਲੇ। ਇਸ ਕਰਕੇ ਜੇ ਅਸੀਂ ਹੁਣ ਆਉਣ ਵਾਲੀਆਂ ਚੁਣੌਤੀਆਂ ਦੇ ਲਈ ਵੀ ਸਾਹਮਣਾ ਕਰਨਾ ਹੈ ਤਾਂ ਉਸ ਨੂੰ ਸਾਡੀ ਪਰੰਪਰਾ ਦੇ ਵਿੱਚੋਂ, ਸਾਡੀ ਸਾਂਝੀ ਰਾਏ ਦੇ ਵਿੱਚੋਂ ਜਿਹੜਾ ਵਾ ਉਹ ਨਿਕਲਣਾ ਚਾਹੀਦਾ। ਭਾਵ ਕਿ ਸਾਨੂੰ ਆਪਣੇ ਪਿੰਡ ਦੇ ਪੱਧਰ 'ਤੇ ਜਿਹੜਾ ਵਾ ਗੁਰਮਤੇ ਕਰਨ ਦੀ ਰਵਾਇਤ ਜਿਹੜੀ ਆ ਨਾ, ਫੈਸਲਾ ਲੈਣ ਦੀ ਵਿਧੀ ਜਿਹੜੀ ਆ, ਉਸ ਨੂੰ ਲਾਗੂ ਜਿਹੜਾ ਵਾ ਨਾ ਉਹ ਕਰਨਾ ਚਾਹੀਦਾ ਹੈ। ਪਿੰਡ ਜਾ ਕੇ ਗੱਲ ਆਪਾਂ ਨੂੰ ਤੋਰਨੀ ਚਾਹੀਦੀ ਆਪਾਂ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਹੈ ਨਾ। ਜੇ ਆਪਾਂ ਕਿਤੇ ਨੌਜਵਾਨਾਂ 'ਚ ਖੜਦੇ ਹਾਂ ਹੈ ਨਾ, ਜਾਂ ਕਿਤੇ ਵੀ ਖੜਦੇ ਹਾਂ, ਆਪਣੇ ਇੱਕ ਸਰਕਲ ਹਰੇਕ ਦਾ ਹੁੰਦਾ, ਉਸ ਸਰਕਲ ਦੇ ਵਿੱਚ ਸਾਨੂੰ ਇਹ ਰਵਾਇਤ ਜਿਹੜੀ ਆ ਉਹ ਰੱਖਣੀ ਚਾਹੀਦੀ ਆ, ਔਰ ਇਸ ਦੇ ਉੱਤੇ ਜ਼ੋਰ ਦੇ ਕੇ ਸਾਨੂੰ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ ਹੈ ਨਾ। ਬੇਸ਼ੱਕ ਇਹ ਚੀਜ਼ ਨੂੰ ਲਾਗੂ ਹੁੰਦਿਆਂ ਕੋਈ ਸਮਾਂ ਲੱਗ ਜਾਵੇ ਹੈ ਨਾ, ਪਰ ਸਾਨੂੰ ਸਾਡੀ ਜਿਹੜੀ ਆਪਣੇ ਵੱਲੋਂ ਜਿੰਨਾ ਵੀ ਜ਼ੋਰ ਵਾ ਉਹ ਸਾਨੂੰ ਲਾ ਦੇਣਾ ਚਾਹੀਦਾ ਹੈ ਨਾ, ਜਿੰਨੇ ਵੀ ਕਿਸੇ ਨੂੰ ਗੁਰੂ ਪਾਤਸ਼ਾਹ ਨੇ ਜਿਹੜੀ ਆ ਉਹ ਹਿੰਮਤ ਬਖਸ਼ੀ ਆ। ਇਸ ਕਰਕੇ ਜਥੇਬੰਦਕ ਰੂਪ ਦੇ ਵਿੱਚ ਜਿਹੜਾ ਵਾ ਉਹ ਤਿਆਰੀ ਦੀ ਲੋੜ ਹੈ। ਜਿੰਨਾ ਚਿਰ ਅਸੀਂ ਜਥੇਬੰਦਕ ਰੂਪ ਦੇ ਵਿੱਚ ਜੇ ਅਸੀਂ ਇਕੱਲੇ ਜਿਹੜਾ ਸੋਚੀਏ ਹੈ ਨਾ, ਤਾਂ ਇਹ ਹੈ ਹੀ ਨਹੀਂ ਹੈ, ਨਾ ਹੀ ਇੱਕ ਪੁਰਖੀ ਜਿਹੜਾ ਕਾਰਜ ਆਪਣੇ ਪੰਥ ਦੇ ਵਿੱਚ ਉਹ ਹੈਗਾ ਹੈ। ਇਸ ਕਰਕੇ ਜਿਹੜਾ ਇਹ ਚੀਜ਼ ਜਿਹੜੀ ਹੈ, ਇਸ ਨੂੰ ਜਥੇਬੰਦਕ ਰੂਪ ਦੇ ਵਿੱਚ ਸਾਨੂੰ ਲਾਗੂ ਕਰਨ ਦੀ ਜਿਹੜੀ ਆ ਉਹ ਜ਼ਰੂਰ ਕਵਾਇਦ ਜਿਹੜੀ ਆ ਉਹ ਸ਼ੁਰੂ ਕਰ ਦੇਣੀ ਚਾਹੀਦੀ ਹੈ ਹੈ ਨਾ। ਬੇਸ਼ੱਕ ਉਹ ਪ੍ਰਚਾਰ ਦੇ ਰੂਪ ਦੀ ਹੋਵੇ, ਪਹਿਲਾਂ ਇਸ ਦਾ ਰੂਪ ਜਿਹੜਾ ਉਹ ਪ੍ਰਚਾਰ ਤੋਂ ਹੀ ਹੋਏਗਾ। ਕਿਸੇ ਦੇ ਨਾਲ ਗੱਲ ਕਰਾਂਗੇ ਪ੍ਰਚਾਰ ਦੇ ਰੂਪ ਵਿੱਚ ਨਾ, ਜੇ ਅਸੀਂ ਕਿਤੇ ਲੈਕਚਰ ਕਰਦੇ ਹਾਂ, ਕਥਾ ਕਰਦੇ ਹਾਂ, ਉੱਥੇ ਸਾਨੂੰ ਇਹ ਪੰਥਕ ਰਵਾਇਤ ਜਿਹੜੀ ਆ ਉਹ ਜ਼ਰੂਰ ਦੁਹਰਾਉਣੀ ਚਾਹੀਦੀ ਹੈ, ਉੱਥੇ ਜ਼ਰੂਰ ਇਹ ਗੱਲ ਜਿਹੜੀ ਆ ਉਹ ਰੱਖਣੀ ਚਾਹੀਦੀ ਆ। ਅਤੇ ਜਦ ਸੰਗਤ ਤੱਕ ਪਹੁੰਚੇਗੀ ਕਿ ਸਾਡੀ ਰਵਾਇਤ ਇਹ ਆ, ਤਾਂ ਸੰਗਤ ਵੀ ਆਪਣੀ ਰਵਾਇਤ ਵੱਲ ਜਿਹੜੀ ਆ ਉਹ ਮੁੜੇਗੀ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਰੱਖਣ, ਮਾਈਕ ਉਹਨਾਂ ਤੱਕ ਪਹੁੰਚਦਾ ਕਰ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਰੀਬ ਕੱਲ੍ਹ ਸਵੇਰ ਤੋਂ ਹੀ ਗੁਰਦੁਆਰਾ ਪ੍ਰਬੰਧ ਦੇ ਸੰਬੰਧ ਦੇ ਵਿੱਚ ਵਿਚਾਰ ਕਰ ਰਹੇ ਤੇ ਕਾਫੀ ਅਹਿਮ ਤੇ ਗੰਭੀਰ ਵਿਚਾਰਾਂ ਤੇ ਸੁਝਾਅ ਸਾਰਿਆਂ ਵੱਲੋਂ ਆ ਰਹੇ। ਸੋ ਮੈਂ ਜਿਹੜੀ ਬੇਨਤੀ ਕਰਨੀ, ਮੈਨੂੰ ਸੀਗਾ ਕਿ ਉਹ ਗੱਲ ਕਿਸੇ ਨਾ ਕਿਸੇ ਰੂਪ 'ਚ ਆ ਜਾਣੀ ਹੈ, ਪਰ ਜਿਹੜੀ ਗੱਲ ਮੈਨੂੰ ਮਹਿਸੂਸ ਹੋਈ ਕਿ ਉਹ ਰਹਿ ਗਈ ਗੱਲ ਹੁਣ, ਸੋ ਮੈਂ ਉੱਤੇ ਆਪਣੀ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਜਦੋਂ ਗੁਰਦੁਆਰਾ ਪ੍ਰਬੰਧ ਦੀ ਗੱਲ ਕਰਦੇ ਹਾਂ ਤਾਂ ਆਪਾਂ ਜ਼ਿਆਦਾ ਕੇਂਦਰਿਤ ਹੋ ਜਾਂਦੇ ਹਾਂ, ਜਿਹੜਾ ਇਹ SGPC ਜਾਂ ਜਿਹੜਾ ਹੁਣ ਦਾ ਗੁਰਦੁਆਰਾ ਐਕਟ ਹੈ, ਜਾਂ ਜਿਹੜਾ ਇਹ ਵੋਟਾਂ ਰਾਹੀਂ ਸਾਰਾ ਪ੍ਰਚਲਨ ਚੱਲ ਰਿਹਾ ਉਹਦੇ 'ਤੇ। ਪਰਮਜੀਤ ਸਿੰਘ ਹੋਣਾ ਨੇ ਹੁਣੇ ਗੱਲ ਛੋਈ ਕਿ ਬਹੁਤ ਸਾਰੇ ਐਸੇ ਗੁਰਦੁਆਰੇ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਨਹੀਂ ਹੈਗੇ,
ਲੋਕਲ ਪ੍ਰਬੰਧ ਹੈ ਜਿੱਥੇ। ਭਾਈ ਗੁਰਮੀਤ ਸਿੰਘ ਹੁਣਾਂ ਨੇ ਤੋਂ ਪਹਿਲਾਂ ਵੀ ਬੋਲਦਿਆਂ ਕਿਹਾ ਕਿ ਕੱਲ੍ਹ ਨੂੰ ਕੋਈ ਮੌਕਾ ਮੇਲ ਇਸ ਤਰ੍ਹਾਂ ਦਾ ਬਣ ਜਾਏ ਕਿ ਕੀ ਤੁਸੀਂ ਕਾਬਲ ਹੈਗੇ ਆ ਜਾਂ ਆਪਾਂ ਉਸ ਸਮਰੱਥਾ 'ਚ ਹੈਗੇ ਆ ਕਿ ਆਪਾਂ ਉਹ ਪ੍ਰਬੰਧ ਚਲਾ ਸਕੀਏ। ਉਸ ਤੋਂ ਪਹਿਲਾਂ ਵੀ ਇੱਕ ਗੱਲ ਆਈ ਕਿ ਆਪਾਂ ਆਈਡੀਏ ਡਿਸਕਸ ਕਰ ਰਹੇ ਹਾਂ, ਬਟ ਉਹਨੂੰ ਲਾਗੂ ਕਿਵੇਂ ਕਰਨਾ ਹੈ, ਪ੍ਰੈਕਟੀਕਲ ਕੁਛ ਅਮਲ ਕਿੱਦਾਂ ਕਰਨੇ, ਉੱਤੇ ਗੱਲ ਨਹੀਂ ਹੋ ਰਹੀ। ਸੋ ਇਹ ਸਾਰਿਆਂ ਨਾਲ ਸੰਬੰਧਿਤ ਹੀ ਇਹ ਮੈਨੂੰ ਗੱਲ ਲੱਗ ਰਹੀ ਕਿ ਆਪਾਂ ਸਾਰੇ ਹੀ ਨੌਜਵਾਨ ਬਹੁਤੇ ਉਹ ਜਥਿਆਂ ਨਾਲ ਸੰਬੰਧਿਤ ਹੈ ਜਾਂ ਜਿਹੜੇ ਤਕਰੀਬਨ ਸਾਰੇ ਹੀ ਆਪਾਂ ਜਿਹੜੇ ਗਰਾਊਂਡ 'ਤੇ ਕੁਛ ਨਾ ਕੁਛ ਕੰਮ ਕਰ ਰਹੇ, ਆਪੋ ਆਪਣੇ ਤਰੀਕੇ ਸਾਰੇ ਲੱਗੇ ਹੋਏ। ਸੋ ਜਦੋਂ ਗੁਰਦੁਆਰਾ ਪ੍ਰਬੰਧ ਦੀ ਗੱਲ ਆਉਂਦੀ ਤਾਂ ਜਿਹੜੇ ਗੁਰਦੁਆਰੇ ਐਕਟ ਅਧੀਨ ਨਹੀਂ ਹੈਗੇ, ਲੋਕਲ ਪ੍ਰਬੰਧ 'ਚ ਨੇ, ਇੱਥੇ ਵੀ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਗੱਲ ਕਹੀ ਕਿ ਪਤਾ ਹੀ ਨਹੀਂ ਹੁੰਦਾ ਕਈ ਦਫਾ ਕਿ ਕਰਨਾ ਕੀ ਹੈ। ਸੋ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਗੁਰਦੁਆਰਾ ਹੈ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਜਿੱਥੇ ਅਕਾਲ ਦੀ ਉਸਤਤ ਹੁੰਦੀ, ਜਿੱਥੇ ਲੋੜਵੰਦ ਦੇ ਲਈ, ਭੁੱਖੇ ਦੇ ਲਈ ਲੰਗਰ ਹੈ, ਜਿੱਥੇ ਬਿਮਾਰ ਦੇ ਲਈ ਦਵਾਖਾਨਾ ਹੈ, ਜਿੱਥੇ ਵਿਦਿਆਰਥੀ ਦੇ ਲਈ ਵਿਦਿਆਲਿਆ ਹੈ, ਅਤੇ ਜਿੱਥੇ ਲੋੜਵੰਦ ਦੇ ਲਈ ਉਹ ਸਥਾਨ ਹੈ ਜਿਹੜਾ ਉਹ ਕਿਲ੍ਹਾ ਹੈ। ਸੋ ਜਿਹੜਾ ਹੁਣ ਸਾਡੇ ਲੋਕਲ ਗੁਰਦੁਆਰੇ ਹੈ, ਅਸੀਂ ਕੁਛ ਚੀਜ਼ਾਂ ਪ੍ਰੈਕਟੀਕਲ ਕਰਕੇ ਦੇਖੀਆਂ, ਇਸ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਸਾਡੇ ਗੁਰਦੁਆਰੇ ਦਾ ਜਿਹੜਾ ਮਾਡਲ ਹੈ ਉਹਨੂੰ ਉਸ ਤਰੀਕੇ ਦਾ ਪ੍ਰਬੰਧ ਜਿਹੜਾ ਉਹ ਲੋਕਲ ਗੁਰਦੁਆਰਿਆਂ 'ਚ ਬਣਾਇਆ ਜਾਵੇ। ਸੋ ਪਹਿਲੀ ਤਾਂ ਬੇਨਤੀ ਇਹੀ ਕਿ ਜਿਹੜੀਆਂ ਇਹ 5-7 ਚੀਜ਼ਾਂ ਹੈਗੀਆਂ, ਇਹਦੇ 'ਚੋਂ ਬਹੁਤੀਆਂ ਹੁਣ ਜਿਹੜੇ ਲੋਕਲ ਗੁਰਦੁਆਰੇ ਆ ਉੱਥੇ ਸਿਰਫ ਗੁਰੂ ਸਾਹਿਬ ਦਾ ਪ੍ਰਕਾਸ਼ ਵਾਲੀ ਗੱਲ ਹੀ ਰਹਿ ਗਈ ਹੈ। ਉੱਥੇ ਸੰਗਤ ਦਾ ਪਹਿਰਾ ਜਾਂ ਹੋਰ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਤੋਂ ਬਾਅਦ ਗਿਣੀਆਂ ਉਹ ਨਹੀਂ ਹੈਗੀਆਂ। ਸੋ ਆਪਾਂ ਨੂੰ ਇਹ ਬਹੁਤ ਸੁਖਾਲੇ ਤਰੀਕੇ ਔਰ ਪ੍ਰੈਕਟੀਕਲੀ ਕਰਨ ਵਾਲੀਆਂ ਚੀਜ਼ਾਂ, ਕੱਲ੍ਹ ਨੂੰ ਜਦੋਂ ਆਪਾਂ ਗੁਰਦੁਆਰਾ ਪ੍ਰਬੰਧ ਜਿਹੜਾ ਆਪਾਂ ਉੱਪਰਲੇ ਲੈਵਲ 'ਤੇ ਕੁਛ ਗੱਲਾਂ ਵਿਚਾਰ ਰਹੇ ਹਾਂ ਉੱਥੇ ਤੱਕ ਜਾਣਾ, ਉਹ ਥੱਲੋਂ ਇਵੋਲਵ ਹੋ ਕੇ ਲੈ ਕੇ ਜਾਣਾ। ਸਾਡੇ ਕੋਲ ਕੁਛ ਪ੍ਰੈਕਟੀਕਲ ਦਿਖਾਉਣ ਨੂੰ, ਕੁਛ ਜੋ ਸਾਡਾ ਅਸਲ ਮਾਡਲ ਹੈ ਉਹ ਥੱਲੇ ਕਿਤੇ ਲਾਗੂ ਹੋਵੇ, ਫਿਰ ਤਾਂ ਤੱਕ ਉਹ ਗੱਲ ਤੁਰਨੀ ਹੈ ਸਹੀ ਤਰੀਕੇ। ਸੋ ਇੱਕ ਸੁਝਾਅ ਇਹ ਸੀਗਾ। ਦੂਸਰਾ ਇਹ ਹੈ ਵੀ ਜਿਹੜੀਆਂ ਹੁਣ ਲੋਕਲ ਪ੍ਰਬੰਧਕ ਕਮੇਟੀਆਂ ਜਾਂ ਜਥੇ ਆ ਜਿਹੜੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇਖ ਰਹੇ, ਉੱਥੇ ਜਿਹੜੀ ਆਪਾਂ ਆਪਣੇ ਫੈਸਲੇ ਲੈਣ ਦਾ ਤਰੀਕਾ ਡਿਸਕਸ ਕਰਦੇ ਹਾਂ, ਗਾਹੇ ਬਗਾਹੇ ਵੀ ਕੱਲ੍ਹ ਦੀ ਵੀ ਕਾਫੀ ਗੱਲ ਹੋਈ, ਉਹ ਜਿਹੜੇ ਆਪਣੇ ਗੁਰਦੁਆਰੇ ਦੇ ਮਸਲੇ ਆ ਉਹ ਬਹੁਤੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ। ਉਹ ਸਾਰੇ ਹੀ ਥਾਣਿਆਂ ਕਚਹਿਰੀਆਂ 'ਚ ਜਾਂ ਹੋਰ ਤਰ੍ਹਾਂ ਦੀਆਂ ਪੰਚਾਇਤਾਂ ਰਾਹੀਂ ਉਹ ਹੱਲ ਕਰ ਰਹੇ। ਕੋਈ ਵੀ ਛੋਟਾ ਜਿਹਾ ਮਸਲਾ ਹੁੰਦਾ ਤਾਂ ਹਾਲਾਂਕਿ ਜਦੋਂ ਸਾਡੇ 'ਤੇ ਸਰਬੱਤ ਦੇ ਭਲੇ ਦਾ ਫਰਜ਼ ਆਏਦਾ, ਅਸੀਂ ਇਨਸਾਫ ਬਾਕੀਆਂ ਨੂੰ ਕਰਕੇ ਦੇਣਾ, ਤਾਂ ਜਿਹੜੇ ਹੋਰ ਲੁਕਾਈ ਦੇ, ਆਪਣੇ ਤੋਂ ਬਿਨਾਂ ਵੀ ਲੁਕਾਈ ਦੇ ਜਿਹੜੇ ਮਸਲੇ ਆ ਉਹ ਸਾਡੇ ਗੁਰਦੁਆਰਿਆਂ ਦੇ ਵਿੱਚ ਉਸ ਚਾਰ ਦੀਵਾਰੀ ਦੇ ਅੰਦਰ ਹੱਲ ਹੋਣੇ ਚਾਹੀਦੇ। ਸੋ ਇਹ ਗੱਲ ਉਹਨਾਂ ਨੂੰ ਦੱਸਣ ਦੀ ਲੋੜ ਹੈ ਅਤੇ ਉੱਥੇ ਲਾਗੂ ਕਰਾਉਣ ਦੀ ਲੋੜ ਹੈ। ਸੋ ਮੈਂ ਬਹੁਤ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹਦੀ ਸੰਭਾਵਨਾ ਵੀ ਬਹੁਤ ਹੈ ਔਰ ਇਹ ਪ੍ਰੈਕਟੀਕਲੀ ਪੋਸੀਬਲ ਚੀਜ਼ ਹੈ। ਸੋ ਆਪਾਂ ਥੋੜ੍ਹੀ ਜਿਹੀ ਐਫਰਟ ਆਪਾਂ ਨੂੰ ਕਰਨ ਦੀ ਲੋੜ ਹੈ। ਸੋ ਇਹ ਬਹੁਤ ਸੁਖਾਲੇ ਤਰੀਕੇ ਲਾਗੂ ਹੋ ਜਾਣੇ। ਅਤੇ ਤੀਸਰੀ ਬੇਨਤੀ ਮੈਂ ਕਰਨੀ ਕਿ ਜਿਹੜਾ ਗੁਰਦੁਆਰਾ ਸਾਹਿਬ ਹੈ, ਸੋ ਆਪਾਂ ਇੱਥੇ ਵੀ ਕੱਲ੍ਹ ਕੁਛ ਗੱਲਾਂ 2015 ਨਾਲ ਸੰਬੰਧਿਤ ਗੁਰੂ ਸਾਹਿਬ ਦੇ ਅਦਬ ਦੇ ਸੰਬੰਧ ਦੇ ਵਿੱਚ ਕੁਛ ਗੱਲਾਂ ਹੋਈਆਂ ਹਨ। ਸੋ ਉੱਥੇ ਜਿਹੜੀ ਇੱਕ ਹੋਰ ਸਾਨੂੰ ਸਮੱਸਿਆ ਦਰਪੇਸ਼ ਹੈ, ਜਿੰਨੇ ਹੀ ਗੁਰੂ ਮਹਾਰਾਜ ਦੇ ਇਹ ਬੇਅਦਬੀ ਦੇ ਮਸਲੇ ਆ, ਉਹ 'ਚੋਂ ਬਹੁਤੀਆਂ ਘਟਨਾਵਾਂ ਉਹ ਨੇ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਹੁੰਦਾ ਨਹੀਂ। ਸੋ ਉੱਥੇ ਸਾਨੂੰ ਜਿਹੜੀ ਸਾਡੀ ਰਵਾਇਤ ਹੈ ਕਿ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉੱਥੇ ਹਰ ਵਕਤ 5 ਸਿੰਘ ਲਾਜ਼ਮੀ ਹੋਣੇ ਚਾਹੀਦੇ। ਸੋ ਉਹ ਵੀ ਸਾਨੂੰ ਉਹ ਬਹੁਤ ਸੁਖਾਲੇ ਤਰੀਕੇ ਜਿਹੜੇ ਲੋਕਲ ਗੁਰਦੁਆਰੇ ਆ ਉੱਥੇ ਲਾਗੂ ਹੋ ਸਕਦੀ। ਸੋ ਮੈਨੂੰ ਤਾਂ ਮਹਿਸੂਸ ਹੋਈਆਂ ਇਹ ਗੱਲਾਂ ਕਰਨੀਆਂ ਕਿ ਆਪਾਂ ਬਾਰ-ਬਾਰ ਇਹ ਗੱਲ ਰਿਪੀਟ ਹੋ ਰਹੀ ਕਿ ਆਪਾਂ ਗਰਾਊਂਡ 'ਤੇ ਕੀ ਕਰਨਾ ਹੈ ਜਾਂ ਪ੍ਰੈਕਟੀਕਲੀ ਕੀ ਕਰਨਾ। ਸੋ ਇਹ ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਕਰ ਸਕਦੇ ਹਾਂ। ਸੋ ਜਿਹੜੇ ਲੋਕਲ ਗੁਰਦੁਆਰੇ ਆ ਉੱਥੇ ਸਵੇਰੇ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਸੁਖਾਸਨ ਤੱਕ ਜਿਹੜੀ 5 ਸਿੰਘਾਂ ਦੀ ਉੱਥੇ ਹਾਜ਼ਰੀ ਯਕੀਨੀ ਬਣਾਉਣ ਦੇ ਕੰਮ ਹੈ। ਤਾਂ ਜਿਹੜਾ ਗੁਰਦੁਆਰੇ ਦਾ ਸਾਡਾ ਮਾਡਲ ਹੈ ਉਹ ਉੱਥੇ ਲਾਗੂ ਕਰਾਉਣ ਦੀ ਗੱਲ ਹੈ। ਅਤੇ ਜਿਹੜੇ ਸਾਡੇ ਫੈਸਲੇ ਹੈ
ਸਾਡੇ ਗੁਰਦੁਆਰਿਆਂ ਨਾਲ ਸੰਬੰਧਿਤ ਜਾਂ ਆਮ ਲੋਕਾਈ ਨਾਲ ਸੰਬੰਧਿਤ ਉਹ ਸਾਡੇ ਗੁਰੂ ਘਰਾਂ ਦੇ ਵਿੱਚ ਹੱਲ ਹੋਣੇ ਚਾਹੀਦੇ। ਸੋ ਇਹਦੇ ਬਾਬਤ ਮੈਂ ਬੇਨਤੀ ਕਰਨੀ ਸੀ, ਸੋ ਇੰਨੀ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਗੱਲ ਭਾਈ ਮਲਕੀਤ ਸਿੰਘ ਹੁਣਾਂ ਨੇ ਕਹੀ ਹੈ, ਅਤੇ ਉਹਨਾਂ ਤੋਂ ਪਹਿਲਾਂ ਇੱਧਰ ਇੱਕ ਭਾਜੀ ਨੇ ਕਹੀ ਕਿ ਗੁਰਦੁਆਰਾ ਸਾਹਿਬ ਤੋਂ ਜਿਹੜੇ ਪ੍ਰਬੰਧ ਠੀਕ ਕਰਨ ਵੱਲ ਨੂੰ ਚੱਲੀਏ, ਉਹਦੇ 'ਚ ਕੁਛ ਜਿੰਨਾ ਕੁ ਮੈਂ ਇਸ ਫੀਲਡ ਵਿੱਚ ਥੋੜ੍ਹਾ ਕੰਮ ਕਰਕੇ ਦੇਖਿਆ ਕਿ ਇਲਾਕਿਆਂ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਤਰੀਕੇ ਦੀ ਸੰਗਤ ਹੋਣੀ ਚਾਹੀਦੀ ਹੈ ਉਸ ਤਰੀਕੇ ਦੀ ਸੰਗਤ ਨਹੀਂ ਹਜੇ ਸੱਜ ਰਹੀ। ਅਤੇ ਆਪਣੀਆਂ ਜ਼ਿਆਦਾਤਰ ਮੈਂ ਜਥੇਬੰਦੀਆਂ ਨੂੰ ਵੀ ਜਿੰਨਾ ਕੁ ਬਾਚ ਰਹੇ ਹਾਂ ਆਪਾਂ, ਉਹ ਉੱਪਰ ਦੇ ਮਸਲਿਆਂ ਦੇ ਉੱਤੇ ਜ਼ਿਆਦਾ ਕੇਂਦਰਿਤ ਹੋ ਜਾਂਦੇ ਹਾਂ ਆਪਾਂ, ਕਿ ਜਿਹੜਾ ਸਾਡਾ ਗਰਾਊਂਡ ਬੇਸ ਹੈ ਉੱਥੇ ਕੰਮ ਕਰਨ ਤੋਂ ਥੋੜ੍ਹਾ ਭੱਜਦੇ ਹਾਂ ਆਪਣੀ ਗਰਾਊਂਡ 'ਤੇ, ਕਿਉਂਕਿ ਉੱਥੇ ਆਪਾਂ ਕੁਛ ਲੋਕਲ ਸੀਮਤ ਹੋ ਕੇ ਰਹਿ ਜਾਂਦੇ ਹਾਂ। ਕੁਛ ਬੰਦਿਆਂ ਦੀ ਪਹਿਚਾਣ ਨਹੀਂ ਬਣਦੀ ਉਹਦੇ ਨਾਲ। ਪੰਜਾਬ ਪੱਧਰ 'ਤੇ ਜਦ ਤੱਕ ਕੋਈ ਜਥੇਬੰਦੀ ਫਿਰ ਉਹਦਾ ਨਾਮ ਨਹੀਂ ਬਣਦਾ। ਜਿਹੜੇ ਛੋਟੇ ਜਥੇ ਹੈ ਉਹ ਇਲਾਕਿਆਂ ਦੇ ਵਿੱਚ ਜੇ ਇਸ ਤਰ੍ਹਾਂ ਦੀ ਸੇਵਾ ਕਰਨ ਕਿ ਕੁਛ ਗੁਰਦੁਆਰਿਆਂ ਦੇ ਨਾਲ ਸੰਬੰਧ ਸਾਧ ਕੇ ਉੱਥੇ ਇਸ ਤਰੀਕੇ ਦੀ ਸੰਗਤ ਸਜੇ ਕਿ ਜਿੱਦਾਂ ਦੀ ਮਹਾਰਾਜ ਨੇ ਸ਼ੁਰੂਆਤ ਕੀਤੀ ਸੀਗੀ, ਉਸ ਸੰਗਤ ਦੇ ਵਿੱਚੋਂ ਇਲਾਕਿਆਂ ਦੇ ਫਿਰ ਜਿਹੜੇ ਉਹ ਬੰਦੇ ਹੈ ਸਾਨੂੰ ਉਹ ਮਿਲਣੇ ਸ਼ੁਰੂ ਹੋ ਜਾਣੇ ਹੈ, ਜਿਹੜੇ ਵਾਕਿਆ ਹੀ ਬਹੁਤ ਸੁੱਚੇ ਹੈ, ਬਾਣੀ ਪੜ੍ਹਨ ਵਾਲੇ ਹੈ, ਪਰ ਸਾਡੀ ਉਹਨਾਂ ਨਾਲ ਕਿਸੇ ਨਾ ਕਿਸੇ ਤਰੀਕੇ ਆਪਾਂ ਕੋਈ ਉਹਨਾਂ ਨਾਲ ਗੈਪ ਹੈਗਾ ਕਿ ਆਪਾਂ ਦਾ ਉਹਨਾਂ ਨਾਲ ਮੇਲ ਨਹੀਂ ਹੋ ਰਿਹਾ। ਅਤੇ ਮੇਲ ਹੋਣਾ ਉਦੋਂ ਹੀ ਹੈ ਜਦੋਂ ਆਪਾਂ ਸੰਗਤ ਵਿੱਚ ਸੰਗਤ ਦੇ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਸਜਾਂਗੇ, ਵਿਚਾਰ ਕਰਾਂਗੇ। ਉੱਥੇ ਦੀਆਂ ਕੁਛ ਇੱਦਾਂ ਦੀਆਂ ਕਮੇਟੀਆਂ ਨੂੰ ਵੀ ਆਪਾਂ ਮਿਲੇ ਹਾਂ ਕਿ ਜਦ ਆਪਾਂ ਉਹਨਾਂ ਨੂੰ ਜਾ ਕੇ ਉਹ ਗੱਲਬਾਤ ਦੱਸਦੇ ਹਾਂ, ਉਹਨਾਂ ਨੂੰ ਲੱਗਦਾ ਕਿ ਇਹ ਗੱਲ ਸਾਨੂੰ ਪਹਿਲਾਂ ਕਿਸੇ ਨੇ ਦੱਸੀ ਨਹੀਂ, ਕਿਉਂਕਿ ਉਹ ਦੇਖੋ ਦੇਖੀ ਸਾਰੀਆਂ ਕਮੇਟੀਆਂ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਇੱਕੋ ਜਿਹੇ ਹੋ ਰਹੇ ਆ, ਇੱਕ ਦੂਜੇ ਤੋਂ ਸਿੱਖ ਰਹੇ ਆ ਉਹ। ਅਤੇ ਜਦ ਆਪਾਂ ਉਹਨਾਂ ਨੂੰ ਜਾ ਕੇ ਦੱਸਦੇ ਹਾਂ ਕਿ ਗੁਰਦੁਆਰੇ ਦਾ ਪ੍ਰਬੰਧ ਇਸ ਤਰ੍ਹਾਂ ਦਾ ਹੁੰਦਾ ਆ, ਇੱਥੇ ਸਿੱਖਿਆ ਵੀ ਦਿੱਤੀ ਜਾਂਦੀ ਹੈ, ਇੱਥੇ ਸੰਥਿਆ ਵੀ ਦਿੱਤੀ ਜਾਂਦੀ ਹੈ, ਇੱਥੇ ਆਸਾ ਦੀ ਵਾਰ ਦੇ ਕੀਰਤਨ ਵੀ ਹੁੰਦੇ ਆ, ਫਿਰ ਉਹ ਕੋਸ਼ਿਸ਼ ਕਰਦੇ ਆ ਕਿ ਆਪਾਂ ਉਸ ਤਰੀਕੇ ਦਾ ਕਰੀਏ। ਅਤੇ ਜਦੋਂ ਉਸ ਤਰੀਕੇ ਦੀ ਸੰਗਤ ਸਜਣ ਲੱਗ ਗਈ, ਇਲਾਕਿਆਂ ਦੇ ਸਿੱਖ ਉਸ ਤਰੀਕੇ ਇਕੱਠੇ ਹੋਣ ਲੱਗ ਗਏ, ਉਹਨਾਂ ਦੇ ਵਿੱਚੋਂ ਬਹੁਤ ਅਲੱਗ-ਅਲੱਗ ਗੁਣਾਂ ਵਾਲੇ ਬੰਦੇ ਸਾਨੂੰ ਮਿਲਣੇ ਸ਼ੁਰੂ ਹੋ ਜਾਣੇ ਆ, ਜਿਨ੍ਹਾਂ ਨੇ ਪੜ੍ਹਾਈ ਲਿਖਾਈ ਦੇ ਖੇਤਰ 'ਚ ਜਾਣਾ ਹੈ, ਜਿਨ੍ਹਾਂ ਨੇ ਵਿਦਵਤਾ ਵਾਲੇ ਖੇਤਰ 'ਚ ਜਾਣਾ ਹੈ, ਜਿਨ੍ਹਾਂ ਨੇ ਉੱਪਰ ਉੱਠ ਕੇ ਅੱਡ-ਅੱਡ ਜਥੇਬੰਦੀਆਂ ਦੇ ਵਿੱਚ ਅੱਡ-ਅੱਡ ਤਰ੍ਹਾਂ ਦੇ ਕੰਮ ਕਰਨੇ ਹੈ। ਕੁਛ ਉਹਨਾਂ 'ਚੋਂ ਜੁਝਾਰੂ ਨਿਕਲਣੇ ਹੈ। ਉਹ ਜਥੇਬੰਦੀਆਂ ਨੇ ਹੌਲੀ-ਹੌਲੀ ਇਲਾਕੇ ਦੇ ਵਿੱਚ ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣਨੇ ਹੈ, ਪੰਚ ਪ੍ਰਧਾਨੀ ਵਿਧੀ, ਹਜੇ ਤਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਪੰਚ ਪ੍ਰਧਾਨੀ ਵਿਧੀ ਹੁੰਦੀ ਕੀ ਹੈ। ਉਹ ਉਹਨਾਂ ਨੂੰ ਗੁਰਦੁਆਰਿਆਂ ਦਾ ਹਜੇ ਤੱਕ ਇਹੀ ਸਮਝ ਬਣੀ ਹੈ ਕਿ ਪਿੰਡ ਦੀ ਸੰਗਤ ਇਕੱਠੀ ਕਰਕੇ ਕੋਈ ਪ੍ਰੋਗਰਾਮ ਕਰ ਲਓ, ਠੀਕ ਹੈ। ਉਹ ਅੰਦਰੋਂ ਚਾਹੁੰਦੇ ਉਹ ਵੀ ਸਿੱਖ ਹੋਣਾ ਹੀ ਹੈ, ਅੰਦਰੋਂ ਵੀ ਆਪਾਂ ਸਿੱਖ ਬਣ ਕੇ ਰਹੀਏ, ਪਰ ਉਹਨਾਂ ਨੂੰ ਉਹ ਕਿਸੇ ਨਾ ਕਿਸੇ ਤਰੀਕੇ ਜਿਹੜਾ ਪੰਥ ਹੈ, ਪੰਥ ਤੋਂ ਪੰਥ ਔਰ ਸਿੱਖਾਂ ਦੇ ਵਿੱਚ ਇੱਕ ਡਿਸਟੈਂਸ ਬਣ ਰਿਹਾ। ਜਿਹੜੀ ਪੰਥ ਦੀ ਇਕਾਈ ਹੈ ਅਤੇ ਇੱਕ ਸਿੱਖ ਦੀ ਸੰਗਤ ਦੀ ਜਿਹੜੀ ਇਕਾਈ ਹੈ, ਉਹਨਾਂ ਦੇ ਵਿੱਚ ਇੱਕ ਡਿਸਟੈਂਸ ਬਣ ਗਿਆ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪੰਥ ਕੌਣ ਹੈ ਅਤੇ ਸਿੱਖ ਕੌਣ ਹੈ। ਆਪਾਂ ਜੇ ਇਸ ਤਰੀਕੇ ਦੇ ਯਤਨ ਕਰਾਂਗੇ, ਉਹਨਾਂ ਬੰਦਿਆਂ ਦੇ ਵਿੱਚ ਉਹ ਗੁਣਾਂ ਵਾਲੇ ਬੰਦੇ ਅੱਡ-ਅੱਡ ਜਥੇਬੰਦੀਆਂ ਦੇ ਵਿੱਚ ਵਿਚਰੂਗੇ, ਤਾਂ ਹੀ ਜਥੇਬੰਦੀਆਂ ਦੇ ਜਿਹੜੇ ਰੋਲ ਹੈ ਉਹ ਸਹੀ ਨਿਭੂਗੇ। ਹੁਣ ਆਪਾਂ ਨੂੰ ਕੋਈ ਸੱਜਣ ਟੱਕਰਦੇ ਹੈ, ਉਹ ਸਿੱਧਾ ਸਾਡੀ ਜਥੇਬੰਦੀ ਦੇ ਵਿੱਚ ਅਟੈਚ ਹੋ ਜਾਂਦੇ ਹੈ, ਪਰ ਆਪਾਂ ਨੂੰ ਉਹਨਾਂ ਦਾ ਬੈਕਗਰਾਊਂਡ ਪਤਾ ਹੀ ਨਹੀਂ ਹੁੰਦਾ ਕਿ ਉਹ ਬੰਦੇ ਦਾ ਅਸਲ ਅਮਲ ਕਿੱਦਾਂ ਦੇ ਰਹੇ ਆ ਪਹਿਲਾਂ। ਅਤੇ ਉਹ ਇਹ ਸੰਗਤ ਵਾਲੀ ਜਿਹੜੀ ਪਰੰਪਰਾ ਹੈ ਉਹਨੂੰ ਬਾਈਪਾਸ ਹੋ ਕੇ ਆਪਾਂ ਪੰਥ ਦੀ ਸੇਵਾ ਦੇ ਵਿੱਚ ਸ਼ਾਮਲ ਹੋਣ ਨੂੰ ਸਿੱਧਾ ਭੱਜਦੇ ਹਾਂ, ਅਤੇ ਉੱਥੇ ਫਿਰ ਆਪਾਂ ਕਾਮਯਾਬ ਹੀ ਨਹੀਂ ਹੁੰਦੇ, ਕਿਉਂਕਿ ਆਪਾਂ ਜਿਹੜੀ ਉਹ ਸੰਗਤ ਵਾਲੀ ਪ੍ਰੈਕਟਿਸ ਹੈ ਉਹ ਕੀਤੀ ਨਹੀਂ ਹੁੰਦੀ। ਇਹਦੇ ਵਿੱਚ ਮੈਂ ਜਿੰਨਾ ਕੁ ਜਾਣਦਾ ਕਿ ਇੱਕ ਸਿੱਖ ਜਥਾ ਮਾਲਵਾ ਵਾਲਿਆਂ ਨੇ ਇਹ ਕੰਮ ਸ਼ੁਰੂ ਕੀਤਾ ਆ ਗੁਰਦੁਆਰਿਆਂ ਦੇ ਵਿੱਚ, ਇੱਕ ਪੰਥ ਸੇਵਕ ਜਥਾ ਦੁਆਬਾ ਵਾਲਿਆਂ ਨੇ ਇਹ ਸੇਵਾਵਾਂ ਸ਼ੁਰੂ ਕੀਤੀਆਂ ਕਿ ਪਿੰਡਾਂ ਦੀ ਸੰਗਤ ਦੇ ਨਾਲ ਉਹ ਟਾਈ ਅਪ ਬਣੇ, ਦੁਬਾਰਾ ਸੰਬੰਧ ਸਾਧ ਹੋਣ। ਪਿੰਡਾਂ ਦੇ ਵਿੱਚ ਉਹ ਕੋਈ ਗੱਤਕੇ ਦੇ, ਸੰਗੀਤ ਦੇ ਅਤੇ
ਉਹ ਪ੍ਰੋਗਰਾਮ ਉਲੀਕੇ ਜਾਣ ਜਿੱਥੋਂ ਸੰਗਤ ਦੇ ਨਾਲ ਸੰਬੰਧ ਤੁਹਾਡੇ ਠੀਕ ਹੋਣ। ਸੰਗਤ ਨੂੰ ਪਤਾ ਹੀ ਨਹੀਂ ਪੰਚ ਪ੍ਰਧਾਨੀ ਵਿਧੀ ਕੀ ਹੈ, ਤੁਸੀਂ ਉੱਪਰ ਦੇ ਲੈਵਲ 'ਤੇ ਆਪਾਂ ਜੇ ਉਹਨੂੰ ਲਾਗੂ ਕਰਾਉਣ ਵੀ ਲੱਗ ਗਏ, ਉਹਨਾਂ ਨੇ ਕਹਿਣਾ ਇਹ ਕਿਆ ਹੈ, ਇਹ ਤਰੀਕਾ ਹੀ ਨਹੀਂ ਠੀਕ ਹੈਗਾ, ਕਿਉਂਕਿ ਆਪਾਂ ਉਹਨਾਂ ਤੱਕ ਇਹ ਤਰੀਕਾ ਹੀ ਨਹੀਂ ਦੱਸ ਸਕੇ। ਆਪਾਂ ਆਪਣੇ ਗੁਰਦੁਆਰਿਆਂ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ ਨੂੰ ਵੀ ਨਹੀਂ ਦੱਸ ਸਕੇ ਕਿ ਪੰਚ ਪ੍ਰਧਾਨੀ ਵਿਧੀ ਨਾਲ ਤੁਸੀਂ ਚੁਣੋ। ਸਾਰੇ ਬੰਦੇ ਸੋਸ਼ਲ ਮੀਡੀਆ 'ਤੇ ਆਪਾਂ ਗੱਲ ਸੁਣ ਤਾਂ ਲੈਂਦੇ ਕਿ ਪੰਚ ਪ੍ਰਧਾਨੀ ਵਿਧੀ ਠੀਕ ਹੈ, ਸਾਡੀ ਸਿੱਖਾਂ ਦੀ ਹੈ, ਉਹ ਅਮਲ ਦੇ ਵਿੱਚ ਤਾਂ ਹੀ ਨਹੀਂ ਆਉਂਦੀ ਕਿ ਆਪਾਂ ਉਹਨਾਂ ਤੱਕ ਪਹੁੰਚ ਹੀ ਨਹੀਂ ਸਕੇ ਹਜੇ ਤੱਕ ਕਿ ਇਹਨੂੰ ਲਾਗੂ ਕਿੱਦਾਂ ਕਰਨਾ। ਅਤੇ ਇਹਨੂੰ ਆਪਾਂ ਇੱਕ ਲੜੀ 'ਚ ਪਰੋਣ ਦੀ ਕੋਸ਼ਿਸ਼ ਕਰੀਏ। ਉਹਦੇ ਵਿੱਚੋਂ ਹੀ ਵਿਦਵਾਨ ਨਿਕਲਣੇ ਆ ਜਿਨ੍ਹਾਂ ਦਾ ਜੀਵਨ ਗੁਰਮਤਿ ਵਾਲਾ ਹੋਣਾ, ਜਿਹਨੀ ਪਹਿਲਾਂ ਸੰਗਤ ਵਾਲੀ ਪ੍ਰੈਕਟਿਸ ਕੀਤੀ ਹੋਣੀ ਹੈ। ਉਹਦੇ ਵਿੱਚੋਂ ਹੀ ਜੁਝਾਰੂ ਨਿਕਲਣੇ ਆ, ਉਹਦੇ ਵਿੱਚੋਂ ਹੀ ਸਾਰੀ ਤਰ੍ਹਾਂ ਦੇ ਸੇਵਾਵਾਂ ਕਰਨ ਵਾਲੇ ਬੰਦੇ ਨਿਕਲਣੇ ਆ। ਉਹ ਸੰਗਤ ਦੀ ਪ੍ਰੈਕਟਿਸ ਦੁਬਾਰਾ ਸ਼ੁਰੂ ਕਰਨੀ ਪੈਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਵਿਸ਼ਾ ਗੁਰਦੁਆਰਾ ਪ੍ਰਬੰਧ ਸੁਧਾਰ ਦੇ ਨਾਲ ਹੈ, ਰਿਲੇਟਡ ਆ। ਮੈਂ ਇਹ ਸੋਚਦਾ ਵੀ ਜਿਹੜਾ ਅਸੀਂ ਇਹ ਸੋਚਦੇ ਵੀ SGPC ਦੇ ਵਿੱਚ ਸੁਧਾਰ ਕਿਸ ਤਰ੍ਹਾਂ ਆਵੇ, ਉਸ ਤੋਂ ਪਹਿਲਾਂ ਸਾਡੇ ਕੋਲ ਗਰਾਊਂਡ 'ਤੇ ਵਰਕ ਕਰਨ ਦੇ ਲਈ ਕੋਈ ਇੱਕ ਤਰੀਕਾ ਹੋਣਾ ਚਾਹੀਦਾ। ਹਾਲਾਂਕਿ ਮੇਰਾ SGPC ਇਲੈਕਸ਼ਨ ਜਾਂ ਵਿਧਾਨ ਸਭਾ ਇਲੈਕਸ਼ਨ 'ਚ ਕੋਈ ਉਹ ਨਹੀਂ ਹੈ, ਪਰ ਜੇ ਉਸ ਪ੍ਰੋਸੈਸ ਵਿੱਚ SGPC ਵਾਲੇ ਵਿੱਚ ਪੈਣਾ ਚਾਹੁੰਦੇ ਨੇ ਆਪਣੇ ਵੀਰ, ਨੌਜਵਾਨ ਵੀਰ, ਅਤੇ ਉਹਦੇ ਲਈ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਜਿਹੜੀ ਆਰਥਿਕ ਤੰਗੀ ਵੀ ਆਉਂਦੀ ਆ ਉਹਦਾ ਵੀ ਹੱਲ ਹੋ ਸਕਦਾ। ਉਹ ਕਿਸ ਤਰ੍ਹਾਂ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਵਿਚਰਦੇ ਹਾਂ, ਦੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਵੀ ਦੋ ਹੀ ਤਰੀਕੇ ਨੇ। ਮਤਲਬ ਇੱਕ ਤਾਂ ਜਿਹੜਾ ਪੈਸਾ ਸਾਡਾ ਵੇਸਟ ਜਾ ਰਿਹਾ ਉਹਨੂੰ ਸਹੀ ਯੂਟੀਲਾਈਜ਼ ਕਿਸ ਤਰ੍ਹਾਂ ਕਰਨਾ। ਪੈਸਾ ਉਹ ਕੌਮ ਦਾ ਹੀ ਆ। ਪਿੰਡਾਂ ਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਵਿੱਚ ਲੰਗਰ ਲੱਗਦੇ ਉਹ ਤਾਂ ਲੱਗਣੇ ਚਾਹੀਦੇ ਹੀ ਆ, ਪਰ ਜਿਹੜੇ ਸੜਕਾਂ 'ਤੇ ਹੱਥ ਦੇ ਦੇ ਕੇ ਧੱਕੇ ਨਾਲ ਲੰਗਰ ਛਕਾਏ ਜਾਂਦੇ ਆ, ਉਹਦੇ ਵਿੱਚ ਬਹੁਤ ਪ੍ਰਕਾਰ ਦੇ ਜਿਹੜੇ ਆ ਭੋਜਨ ਹੁੰਦੇ ਆ। ਉਹ ਜੇ ਸੜਕਾਂ ਦੇ ਉੱਤੇ ਲੱਗ ਰਹੇ ਲੰਗਰਾਂ ਦਾ, ਪਿੱਛੇ ਜੇ ਇੱਕ ਡਾਟਾ ਆਇਆ ਸੀ ਸਾਹਮਣੇ ਵੀ 1800 ਕਰੋੜ ਰੁਪਈਆ ਇੱਕ ਸਾਲ ਦਾ ਜਿਹੜਾ ਆ ਉਹ ਵਾਧੂ ਲੰਗਰਾਂ 'ਤੇ ਜਿਹੜਾ ਵੇਸਟ ਜਾਂਦਾ। ਜੇ ਉਹਨੂੰ ਸਹੀ ਤਰੀਕੇ ਨਾਲ ਯੂਟੀਲਾਈਜ਼ ਕਰਨ ਦੇ ਲਈ ਪਿੰਡਾਂ ਦੇ ਵਿੱਚ ਇਹ ਗੱਲ ਗੁਰਦੁਆਰਾ ਕਮੇਟੀਆਂ ਨੂੰ ਸਮਝਾਈ ਜਾਵੇ ਵੀ ਅਸੀਂ ਇਹ ਵੇਸਟ ਪੈਸਾ ਕਰਨ ਦੀ ਬਜਾਏ ਕਿਉਂ ਨਾ ਕਿਸੇ, ਜਿਵੇਂ ਵੀਰ ਜੀ ਨੇ ਅੱਗੇ ਗੱਲ ਕੀਤੀ ਆ ਵੀ ਗੁਰਦੁਆਰਾ ਵਿੱਚ ਦਵਾਖਾਨਾ ਵੀ ਹੁੰਦਾ, ਉੱਥੇ ਜਿਹੜੀ ਆ ਗੁਰੂ ਕੀ ਗੋਲਕ ਗਰੀਬ ਦਾ ਮੂੰਹ, ਜਿਹੜੀ ਉੱਥੇ ਗਰੀਬ ਦੀਆਂ ਲੋੜਾਂ ਵੀ ਜਿਹੜੀਆਂ ਪੂਰੀਆਂ ਕੀਤੀਆਂ ਜਾਂਦੀਆਂ, ਉਹ ਪੂਰੀਆਂ ਕਰਨ ਦੇ ਲਈ ਕਿਉਂ ਨਾ ਅਸੀਂ ਕਿਸੇ ਗਰੀਬ ਦੇ ਬੱਚੇ ਨੂੰ ਉਸੇ ਪੈਸੇ ਨਾਲ ਪੜ੍ਹਾ ਦਈਏ, ਕਿਉਂ ਨਾ ਕਿਸੇ ਲੋੜਵੰਦ ਦਾ ਇਲਾਜ ਜਿਹੜਾ ਉਹ ਕਰਵਾ ਦਈਏ, ਜਾਂ ਕਿਸੇ ਗ੍ਰੰਥੀ ਸਿੰਘ ਦਾ ਬੱਚਾ ਪੜ੍ਹਾ ਦਈਏ, ਕਿਸੇ ਦਾ ਕੋਈ ਮਤਲਬ ਜਿਹਨੂੰ ਕੋਈ ਕਿਸੇ ਚੀਜ਼ ਦੀ ਲੋੜ ਆ। ਇਹ ਪੈਸਾ ਵੇਸਟ ਕਰਨ ਦੀ ਬਜਾਏ ਅਸੀਂ ਉਹਨੂੰ ਇੱਕ ਸਿਸਟਮ ਗੁਰੂ ਘਰ ਦੇ ਵਿੱਚ ਹੀ, ਪਿੰਡ ਦੇ ਗੁਰੂ ਘਰ ਦੇ ਵਿੱਚ ਹੀ ਇੱਕ ਸਿਸਟਮ ਇੱਦਾਂ ਦਾ ਅਸੀਂ ਤਿਆਰ ਕਰੀਏ ਵੀ ਆਹ ਰਾਖਵਾਂ ਜਿਹੜਾ ਪੈਸਾ ਆ ਇਹ ਇਹਨਾਂ ਲੋੜਵੰਦਾਂ ਲਈ ਹੋਏਗਾ। ਉਹ ਦੋ ਤਰ੍ਹਾਂ ਪੈਸਾ ਵੇਸਟ ਜਾਂਦਾ। ਇੱਕ ਤਾਂ ਜਾਂਦਾ ਜਿਹੜਾ ਲੰਗਰਾਂ 'ਤੇ 1800 ਕਰੋੜ ਰੁਪਈਆ ਸਾਲ ਦਾ ਜਿਹੜਾ ਕੌਮ ਦਾ ਜਾਂਦਾ। ਜੇ ਅਸੀਂ ਇੱਕ ਪਿੰਡ ਦਾ ਜਾਂ ਇੱਕ ਡਿਸਟ੍ਰਿਕਟ ਦਾ ਇੱਕ ਬਹੁਤ ਵੱਡਾ ਹੌਸਪੀਟਲ ਬਣਾਉਣ ਦਾ ਵੀ ਸੋਚ ਸਕਦੇ ਹਾਂ ਜਿਹੜਾ ਕਿ ਫ੍ਰੀ ਇਲਾਜ ਹੋ ਸਕੇ ਨਾ। ਦੂਜਾ ਜਿਹੜਾ ਰੁਮਾਲਿਆਂ ਦੇ ਉੱਤੇ ਵੀ ਪੈਸਾ ਬਹੁਤ ਜ਼ਿਆਦਾ ਜਿਹੜਾ ਵੇਸਟ ਜਾਂਦਾ ਆ, ਉਹ ਅਸੀਂ ਦੇਖਦੇ ਹਾਂ। ਮਤਲਬ ਕਹਿੰਦੇ ਆ ਵੀ ਸ਼ਰਮ ਆਉਂਦੀ ਵੀ ਜਦੋਂ ਗੁਰੂ ਘਰ ਦੇ ਵਿੱਚ ਉਹ ਰੁਮਾਲੇ ਜਾਂਦੇ ਆ ਵਾਪਸ ਉਹ ਦੁਕਾਨਾਂ 'ਤੇ ਵੀ ਉਸ ਤਰ੍ਹਾਂ ਜਾਂਦੇ ਆ। ਕਮੇਟੀ ਕੀ ਕਰਦੀ, ਫਿਰ ਉਹਦੇ ਪੈਸੇ ਲੈ ਲੈਂਦੀ ਦੁਕਾਨਦਾਰ ਤੋਂ ਵੀ ਅਸੀਂ ਕਿਸੇ ਫੰਡ ਵਿੱਚ ਯੂਜ਼ ਕਰਾਂਗੇ। ਹੁਣ ਕਿੱਦਾਂ ਯੂਟੀਲਾਈਜ਼ ਹੁੰਦੇ ਨਹੀਂ ਹੁੰਦੇ ਪਤਾ ਨਹੀਂ। ਇਹ ਸਾਡਾ ਇੱਕ ਤਰੀਕਾ ਹੋ ਸਕਦਾ ਕਿ ਅਸੀਂ, ਕੋਈ ਸਾਡਾ ਬੱਚਾ IAS IPS ਬਣਨਾ ਚਾਹੁੰਦਾ ਹੋਵੇ, ਕਿਉਂਕਿ ਜੋ ਪਿਛਲੇ ਹਾਲਾਤ ਅਸੀਂ ਦੇਖੇ ਆ 84 ਦੇ ਵਿੱਚ, ਇਹ ਪਹਿਲੀ ਵਾਰ ਹੋਇਆ ਸੀ ਕਿ ਗੁਰੂ ਘਰਾਂ ਦੇ ਉੱਤੇ ਅਟੈਕ ਕਰਨ ਦੇ ਲਈ ਵੀ ਆਪਣੇ ਸਿੱਖ ਜਿਹੜੇ ਆ ਫੌਜ ਦੇ ਵਿੱਚ ਭਰਤੀ ਸੀਗੇ। ਜੇ ਉਹਨਾਂ ਦੇ ਉੱਤੇ ਅਸੀਂ ਪੈਸਾ ਖਰਚ ਕਰਾਂਗੇ, ਮਤਲਬ ਕੌਮ ਪੈਸਾ ਖਰਚ ਕਰੇਗੀ ਵੀ ਇਹ ਨੌਜਵਾਨ ਸਾਡੇ ਜਿਹੜੇ ਪੜ੍ਹ ਕੇ ਅੱਗੇ ਆਉਣਗੇ, ਚਾਹੇ ਉਹ ਫੌਜ ਵਿੱਚ ਵੱਡੇ ਅਫਸਰ ਬਣਨ, ਚਾਹੇ IPS IAS ਬਣਨ, ਤਾਂ ਉਹ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਗੇ ਕਿ ਮੇਰੇ 'ਤੇ ਕੌਮ ਨੇ ਪੈਸਾ ਲਾਇਆ। ਜੇ ਗਾਂ ਨੂੰ ਇੱਦਾਂ ਦੇ ਕੋਈ ਹਾਲਾਤ ਨਾ ਪੈਣ, ਕੌਮ ਦੇ ਹਿੱਤ ਜਿਹੜੇ ਉਹ ਪਹਿਲਾਂ ਸੋਚਣਗੇ। ਦੂਜਾ ਉਹਦਾ ਫਾਇਦਾ ਇਹ ਹੋਏਗਾ ਵੀ ਜੇ ਅਸੀਂ ਇੱਕ ਪਿੰਡ ਦੇ ਗੁਰੂ ਘਰ ਵਿੱਚ ਵੀ ਇਹ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ, ਕਮੇਟੀ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ, ਉਹਦੇ ਨਾਲ ਇੱਕ ਹਲਕੇ ਵਿੱਚ ਵੀ ਫਿਰ ਅਸੀਂ ਜਿਹੜਾ ਉਹ ਵਰਕ ਕਰ ਸਕਦੇ ਹਾਂ। ਮਤਲਬ ਜੇ ਮੰਨ ਲਓ 60-65 ਪਿੰਡ ਇੱਕ ਹਲਕੇ ਦੇ ਆ, ਜੇ ਉਹਨਾਂ ਦੇ ਵਿੱਚ ਅਸੀਂ ਕਾਮਯਾਬ ਹੋ ਜਾਂਦੇ ਇਹ ਗੱਲ ਸਮਝਾਉਣ ਦੇ ਵਿੱਚ, ਤਾਂ ਇੱਕ ਬਹੁਤ ਵੱਡਾ ਜਿਹੜਾ ਆ, ਮਤਲਬ ਜੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 5 ਮੈਂਬਰ ਵੀ ਆ
ਤੇ ਇੱਕ ਪਿੰਡ ਦੇ ਵਿੱਚੋਂ 5-5 ਮੈਂਬਰ ਵੀ ਆਉਂਦੇ ਆ, 65 ਪਿੰਡਾਂ 'ਚੋਂ ਕਿੰਨੇ ਮੈਂਬਰ ਇਕੱਠੇ ਹੋ ਜਾਂਦੇ ਤੇ ਸਾਡਾ ਕਿੱਡਾ ਵੱਡਾ ਜਥਾ ਹੋ ਜਾਂਦਾ। ਫਿਰ ਸਾਨੂੰ ਇਹ ਲੱਭਣ ਦੀ ਵੀ ਲੋੜ ਨਹੀਂ ਪਏਗੀ ਵੀ ਕਿਹੜੇ ਨੌਜਵਾਨ ਨੂੰ ਚੁਣ ਕੇ SGPC ਇਲੈਕਸ਼ਨ ਦੇ ਵਿੱਚ ਜਿਹੜਾ ਅੱਗੇ ਭੇਜਿਆ ਜਾਵੇ ਜਾਂ ਕਿਸ ਬਜ਼ੁਰਗ ਨੂੰ ਅੱਗੇ ਭੇਜਿਆ ਜਾਵੇ। ਸਾਂ ਤੇ ਉਹ ਇਕੱਠੇ ਹੋ ਕੇ ਪਿੰਡਾਂ ਵਾਲੇ ਹੀ ਕਹਿਣਗੇ ਵੀ ਆਹ ਜਿਹੜੇ ਜਥਾ ਵਧ ਕਰ ਰਿਹਾ ਇਹਨਾਂ ਨੂੰ ਜਿਹੜੀ ਹੈ ਚੋਣ ਲੜਾਈ ਜਾਵੇ। ਉਹਦੇ ਲਈ ਆਰਥਿਕ ਹੱਲ ਵੀ ਸਾਡੇ ਹੋ ਜਾਣੇ ਆ, ਉਹਦੇ ਲਈ ਸਾਡਾ ਜਥਾ ਐਡਾ ਵੱਡਾ ਹੋ ਜਾਏਗਾ। ਉਹਦੇ ਲਈ ਪ੍ਰਚਾਰ ਕਰਨ ਦੇ ਲਈ ਜਿਹੜੇ ਸਾਡੇ ਤਰੀਕਾ ਆ ਉਹ ਜਿਹੜਾ ਅਸੀਂ ਲਾਗੂ ਕਰ ਸਕਦੇ, ਪਿੰਡਾਂ ਵਿੱਚ ਵਿਚਰਨ ਦਾ ਇੱਕ ਤਰੀਕਾ ਸਾਡੇ ਕੋਲ ਜਿਹੜਾ ਹੋਏਗਾ ਉਹਦੇ ਨਾਲ ਅਸੀਂ ਜਿਹੜਾ ਪ੍ਰਚਾਰ ਕਰ ਸਕਦੇ ਹਾਂ। ਕਿਉਂਕਿ ਮੁਸਲਿਮਸ ਨੇ ਭਾਵੇਂ ਇੱਥੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੁਣ ਰਾਸ਼ਟਰਵਾਦ ਉੱਭਰ ਰਿਹਾ, ਪਰ ਮੁਸਲਿਮਸ ਨੇ ਇੱਕ ਜ਼ਕਾਤ ਬੋਰਡ ਬਣਾਇਆ ਹੋਇਆ। ਉਹ ਕੀ ਕਰਦੇ ਆ, ਕੋਈ ਬੱਚਾ ਮੁਸਲਿਮਸ ਦਾ ਚਾਹੇ IPS IAS ਬਣਨਾ ਚਾਹੁੰਦਾ ਉਹਦੇ ਉੱਤੇ 1-1 ਕਰੋੜ ਤੱਕ ਖਰਚਾ ਕਰ ਦਿੰਦੇ। ਉਹ ਦਿੱਲੀ ਦੇ ਵਿੱਚ ਮੰਨ ਲਓ ਸਾਲ 1.5 ਸਾਲ ਰਹਿਣ ਲਈ ਉਹਨੂੰ ਜਗ੍ਹਾ ਵੀ ਦਿੱਤੀ ਜਾਂਦੀ ਹੈ ਵੀ ਤੂੰ ਪੜ੍ਹ, ਸਾਡੀ ਕੌਮ ਲਈ ਕੁਛ ਮਤਲਬ ਸਾਡੀ ਕੌਮ ਦੇ ਹਿੱਤਾਂ ਬਾਰੇ ਸੋਚਣਾ, ਵੀ ਕੌਮ ਦੇ ਉੱਤੇ ਕੋਈ ਵੀ ਭੀੜ ਪਵੇ ਤਾਂ ਕੌਮ ਦੇ ਖਿਲਾਫ ਨਹੀਂ ਕਦੇ ਜਾਣਾ। ਤੇ ਸਾਡੇ ਉਹ ਨੌਜਵਾਨ ਜਿਹੜੇ ਕੌਮ ਵੱਲੋਂ ਹੀ ਪੜ੍ਹਾਏ ਹੋਣਗੇ ਜਾਂ ਕੌਮ ਨੇ ਉਹਨਾਂ ਦੀ ਹੈਲਪ ਕੀਤੀ ਹੋਏਗੀ ਤਾਂ ਉਹ ਜਿਹੜੇ ਕੌਮ ਬਾਰੇ ਜ਼ਰੂਰ ਸੋਚਣਗੇ। ਮੇਰਾ ਇਹੀ ਸੁਝਾਅ ਆ ਕਿ ਆਪਾਂ ਨੂੰ ਗਰਾਊਂਡ ਤੋਂ ਵੱਧ ਕਰਨ ਦੇ ਲਈ ਆਪਣੇ ਪਿੰਡ ਤੋਂ ਹੀ ਸ਼ੁਰੂ ਕਰਨਾ ਚਾਹੀਦਾ। ਬੇਸ਼ੱਕ ਜਿੱਥੋਂ ਵੀ ਅਸੀਂ ਆਏ ਹੋਏ ਹਾਂ, ਮੰਨ ਲਓ ਜੇ ਅਸੀਂ ਟਾਂਡੇ ਤੋਂ ਆਏ ਹਾਂ ਤਾਂ ਅਸੀਂ ਇਹ ਸੋਚੀਏ ਵੀ ਆਪਣੇ ਪਿੰਡ ਤੋਂ ਸ਼ੁਰੂਆਤ ਕਰੀਏ। ਕਿਵੇਂ ਅਸੀਂ ਪਿੰਡਾਂ ਦੀ ਜਿਹੜੀ ਆ ਮਤਲਬ ਚਾਹੇ 25 ਪਿੰਡ ਇਕੱਠੇ ਕਰੀਏ, 50-65 ਪਿੰਡ ਇਕੱਠੇ, 60 ਪਿੰਡ ਇਕੱਠੇ ਕਰੀਏ, ਇੱਕ ਜਿਹੜਾ ਉਹ ਜਥਾ ਬਣਾ ਕੇ ਇਹਨੂੰ ਗੱਲ ਨੂੰ ਅੱਗੇ ਤੋਰਿਆ ਜਾਵੇ। ਤਾਂ ਹੌਲੀ ਹੌਲੀ ਜਿਹੜਾ ਆ ਜਦੋਂ ਵੀ SGPC ਹੋਏਗੀ ਫਿਰ ਉਹ ਚੋਣ ਕਰਨ ਦੇ ਲਈ ਮੈਂਬਰ ਲੱਭਣੇ ਨਹੀਂ ਪੈਣਗੇ, ਤੁਹਾਨੂੰ ਪਿੰਡਾਂ ਵਾਲੇ ਆਪ ਹੀ ਕਹਿਣਗੇ ਵੀ ਆਹ ਸਾਡਾ ਨੁਮਾਇੰਦਾ ਹੋਏਗਾ। ਸੋ ਇੰਨੀ ਕਿ ਮੇਰਾ ਸੁਝਾਅ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਰਾਏ ਰੱਖਣੀ ਚਾਹੁੰਦੇ ਨੇ, ਮੈਂ ਬੇਨਤੀ ਕਰੂੰਗਾ ਕਿ ਮਾਈਕ ਉਹਨਾਂ ਨੂੰ ਦੇ ਦਿਓ। ਅਤੇ ਆਪਣੇ ਕੋਲ ਸਮਾਂ ਤਕਰੀਬਨ ਹੁਣ ਆਪਾਂ ਨੁਕਤੇ ਦੇ ਵਿੱਚ ਹੀ ਗੱਲ ਰੱਖੀਏ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਇਹ ਹੈ ਕਿ ਜਿਹੜਾ ਆਪਾਂ ਅੱਜ ਹੱਲ 'ਤੇ ਗੱਲ ਕਰ ਰਹੇ, ਕੱਲ੍ਹ ਆਪਾਂ ਉਹਦੀਆਂ ਸਮੱਸਿਆਵਾਂ ਨੂੰ ਡਿਸਕਸ ਕੀਤਾ ਸੀਗਾ ਕਿ ਕੀ ਹੈਗੀਆਂ ਨੇ ਸਾਡੇ ਕੋਲੇ ਚਾਹੇ ਤਖਤ ਸਾਹਿਬਾਨਾਂ ਨੂੰ ਜਾਂ ਹੈ ਨਾ ਲਹਿਰ ਨੂੰ ਲੈ ਕੇ। ਇੱਕ ਤਾਂ ਉਹਦੇ ਵਿੱਚ ਇਹ ਹੈਗਾ ਕਿ ਸਭ ਤੋਂ ਪਹਿਲਾਂ ਤਾਂ ਹੈ ਨਾ ਅਸੀਂ ਸਾਰੇ ਲੜਨਾ ਆਰੰਭ ਕਰੀਏ, ਹੈ ਨਾ ਕਿ ਸਾਨੂੰ ਮਤਲਬ ਜੰਗ ਨੂੰ ਵੇਖਣਾ ਚਾਹੀਦਾ ਆ। ਕਿ ਜਿਵੇਂ ਲੈਨਨ ਕਹਿੰਦਾ ਨਾ ਕਿ ਜੰਗ ਦੇ ਮੈਦਾਨ ਦੇ ਵਿੱਚ ਖੜ੍ਹ ਕੇ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਹੈ ਨਾ ਹੁਣ ਤੋਂ ਬਚਣਾ ਕਿਵੇਂ ਆ ਜਾਂ ਕੀ ਉਪਾਅ ਕਰਨੇ ਆ। ਹੁਣ ਪਹਿਲਾਂ ਤਾਂ ਸਾਨੂੰ ਜਿਹੜੀ ਜੰਗ ਹੋ ਰਹੀ ਆ ਹੈ ਨਾ ਸਾਨੂੰ ਉਹਦੀ ਸਮਝ ਰੱਖਣੀ ਪੈਣੀ ਕਿ ਚੱਲ ਰਹੀ ਆ। ਲੜਨਾ ਜਾਂ ਨਾ ਲੜਨਾ ਇਹ ਤਾਂ ਆਪਸ਼ਨ ਹੀ ਨਹੀਂ ਹੈਗੀ ਕਿ ਨਾ ਲੜੀਏ ਜਾਂ ਹੈ ਨਾ ਕਿ ਉੱਥੇ ਤਾਂ ਫਿਰ ਉਹੀ ਆ ਕਿ ਨਾ ਲੜਨਾ ਅਤੇ ਹਾਰ ਦੀ ਉਸੇ ਦਸ਼ਾ 'ਚ ਹੀ ਆ ਕਿ ਪਹਿਲਾਂ ਤਾਂ ਉਸ ਜੰਗ ਦੇ ਰੂਪ ਨੂੰ ਸਮਝੀਏ। ਅਤੇ ਹੁਣ ਇਹਦੀ ਉਦਾਹਰਨ ਇਹ ਆ ਕਿ ਜੇ ਅਸੀਂ ਫਿਰ ਇਹ ਆ ਕਿ ਅਸੀਂ ਆਪਦੇ ਆਪ ਨੂੰ ਇਕੱਲਾ ਨਾ ਸਮਝੀਏ, ਹੈ ਨਾ ਕਿ ਅਸੀਂ ਹਰ ਰੋਜ਼ ਇੱਕ ਦੂਜੇ ਲਈ ਅਰਦਾਸ ਕਰਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਾ ਰਿਆਇਤ, ਹੈ ਨਾ। ਇਹ ਸ਼ਬਦ ਇਕੱਲੇ ਕਹਿਣ ਨੂੰ ਸ਼ਬਦ ਨਹੀਂ ਗੇ। ਅਤੇ ਹੁਣ ਜਦੋਂ ਅਸੀਂ ਬਾਣੀ ਲਿਖਣੀ ਆਰੰਭ ਕੀਤੀ ਸੀਗੀ ਤਾਂ ਮੈਂ ਪੈਨ ਨਾਲ ਬੀੜ ਸਾਹਿਬ ਆਰੰਭ ਕੀਤੀ ਅਤੇ ਮੈਨੂੰ ਕਿਸੇ ਨਾ ਸਿੰਘ ਨੇ ਬੁਲਾਇਆ ਅਤੇ ਉਹਨੇ ਮੈਨੂੰ ਕਿਹਾ, ਕਹਿੰਦਾ ਤੁਹਾਡਾ ਉਹ ਅੰਮ੍ਰਿਤਧਾਰੀ ਨਹੀਂ ਸੀ, ਉਹ ਕਹਿੰਦਾ ਤੁਹਾਡਾ ਗੁਰੂ ਕਿਵੇਂ ਲਿਖਦਾ ਆ ਕਿ ਤੁਹਾਡੇ ਗੁਰੂ ਨੇ ਕਿਵੇਂ ਲਿਖੀ ਆ ਅਤੇ ਉਹਨੂੰ ਇਹਦੀ ਉਮਰ ਕਿੰਨੀ ਹੋਵੇਗੀ। ਇਹ ਦੋਵੇਂ ਸਵਾਲ ਆ ਕਿਉਂਕਿ ਅਸੀਂ ਭਾਵਨਾਗਤ ਜੁੜੇ ਹੁੰਦੇ ਬਾਣੀ ਨਾਲ ਅਤੇ ਇਹ ਦੋਵੇਂ ਸਵਾਲ ਬੜੇ ਵੱਡੇ ਸੀਗੇ ਕਿ ਗੁਰੂ ਕਿਵੇਂ ਲਿਖਦਾ ਆ, ਹੈ ਨਾ। ਅਤੇ ਇਸੇ ਸਵਾਲ ਦੇ ਹੱਲ ਲਈ ਮੈਨੂੰ ਨਾ 3-4 ਸਾਲ ਦਾ ਸਮਾਂ ਇਸੇ ਸਵਾਲ ਦੇ ਹੱਲ ਨੂੰ ਲੱਗ ਗਿਆ ਕਿ ਗੁਰੂ ਨੇ ਕਿਵੇਂ ਲਿਖੀ ਆ, ਹੈ ਨਾ। ਕੋਈ ਕਾਗਜ਼ ਕਿਹੜਾ, ਕਲਮਾਂ ਕਿਹੜੀਆਂ, ਹੈ ਨਾ। ਪਰ ਇਹ ਆ ਕਿ ਜਦੋਂ ਤੁਸੀਂ ਆਪਦਾ ਇੱਕ ਕਹਿੰਦੇ ਨਾ ਕਿ ਵੱਡਾ ਨਿਸ਼ਾਨਾ ਮਿੱਥ ਲਵੋਗੇ ਕਿ ਹੈ ਨਾ ਕਿ ਤੁਹਾਡੀ ਲੈਗਸੀ ਕੀ ਹੋਊਗੀ, ਕਰਨਾ ਕੀ ਆ, ਹੈ ਨਾ। ਕਿ ਉਹ ਕੀਤਿਆਂ ਵੀ ਸਰ ਸਕਦਾ ਹੈ ਕਿ ਨਹੀਂ, ਇਹ ਇਸ ਤੋਂ ਸਵਾਲ ਤੋਂ ਬਚਿਆ ਵੀ ਜਾ ਸਕਦਾ ਕਿ ਸਾਡਾ ਵਿਸ਼ਾ ਨਹੀਂ ਗਾ ਇਹ, ਹੈ ਨਾ। ਪਰ ਪੰਥ ਦਾ ਹਰ ਵਿਸ਼ਾ ਸਾਡਾ ਆਪਦਾ ਵਿਸ਼ਾ ਆ ਅਤੇ ਉਹ ਗੁਰੂ ਦੀ ਬਖਸ਼ਿਸ਼ ਹੋਈ, ਉਹ ਕਾਗਜ਼ ਵਾਲੇ ਵੀ ਲੱਭ ਗਏ, ਸਿਆਹੀਆਂ ਵੀ ਲੱਭ ਗਈਆਂ, ਹੈ ਨਾ। ਅਤੇ ਉਹ ਬੀੜਾਂ ਵੀ ਆਰੰਭ ਹੋ ਗਈਆਂ। ਉਹ ਫਿਰ ਜਦੋਂ ਹੁਣ ਬੀੜਾਂ ਲਿਖਣੀਆਂ ਆਰੰਭ ਹੋਈਆਂ, ਹੈ ਨਾ, ਸ਼ੁਰੂ ਤਾਂ ਇਹ ਸੀਗਾ ਕਿ ਚੱਲ ਅਸੀਂ ਇਕੱਲੇ ਹੀ ਲਿਖਦੇ ਹਾਂ ਅਤੇ ਸੋਚਿਆ ਕਿ ਚਲੋ ਇਸ ਸਾਲ ਅਸੀਂ 6 ਜਣੇ ਹੋ ਗਏ ਹਾਂ, ਅਗਲੇ ਸਾਲ ਤੱਕ ਹੈ ਨਾ 12 ਜਾਂ 20 ਜਣੇ ਹੋ ਗਏ ਤਾਂ ਬਹੁਤ ਹੋਊਗਾ। ਪਰ ਇਹ ਆ ਕਿ ਜਦੋਂ ਰਾਹ ਗੁਰੂ ਦਾ ਹੋਵੇ ਤਾਂ ਕਾਫਲਾ ਕਿਵੇਂ ਬਣਦਾ ਆ ਕਿ ਦੂਜੇ ਸਾਲ ਤੱਕ ਅਸੀਂ 75 ਜਣੇ ਸਿਰਫ ਬੀੜ ਸਾਹਿਬ ਲਿਖਣ ਵਾਲੇ ਹੀ ਹੋ ਗਏ,
ਹੈ ਨਾ। ਪੋਥੀ ਸਾਹਿਬ ਵਾਲਿਆਂ ਦੀ ਗਿਣਤੀ ਹੋਈ ਨਹੀਂ ਰਹੇਗੀ ਜਿਹੜੇ ਉਸੇ ਟ੍ਰੈਡੀਸ਼ਨਲ ਤਰੀਕੇ ਨਾਲ ਲਿਖ ਰਹੇ ਆ ਜਿਹੜਾ ਗੁਰੂ ਸਾਹਿਬ ਦਾ ਤਰੀਕਾ ਹੈ ਨਾ। ਕਿ ਇੱਕ ਤਾਂ ਅਸੀਂ ਉਸ ਨੂੰ ਹਮੇਸ਼ਾ ਜਿਹੜਾ ਨਾ ਕਿ ਜੋ ਮੁੱਖ ਤੇ ਹਰ ਚਿੱਤ ਮੈਂ ਜੁੱਧ ਹੈ ਨਾ, ਤੁਹਾਡਾ ਜਿਹੜਾ ਖਾਲਸਾ ਹੈ ਉਹ ਹਰ ਇੱਕ ਸਮੇਂ ਹੈ ਨਾ ਕਿ ਉਹ ਉਸੇ ਜਿਵੇਂ ਆਪਾਂ ਕਹਿੰਦੇ ਕਿ ਦੰਗੇ ਦੇ ਉਸੇ ਵਿੱਚ ਹੀ ਰਹਿੰਦਾ ਆ, ਕੋਈ ਲੜਨ ਦੇ ਉਹਦੇ ਵਿੱਚ ਹੀ ਰਹਿੰਦਾ ਕਿ ਉਹਦੇ ਲਈ ਕੋਈ ਵੀ ਘਟਨਾ ਛੋਟੀ ਨਹੀਂ ਹੁੰਦੀ ਗੀ ਹੈ ਨਾ। ਇੱਕ ਤਾਂ ਉਹਦੇ ਵਿੱਚ ਹੈ ਨਾ ਅਸੀਂ ਰਹੀਏ। ਫਿਰ ਇਹ ਆ ਕਿ ਜਿਵੇਂ ਇਹਨਾਂ ਦੀ ਪਰਵਾਹ ਨਾ ਕਰੀਏ, ਕਿਉਂਕਿ ਜਦੋਂ ਜਿਹੜੇ ਵੱਡੇ ਲੋਕ ਹੁੰਦੇ ਆ ਨਾ, ਮੈਨੂੰ ਇੱਕ ਜਥੇਦਾਰ ਸਾਡੇ ਮੁਕਤਸਰ ਸਾਹਿਬ ਤੋਂ ਹੀ ਸੀਗਾ ਅਤੇ ਉਹ ਮੇਰਾ ਮਿੱਤਰ ਸੀਗਾ, ਅਤੇ ਉਹ ਕਹਿੰਦਾ ਕਿ ਹੈ ਨਾ ਕਿ ਜਿਹੜਾ ਕੋਈ ਤੂੰ ਕਰ ਰਿਹਾ ਆ ਇਹਦੇ ਨਾਲ ਤੇਰੀ ਐਨਰਜੀ ਵੀ ਖਰਾਬ ਆ। ਜਿਵੇਂ ਹੁਣ ਆਪਾਂ ਦੇ ਵਿੱਚ ਬਹੁਤ ਸਾਰਿਆਂ ਦੇ ਹੈ ਨਾ ਇਹ ਜਿਹਾ ਮੰਚ ਆ ਕਿ SGPC 'ਚ ਕਿ ਉਹਨਾਂ ਦਾ ਐਡਾ ਬਾਦਲਾਂ ਦਾ ਐਡਾ ਢਾਂਚਾ ਹੈ ਕਿ ਸਾਡਾ ਸਾਰਾ ਕੁਝ, ਸਾਡੀ ਐਨਰਜੀ ਖਰਾਬ ਹੋ ਜਾਊਗੀ, ਪੈਸਾ ਖਰਾਬ ਹੋਊਗਾ ਹੈ ਨਾ, ਅਤੇ ਅਸਾਂ ਜਿੱਤ ਹੀ ਨਹੀਂ ਪਾਉਣਾ ਗਾ, ਜਾਂ ਜੇ ਰਾਜ ਆ ਗਿਆ ਸੰਭਾਲਾਂਗੇ ਕਿਵੇਂ ਹੈ ਨਾ, ਜਾਂ ਹੈ ਨਾ ਕਿ ਇਹ ਉਹਦੇ ਵਿੱਚ ਆ ਕਿ ਇਹਦਾ ਮਤਲਬ ਜੇ ਸੰਭਾਲਣ ਵਾਲੇ ਨਹੀਂ ਗਏ ਤਾਂ ਫਿਰ ਰਾਜ ਵੀ ਨਾ ਲਈਏ ਹੈ ਨਾ। ਕਿ ਮਤਲਬ ਇਹ ਚੀਜ਼ਾਂ ਇਹ ਥੋੜ੍ਹੀ ਆ ਕਿ ਜਿਵੇਂ ਨਾ ਸਾਨੂੰ ਉਹ ਕਹਿੰਦੇ ਕਿ ਅਸੀਂ ਤਾਂ ਨਹੀਂ ਹੈ ਨਾ ਪੰਥ ਦੇ ਰਾਹ ਤੁਰਦੇ, ਹਜੇ ਤਾਂ ਸਾਨੂੰ ਨਾ ਅਸੀਂ ਪਿਛਲੇ ਸਮੇਂ 'ਚੋਂ ਆਪਦੇ ਆਪ ਵਿੱਚ ਨਾ ਸਾਰਿਆਂ ਨੇ ਪਿਛਲੇ 15 ਸਾਲਾਂ ਤੋਂ ਅਸੀਂ ਨਾ ਦਾਸ ਭਾਸ਼ਾ ਬੜੀ ਲੈ ਆਂਦੀ ਆ ਹੈ ਨਾ ਕਿ ਜੀ ਨਾ ਮੈਂ ਗੁਰੂ ਘਰ ਆ ਤਾਂ ਜਾਂਦਾ, ਗੁਰੂ ਸਾਹਿਬ ਨੇ ਨਹੀਂ ਚਾਹਿਆ ਗਾ ਹੈ ਨਾ, ਕਿ ਅਸੀਂ ਆਪਦੇ ਆਪ ਨੂੰ ਭਾਸ਼ਾ ਦੇ ਪੱਧਰ 'ਤੇ ਬੜਾ ਡਿਫੈਂਡ ਕਰਦੇ ਹਾਂ ਕਿ ਸਾਡੇ ਤੋਂ ਗੁਰੂ ਸਾਹਿਬ ਨਹੀਂ ਸੇਵਾ ਕਰਵਾ ਰਹੇ, ਗੁਰੂ ਸਾਹਿਬ ਨਹੀਂ ਚਾਹੁੰਦੇ ਹੈ ਨਾ। ਅਤੇ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਉੱਦਮ 'ਚ ਕੋਈ ਕਮੀ ਆ ਹੈ ਨਾ, ਕਿ ਸਾਡੇ ਉੱਦਮ 'ਚ ਕੋਈ ਕਮੀ ਨਹੀਂ ਗੀ, ਗੁਰੂ ਸਾਹਿਬ ਨੂੰ ਅਸੀਂ ਦੋਸ਼ੀ ਬਣਾ ਦਿੰਦੇ ਹਾਂ। ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਹੈ ਨਾ ਰੋਕੀਏ ਆਪਦੇ ਆਪ ਨੂੰ, ਅਸੀਂ ਅਰਦਾਸ ਕਰੀਏ ਹੈ ਨਾ, ਦੇਖ ਕੇ ਆਂਡਿਠ ਕਰੀਏ ਹੈ ਨਾ। ਕਿ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੇ ਸਾਨੂੰ ਇਹ ਗੱਲ ਕਹੀ ਸੀ, ਕਹਿੰਦੇ ਕੋਈ ਵੀ ਹੈ ਨਾ ਗੁਰਸਿੱਖ ਹੋਵੇ ਦੂਜਾ ਨਾ, ਪਹਿਲਾਂ ਉਹਦੇ ਨਾਲ ਨਿੱਜੀ ਗੱਲਬਾਤ ਕਰ, ਉਹਦੇ ਬਾਰੇ ਕਦੇ ਵੀ ਪਬਲਿਕ ਪਲੇਸ ਦੇ ਵਿੱਚ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਉਹ ਕੁਝ ਨਹੀਂ ਕਹਿੰਦੇ ਜ਼ਿੰਦਗੀ 'ਚ ਕਰਨਾ ਗਾ ਹੈ ਨਾ। ਕਿ ਜੇ ਹੈ ਨਾ ਗੁਰੂ ਆਪਦੇ ਪੁੱਤਰਾਂ ਦੀਆਂ ਲਾਸ਼ਾਂ ਦੇਖ ਕੇ ਅੰਡਟ ਕਰ ਸਕਦਾ ਆ ਹੈ ਨਾ, ਤਾਂ ਕਹਿੰਦੇ ਕਿ ਜੇ ਗੁਰੂ ਨਹੀਂ ਉਸ ਨੂੰ ਮਤਲਬ ਕਰ ਸਕਦਾ, ਅਤੇ ਤੂੰ ਗੁਰੂ ਦਾ ਸਿੱਖ ਹੋ ਕੇ ਕਿਵੇਂ ਉਹਦੇ ਪਾਪਾਂ ਨੂੰ ਤੂੰ ਨਾਲ ਚੱਕੀ ਫਿਰਦਾ ਆ, ਤੂੰ ਛੱਡ ਦੇ ਖਾਂ ਹੈ ਨਾ। ਅਤੇ ਫਿਰ ਉਹ ਹੈ ਕਿ ਤੁਹਾਨੂੰ ਉਹ ਦੇਖ ਕੇ ਅੰਡਿਟ ਕਰਨਾ ਪੈਣਾ ਆ। ਅਤੇ ਜਿਹੜਾ ਅੱਜ ਦੀ ਹਕੂਮਤ ਆ ਇਹਦੇ ਵਿੱਚ ਤੁਹਾਨੂੰ ਇਹ ਚੀਜ਼ ਸਮਝਣੀ ਪੈਣੀ ਆ ਕਿ ਜਿਹੜਾ ਮੋਦੀ ਹੈ, ਮੋਦੀ ਮੁਸਲੀਨੀ ਟਾਈਪ ਰਾਜ ਹੈਗਾ ਆ, ਕਿ ਜਿਹੜਾ ਇਟਲੀ ਦੇ ਵਿੱਚ ਗ੍ਰਾਮਸੀ ਵੇਲੇ ਆਇਆ ਸੀ। ਜਦੋਂ ਅਸੀਂ ਉਸ ਸਮੇਂ ਦਾ ਇਟਲੀ ਦੇਖਦੇ ਹਾਂ ਅਤੇ ਅੱਜ ਦਾ ਹਿੰਦੁਸਤਾਨ ਵੇਖਦੇ ਹਾਂ, ਉਹ ਜਿਹੜੀ ਆਟੋਕ੍ਰੈਟਿਕ ਡੈਮੋਕ੍ਰੇਸੀ ਹੈਗੀ ਆ, ਇਹ ਉਹਦਾ ਰੂਪ ਆ, ਅਤੇ ਇਹਦਾ ਅੰਤ ਵੀ ਉਸੇ ਤਰੀਕੇ ਨਾਲ ਹੀ ਹੋਣਾ ਆ ਹੈ ਨਾ। ਹੁਣ ਇਹ ਗੱਲ ਇਹ ਹੈ ਕਿ ਅਸੀਂ ਉਹਦੇ ਵਿੱਚ ਕਿੱਥੇ ਕੁ ਦੇਖਣਾ ਆ। ਫਿਰ ਗੁਰਪ੍ਰੀਤ ਬਾਈ ਨੇ ਗੱਲ ਕਹੀ ਸੀਗੀ ਕਿ ਜਿਹੜਾ ਹੈ ਕਿ ਸਾਨੂੰ ਕਿ ਦੂਜੇ ਜਿਹੜੀਆਂ ਦੁਨੀਆ ਦੇ ਵੱਡੇ ਫਲਸਫੇ ਆ ਰਾਦਰ ਦੈਨ ਉਹਨਾਂ ਖੁਸ਼ਕ ਫਲਸਫਿਆਂ ਵੱਲ ਹੈ ਨਾ, ਠੀਕ ਆ ਸਾਡਾ ਧਿਆਨ 'ਚ ਹੋਣੇ ਚਾਹੀਦੇ ਆ ਹੈ ਨਾ, ਕਿ ਉਹ ਸਾਨੂੰ ਪ੍ਰਭਾਵਿਤ ਕਰਦੇ ਆ ਹੈ ਨਾ। ਪਰ ਇਹ ਆ ਕਿ ਸਾਡੇ ਧਿਆਨ 'ਚ ਹੋਣ, ਪਰ ਸਾਨੂੰ ਉੱਧਰੋਂ ਮਾਰਗਦਰਸ਼ਨ ਲੈਣ ਦੀ ਲੋੜ ਨਹੀਂ ਗੀ ਹੈ ਨਾ। ਜੇ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਨਾ ਕਿ ਜੇ ਸਿੱਖਾਂ ਦਾ ਇਤਿਹਾਸ ਕਦੇ ਵੀ ਲਿਖਿਆ ਜਾਵੇਗਾ ਜਾਂ ਸਿੱਖਾਂ ਦੇ ਹੈ ਨਾ, ਤਾਂ ਉਹ ਕਵਿਤਾ 'ਚ ਹੀ ਲਿਖਿਆ ਜਾਵੇਗਾ ਹੈ ਨਾ। ਕਵਿਤਾ ਹੀ ਜਿਹੜੀ ਹੈਗੀ ਉਹ ਸਿੱਖਾਂ ਦਾ ਮਾਰਗਦਰਸ਼ਨ ਕਰੇਗੀ। ਅਤੇ ਹੁਣ ਜੇ ਅਸੀਂ ਕਹੀਏ ਕਿ ਜੇ ਅਸੀਂ ਆਪਦੇ ਹਾਲਾਤ ਵਿਚਾਰੀਏ ਤਾਂ ਸਾਡੇ ਕੋਲੇ ਸਿੱਖਾਂ ਕੋਲੇ ਕਿੰਨੇ ਕੁ ਕਵੀ ਆ ਹੈ ਨਾ, ਸਾਡੀਆਂ ਇੱਕ ਹੱਥ ਦੀਆਂ ਉਂਗਲਾਂ ਵੀ ਨਹੀਂ ਭਰਨੀਆਂ ਹੈ ਨਾ। ਜੇ ਗੁਰੂ ਸਾਹਿਬ ਕੋਲੇ 52 ਹੈ ਅਤੇ ਸਾਡੇ ਕੋਲੇ ਹੈ ਨਾ ਇੱਕ, ਉਹ ਮੈਂ ਸਟੇਜੀ ਕਵੀਆਂ ਦੀ ਗੱਲ ਨਹੀਂ ਕਰਦਾ ਹੈਗਾ ਹੈ ਨਾ, ਮੈਂ ਜਿਹੜੇ ਕਵਿਤਾ ਲਿਖਦੇ ਆ ਉਹਨਾਂ ਦੀ ਗੱਲ ਕਰਦਾ। ਉਹ ਉੱਧਰ ਵਾਲੇ ਪਾਸੋਂ ਵੀ ਸਾਡਾ ਜਿਹੜਾ ਜਮਾਂ ਹੈ ਨਾ ਕੰਮ ਖਰਾਬ ਹੋਇਆ ਹੋਇਆ। ਅਤੇ ਹਾਂ ਹੁਣ ਜਿੰਨਾ ਚਿਰ, ਕਿਉਂਕਿ SGPC ਦੀਆਂ ਚੋਣਾਂ ਹਜੇ ਨਹੀਂ ਹੋਣਗੀਆਂ ਇਹ ਸਾਨੂੰ ਪਤਾ ਆ, ਕਿਉਂਕਿ ਜਦੋਂ ਵੀ ਹੋਣਗੀਆਂ ਤਾਂ ਸਰਕਾਰ ਅਜਿਹੀ ਧਿਰ ਨੂੰ ਹੀ ਚਾਹਵੇਗੀ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ SGPC ਅਸਲ ਦੇ ਵਿੱਚ ਇੱਕ ਨਕੇਲ ਆ ਜਿਹੜੀ ਖਾਲਸੇ ਦੇ ਨੱਕ ਨੂੰ ਪਈ ਹੋਈ ਆ ਹੈ ਨਾ। ਅਤੇ ਉਹ ਸਿਰਫ ਉਸ ਪਾਵਰ ਨੂੰ ਵਰਤਦੇ ਆ। ਅਤੇ ਇਹ ਹੈ ਕਿ ਜਿੰਨਾ ਚਿਰ ਉਹ ਨਹੀਂ ਹੁੰਦੀਆਂ ਗੀਆਂ, ਸਾਨੂੰ ਜਿਹੜੇ ਨਿੱਜੀ ਗੁਰੂ ਘਰ ਆ ਪ੍ਰਾਈਵੇਟ ਨੇ ਹੈ ਨਾ, ਉਹਨਾਂ ਗੁਰੂ ਘਰਾਂ ਵੱਲ ਜਾਣਾ ਚਾਹੀਦਾ, ਉੱਥੇ ਸੰਗਤਾਂ ਸਟੈਬਲਿਸ਼ ਕਰਨੀਆਂ ਚਾਹੀਦੀਆਂ ਨੇ, ਉੱਥੇ ਜਿਹੜੀਆਂ ਸ਼ੈਆਂ ਅਸੀਂ ਕਰ ਸਕਦੇ ਹਾਂ ਅਸੀਂ ਉੱਧਰ ਸਾਨੂੰ ਆਪਦਾ ਜਿਹੜੇ ਸਾਡੇ ਜਥੇ ਆ ਹੈ ਨਾ ਉੱਧਰ ਧਿਆਨ ਦੇਣ ਹੈ ਨਾ। ਕਿ ਜੇ ਪਿੰਡ ਵਿੱਚ 2 ਗੁਰੂ ਘਰ ਆ ਹੈ ਨਾ, ਘੱਟੋ ਘੱਟ ਇੱਕ ਗੁਰੂ ਘਰ ਅਸੀਂ, ਜਿਵੇਂ ਇਹ ਇਤਿਹਾਸ 'ਚ ਪਹਿਲਾਂ ਹੋ ਚੁੱਕਿਆ ਆ ਸਿੰਘ ਸਭਾ ਲਹਿਰ ਵੇਲੇ ਇਹ ਚੀਜ਼ਾਂ ਹੋਈਆਂ ਨੇ ਕਿ ਇੱਕ ਪਾਸੇ ਇਤਿਹਾਸਕ ਗੁਰੂ ਘਰ ਸੀ ਜਿੱਥੇ ਪੁਜਾਰੀਆਂ ਦਾ ਜੋ ਸਾਰਾ ਸੀਗਾ, ਅਤੇ ਦੂਜੇ ਪਾਸੇ ਸਿੰਘ ਸਭਾ ਦੇ ਜਿਹੜੇ ਗੁਰਦੁਆਰੇ ਸੀਗੇ। ਤਾਂ ਜਿਹੜੀ ਸੰਗਤ ਸੀਗੀ ਉਹ ਸੰਗਤ ਕਹਿੰਦੀ ਸੀ ਕਿ ਨਹੀਂ ਆਹ ਜਿਹੜਾ ਹੈਗਾ ਜਿੱਥੇ ਆਹ ਗੱਲ ਹੁੰਦੀ ਹੈ ਇੱਥੇ ਇਹ ਸਹੀ ਆ ਨਾ। ਕਿ ਤਾਂ ਕਰਕੇ ਹੁਣ ਸਾਡੇ ਕੋਲ ਇਹ ਸਮਾਂ ਹੈਗਾ ਆ ਕਿ ਅਸੀਂ ਜਿਹੜੇ ਨਿੱਜੀ ਗੁਰੂ ਘਰ ਆ
ਉੱਥੇ ਸੰਗਤਾਂ ਨੂੰ ਸਟੈਬਲਿਸ਼ ਕਰ ਸਕਦੇ ਹਾਂ। ਤੇ ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ। ਸਾਰੀ ਵਿਚਾਰ ਚਰਚਾ, ਕਾਫੀ ਵਿਚਾਰ ਅਤੇ ਕਈ ਨੁਕਤਾਬੱਧ ਸੁਝਾਅ ਅਤੇ ਕਰਨਯੋਗ ਕਾਰਜ ਜਿਹੜੇ ਹੈ ਉਹ ਸਾਹਮਣੇ ਆਏ ਹੈ। ਅਤੇ ਹੁਣ ਮੈਂ ਸਾਡੀਆਂ ਜੋ ਸਤਿਕਾਰਯੋਗ ਸ਼ਖਸੀਅਤਾਂ ਹਾਜ਼ਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ, ਉਹਨਾਂ 'ਚੋਂ ਭਾਈ ਦਲਜੀਤ ਸਿੰਘ ਜੀ ਉਹ ਇਸ ਵਿਚਾਰ ਗੋਸ਼ਟੀ ਜਿੰਨੀ ਵੀ ਹੋਈ ਹੈ ਉਸ ਸੰਬੰਧ ਦੇ ਵਿੱਚ ਉਹਦੇ ਨਿਚੋੜ ਵਜੋਂ ਆਪਣੀ ਜਿਹੜੀ ਗੱਲ ਆ ਉਹ ਸਾਰੇ ਨੌਜਵਾਨਾਂ ਦੇ ਨਾਲ ਸਾਂਝੀ ਕਰਨ। ਭਾਈ ਦਲਜੀਤ ਸਿੰਘ ਜੀ ਕਰ ਦਿਓ, ਹੈ ਨਾ, ਔਨ ਕਰ ਦਿਓ, ਨਾਲੇ ਠੀਕ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ, ਖਾਸ ਕਰਕੇ ਤੁਸੀਂ ਨੌਜਵਾਨ ਜਿਨ੍ਹਾਂ ਨੂੰ ਪੰਥ ਅਵਲ ਆ ਤੇ ਪੰਥ ਦਰਦੀ ਉਹੀ ਇਕੱਠੇ ਹੋਏ, ਇੰਨੀ ਠੰਡ ਵਿੱਚ ਆਏ, ਬਹੁਤ ਵਧੀਆ ਵਿਚਾਰ ਵਟਾਂਦਰਾ ਹੋਇਆ, ਬਹੁਤ ਨਿੱਗਰ ਨੁਕਤੇ ਆਏ ਤੇ ਆਈਡੀਆ ਨੂੰ, ਵਿਚਾਰ ਨੂੰ ਕਾਫੀ ਖੰਗਾਲਿਆ ਗਿਆ। ਅੱਗੇ ਜਿਹੜਾ ਸਮਾਂ ਆ ਸਟਰਗਲ ਦਾ ਆ, ਤੇ ਸਟਰਗਲ 'ਚ ਕੁਛ ਵੀ ਸੁਖਾਲਾ ਨਹੀਂ ਹੁੰਦਾ, ਤੇ ਉਹਦੇ ਲਈ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ। ਇੱਥੇ ਆਪਾਂ 4 ਨੁਕਤਿਆਂ 'ਤੇ ਗੱਲ ਕੀਤੀ ਹੈ, ਵੱਖ-ਵੱਖ ਵਿਚਾਰਾਂ ਆਈਆਂ ਆ। ਗੱਲ ਤਾਂ ਕੇਂਦਰੀ ਇਹ ਸੀ ਕਿ ਅਕਾਲ ਤਖ਼ਤ ਅਤੇ ਗੁਰਦੁਆਰਾ ਪ੍ਰਬੰਧ ਹਰ ਕਿਸੇ ਪ੍ਰਭਾਵ, ਹਰ ਕਿਸੇ ਤਖ਼ਤ ਤੋਂ ਆਜ਼ਾਦ ਹੋਵੇ, ਖਾਲਸਾ ਖੁਦ ਇਹਦਾ ਪ੍ਰਬੰਧ ਕਰੇ, ਇਹ ਸੀ। ਅਤੇ ਇੱਕ ਵਿਚਾਰ ਇਹ ਹੈ ਕਿ ਜਿਹੜਾ SGPC ਦਾ ਹੈ ਕਿ ਆਪਾਂ ਇਸ ਪ੍ਰਬੰਧ 'ਚ ਹੀ ਜੇ ਚੋਣ ਆਉਂਦੀ ਤਾਂ ਲੜੀਏ ਅਤੇ ਫਿਰ ਸਾਰਾ ਕੁਛ ਕਰ ਸਕਦੇ ਹਾਂ। ਇਹ ਠੀਕ ਹੈ ਕਿ ਜੇ ਚੋਣ ਆਉਂਦੀ ਫਿਰ ਤਾਂ ਸਾਨੂੰ ਉਹਦੇ ਲਈ ਤਿਆਰੀ ਕਰਨੀ ਚਾਹੀਦੀ ਹੈ, ਅਤੇ ਉਹਦੇ ਲਈ ਬਿਹਤਰ ਇਹੀ ਹੋਏਗਾ ਕਿ ਅਸੀਂ ਸੰਗਤੀ ਰੂਪ 'ਚ ਨੁਮਾਇੰਦੇ ਚੁਣੀਏ। ਇਹੋ ਜਿਹਾ ਅਮਲ ਲਿਆਉਣਾ ਪਏਗਾ। ਫਿਰ ਖੇਤਰੀ ਪਾਰਟੀ ਦਾ ਜੋ ਵਿਦਨ ਕੌਂਸਟੀਟਿਊਸ਼ਨ ਦਾ ਉਹਦੇ ਬਾਰੇ ਗੱਲ ਹੋਈ, ਕੁਛ ਸਿੰਘਾਂ ਦੀ ਇਹ ਰਾਏ ਹੈ ਕਿ ਸਾਰਾ ਕੁਛ ਪਾਵਰ ਦੇ ਸੈਂਟਰਡ ਆਲੇ ਦੁਆਲੇ ਹੀ ਆ। ਅੱਜ ਕੱਲ੍ਹ ਦੁਨੀਆ ਉਸ ਨੂੰ ਹੀ ਸਮਝਦੀ ਹੈ ਕਿ ਸਾਨੂੰ ਕੋਈ ਉਹੋ ਜਿਹਾ ਹੀਲਾ ਕਰਨਾ ਚਾਹੀਦਾ ਕਿ ਪਾਵਰ ਪਹਿਲਾਂ ਲਓ ਅਤੇ ਫਿਰ ਸਭ ਕੁਛ ਆਪਣੇ ਆਪ ਹੀ ਆ ਜਾਏਗਾ। ਇਹ ਵੀ ਗੱਲ ਠੀਕ ਆ ਕਿ ਅਸੀਂ ਸਾਨੂੰ ਉਹਦੇ ਲਈ ਵੀ ਤਿਆਰ ਹੋਣਾ ਚਾਹੀਦਾ, ਉਹ ਵੀ ਥਾਂ ਭਰਨੀ ਚਾਹੀਦੀ ਹੈ। ਬਲਕਿ ਉਹਦੇ ਲਈ ਤਾਂ ਹੁਣ ਜਿਹੜੇ ਰਾਹ ਅਤੇ ਸਫੀਅਰ, ਉਹਦਾ ਦਾਇਰਾ ਬਹੁਤ ਵੱਡਾ ਹੋ ਗਿਆ ਆਪਣੀ ਸਿੱਖ ਪੋਲੀਟਿਕਸ ਲਈ। ਉਹ ਸਾਰੇ ਇੱਕ ਵੱਡੇ ਹਿੱਸੇ ਦੀ ਪੋਲੀਟਿਕਸ ਇੱਥੇ ਕਰ ਸਕਦੇ ਆ, ਸੈਂਟਰਲਾਈਜੇਸ਼ਨ ਦੇ ਖਿਲਾਫ, ਬ੍ਰਾਹਮਣਾਈਜੇਸ਼ਨ ਦੇ ਖਿਲਾਫ। ਅਤੇ ਇੱਕ ਹੋਰ ਆਪਣੇ ਰਾਏ ਹੈ ਕਿ ਬਹੁਤ ਲੋਕ ਇਸ ਤਰ੍ਹਾਂ ਵੀ ਸੋਚਣਗੇ ਕਿ ਇਹ ਸਾਰੀਆਂ ਗੱਲਾਂ ਦਾ ਕੀ ਫਾਇਦਾ, ਸਾਨੂੰ ਖਾਲਿਸਤਾਨ ਦਾ ਨਿਸ਼ਾਨਾ ਹੈਗਾ ਕਿ ਉਹੀ ਗੱਲ ਕਰਨੀ ਚਾਹੀਦੀ ਹੈ ਕਿ ਉਹਦੇ ਥੱਲੇ ਸਭ ਕੁਛ ਹੀ ਆ ਜਾਂਦਾ, ਉੱਤੋਂ ਵੀ ਕੋਈ ਮੁਨਕਰ ਨਹੀਂ। ਉਹ ਸਾਡਾ ਨਿਸ਼ਾਨਾ, ਉਹ ਤਾਂ ਗੁਰੂਆਂ ਵੱਲੋਂ ਹੀ ਨਿਰਧਾਰਿਤ ਆ, ਸਰਬਤ ਦੇ ਭਲੇ ਵਾਲਾ ਹਲੇਮੀ ਰਾਜ, ਹੈ ਨਾ, ਜਿਹਨੂੰ ਅਸੀਂ ਅੱਜ ਦੇ ਹਾਲਾਤਾਂ 'ਚ ਖਾਲਿਸਤਾਨ ਆਜ਼ਾਦ ਕਰਦੇ ਹਾਂ। ਪਰ ਗੱਲ ਇਹ ਹੈ ਕਿ ਉੱਥੇ ਇਸ ਵਕਤ ਤੁਸੀਂ ਕੀ ਕਰੋਗੇ, ਕਿਹੜੇ ਤਰੀਕੇ ਨਾਲ ਐਕਟਿਵ ਹੋਵੋਗੇ, ਕਾਰਵਾਈ ਕਰੋਗੇ, ਕੀ ਕੁਛ ਬਿਲਡ ਕਰੋਗੇ। ਕੁਐਸਚਨ ਤਾਂ ਇਹ ਹੈ ਕਿ ਅੱਗੇ ਕੋਈ ਜੰਗ ਤਾਂ ਹੈ ਨਹੀਂ, ਕੋਈ ਲੜਾਈ ਤਾਂ ਹੈ ਨਹੀਂ ਕਿ ਫੌਜਾਂ ਖੜੀਆਂ ਸਾਹਮਣੇ ਦਿਖਦੀਆਂ ਹੋਣ ਅਤੇ ਅਸੀਂ ਉਹਨਾਂ ਨੂੰ ਟੱਕਰ ਪੈਣਾ। ਅਤੇ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਜਿੱਥੇ ਆਪਣੀ ਸਾਰੀ ਗੱਲ ਹੋਈ ਕਿ ਇੱਕ ਤਾਂ ਇਹ ਹੈ ਕਿ
ਕਿ ਜੋ ਕੁਛ ਚੱਲ ਰਿਹਾ ਆ, ਜਿਸ ਤਰ੍ਹਾਂ ਦੇ ਸਿਸਟਮ ਚੱਲ ਰਹੇ ਨੇ, ਪ੍ਰਬੰਧ ਚੱਲ ਰਹੇ ਨੇ, ਜੋ ਨਰੇਟਿਵ ਨਿਜ਼ਾਮ ਚੱਲ ਰਿਹਾ ਆ, ਕਿ ਆਪਣੇ 'ਚੋਂ ਬਹੁਤ ਹਿੱਸਾ ਇਸ ਤਰ੍ਹਾਂ ਸੋਚਦਾ ਕਿ ਉਹ ਸੌਖਾ ਵੀ ਹੈ ਕਿ ਬੰਦਿਆਂ ਦੇ ਬਦਲਣਾ ਜਾਂ ਪ੍ਰਬੰਧ ਦੇ ਬਦਲ ਨਾਲ ਕੰਮ ਬਣ ਸਕਦਾ ਆ ਜਾਂ ਮਸਲੇ ਹੱਲ ਹੋ ਸਕਦੇ ਆ। ਤੇ ਦੂਸਰੀ ਹੈ ਗੱਲ ਜੋ ਕਾਫੀ ਸਿੰਘਾਂ ਨੇ ਕੀਤੀ ਹੈ ਕਿ ਜਿਹੜੀ ਬਿਲਕੁਲ ਹੀ ਬੁਨਿਆਦ ਆ, ਗੁਰਮਤਿ ਆ, ਤੱਤ ਰੂਪ 'ਚ ਆ, ਕਿ ਜਿਹੜੀ ਪ੍ਰੋਸੈਸ ਬਿਲਡਿੰਗ ਦੀ ਆ, ਬੋਟਮਸ ਅਪ ਦੀ ਆ, ਜਾਂ ਨਾਮ ਕਲਚਰ ਦੀ ਆ, ਜਾਂ ਜਿਹਨੂੰ ਅਸੀਂ ਖਾਲਿਸਤਾਨ ਕਹਿੰਦੇ ਹਾਂ, ਕਿ ਉਹ ਕੀ ਆਈਡੀਆ ਆ, ਉਸ ਆਈਡੀਆ ਨੂੰ ਅੱਜ ਦੇ ਸਮਿਆਂ 'ਚ ਉਹਦੀ ਵਿਆਖਿਆ ਕਰਨੀ, ਵਿਆਖਿਆ ਤੋਂ ਵੀ ਅੱਗੇ ਅਮਲ 'ਚ ਲਿਆ ਕੇ ਉਹਨੂੰ ਲਿਵ ਕਰਨਾ, ਯਾਨੀ ਕਿ ਸਿੱਖ ਆਈਡੀਆ ਜਿਹੜਾ ਸਟੇਟ ਦਾ ਆ, ਸੁਸਾਇਟੀ ਦਾ ਆ, ਬੇਗਮਪੁਰਾ, ਹਲੀਮੀ ਰਾਜ, ਉਹਨੂੰ ਆਪਾਂ ਕਿਵੇਂ ਲੈ ਕੇ ਆਉਣਾ। ਇਹ ਬੜਾ ਸ਼ੁਭ ਆ ਜੋ ਜਾਣੀ ਕਿ ਆਪਾਂ ਇੱਧਰ ਨੂੰ ਮੁੜੇ ਹਾਂ। ਜੇ ਆਪਾਂ ਦੇਖਿਆ ਜਾਈਏ ਸਿੱਖ ਆਪਣੇ ਅਮਲ ਦੇ ਵਿੱਚ, ਇਤਿਹਾਸ ਦੇ ਵਿੱਚ ਜ਼ਿਆਦਾ ਸਮੇਂ ਅਸੀਂ ਐਕਸ਼ਨ 'ਚ ਹੀ ਰਹੇ ਹਾਂ, ਕਾਰਵਾਈ 'ਚ ਰਹਿੰਦੇ ਹਾਂ, ਅਤੇ ਉਹਦੇ ਵਿੱਚ ਬੜੇ ਸੌਖੇ ਵੀ ਰਹਿੰਦੇ ਹਾਂ। ਇੱਕ ਸਾਡਾ ਸੁਭਾਅ ਵੀ ਬਣ ਚੁੱਕਿਆ ਇਸ ਤਰ੍ਹਾਂ ਦਾ ਕਿ ਜੇ ਹੁਣ ਵੀ ਕਿਸੇ ਤਰ੍ਹਾਂ ਦਾ ਵੀ ਕਿ ਆਪਾਂ ਕਹਿ ਦਈਏ ਕਿ ਆਹ ਕਾਰਜ ਕਰਨਾ ਹੈ, ਆਹ ਕਾਰਵਾਈ ਕਰਨੀ ਆ, ਉਹ ਸਾਰੇ ਆਪਾਂ ਤੁਰ ਪਵਾਂਗੇ ਉਹਦੇ ਵਿੱਚ, ਬੜੇ ਸੋਹਣੇ ਤੁਰ ਪਾਂਗੇ। ਜੇ ਜੰਗ ਵੀ ਆ ਜਾਂਦਾ ਆ, ਉਹ 'ਚ ਵੀ ਬਹੁਤ ਸੋਹਣਾ ਜੰਗ ਲੜ ਲਾਂਗੇ, ਸ਼ਹਾਦਤਾਂ ਵੀ ਪਾ ਲਾਂਗੇ। ਆਪਾਂ ਦੇਖਿਆ ਪਿਛਲੇ ਸਾਰੇ ਉਭਾਰਾਂ ਵਿੱਚ ਜਦੋਂ ਅਸੀਂ ਸੰਘਰਸ਼ ਸੀ, ਉਸ ਵਕਤ ਵੀ ਉਹ ਗੱਲਾਂ ਹੋਰ ਸੀਗੀਆਂ, ਅਤੇ ਉਦੋਂ ਪੰਥ ਦੀ ਅਰਦਾਸ ਸੀ, ਅਤੇ ਉਦੋਂ ਜੰਗ ਦਾ ਫਰਜ਼ ਸੀ ਪਵਿੱਤਰ, ਸ਼ਹਾਦਤਾਂ ਦੀ ਰੁੱਤ ਸੀ, ਹੈ ਨਾ। ਉਹ 'ਚ ਕੋਈ ਕਿਸੇ ਨੇ ਤਿਆਰੀ ਨਹੀਂ ਸੀ ਕੀਤੀ ਇਹਨਾਂ ਗੱਲਾਂ ਲਈ, ਕਾਰਜਾਂ ਲਈ, ਐਕਸ਼ਨਸ ਲਈ, ਜੰਗ ਲਈ। ਖਾਲਸਾ ਸਦਾ ਹੀ ਤਿਆਰ ਹੀ ਆ, ਉਹਨੂੰ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਹੋਈਆਂ ਬਹੁਤ। ਉਹ ਬਹੁਤ ਛੇਤੀ ਬਿਨਾਂ ਲੀਡਰ ਤੋਂ ਵੀ ਲੜ ਲੈਂਦਾ ਆ, ਸਾਰਾ ਕੁਛ ਹੱਲ ਕਰ ਲੈਂਦਾ। ਗੱਲ ਉੱਥੇ ਆਉਂਦੀ ਜਦੋਂ ਤੁਸੀਂ ਪ੍ਰੈਕਟੀਕਲ, ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰੋਸੈਸ ਮੇਕਿੰਗ ਜਾਂ ਬੋਟਮਸ ਅਪ ਅਪਰੋਚ, ਜਾਂ ਜਿਹੜੀ ਬੇਸਿਕਲੀ ਹੈ ਕਿ ਕਿਵੇਂ ਤੁਸੀਂ ਗੁਰਮਤਿ ਜਿਉਣਾ ਆ, ਕਿਵੇਂ ਅਸਲ ਖਾਲਸੇ ਬਣਨਾ ਆ, ਉਸ ਸੰਸਥਾਵਾਂ 'ਚ ਵਿਚਰਨਾ ਆ, ਅਤੇ ਕਿਵੇਂ ਸਾਰੇ ਦੁਨੀਆ ਨੂੰ ਉਹ ਪ੍ਰਬੰਧ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਉਹ ਦੇਣੇ ਹਨ। ਅਤੇ ਸਮਾਂ ਅੱਜ ਉਹ ਆ, ਇਹ ਔਖਾ ਆ, ਕੋਈ ਸੌਖੀ ਗੱਲ ਨਹੀਂ, ਕਿਉਂਕਿ ਸਾਡੀ ਜੋ ਪਿੱਛੇ ਸਾਡਾ ਹਿਸਟਰੀ ਰਹੀ ਆ, ਜੋ ਅਸੀਂ ਸਭ ਜਿਹੜਾ ਸੌਖਾ ਆ, ਅਸੀਂ ਕਾਰਜ ਦੇ ਵਿੱਚ ਹੀ ਬਹੁਤ ਸੌਖੇ ਰਹਿੰਦੇ ਹਾਂ। ਜਦੋਂ ਵਿਚਾਰ ਦੀ ਗੱਲ ਆ, ਵਿਆਖਿਆ ਦੀ ਗੱਲ ਆ, ਉੱਤੇ ਉਤਰਨ ਦੀ ਗੱਲ ਆ, ਅਮਲ 'ਚ ਲਿਆਉਣ ਦੀ ਆ, ਇੰਸਟੀਟਿਊਸ਼ਨ ਮੇਕਿੰਗ ਦੀ ਆ, ਜਾਂ ਕਰੈਕਟਰ ਵਾਲੀ, ਉਹ ਸਮੇਂ ਬਹੁਤ ਅਹਿਮ ਹੁੰਦੇ ਆ ਅਤੇ ਔਖੇ ਵੀ ਹੁੰਦੇ ਆ, ਅਤੇ ਇਹ ਉਹੋ ਜਿਹਾ ਸਮਾਂ ਆ। ਇਸ ਕਰਕੇ ਜੇ ਆਪਾਂ ਇਹ ਕਰ ਰਹੇ ਹਾਂ, ਅਤੇ ਇਹਦੇ ਵਿੱਚ ਇਹ ਨਹੀਂ ਸੋਚਣਾ, ਕਾਹਲੀ ਨਹੀਂ ਕਰਨੀ ਕਿ ਆਪਣੇ ਤੋਂ ਕਿਉਂ ਨਹੀਂ ਕੁਛ ਰਾਹ ਦਿਖ ਰਿਹਾ, ਕਿਉਂ ਨਹੀਂ ਬਣ ਰਿਹਾ। ਇਹ 'ਚ ਟਾਈਮ ਲੱਗਦਾ ਆ, ਅਤੇ ਇਹ 'ਚ ਬੰਦਾ ਆਪ ਵੀ ਬਹੁਤ ਡਿਵੈਲਪ ਹੁੰਦਾ, ਇਵੋਲਵ ਹੁੰਦਾ ਆ। ਅਤੇ ਜਦੋਂ ਤੁਸੀਂ ਆਪਣੇ ਤੋਂ ਆਪ ਉੱਤੇ ਉੱਠ ਕੇ, ਜਥੇਬੰਦੀਆਂ ਧੜਿਆਂ ਤੋਂ ਉੱਤੇ ਉੱਠ ਕੇ ਪੰਥ ਦੀ ਧਾਰਾ 'ਚ ਵਿੱਚ ਆਉਂਦੇ ਹੋ, ਤੁਸੀਂ ਬਹੁਤ ਗਰੋ ਕਰਦੇ ਹੋ, ਅਤੇ ਸਾਰਾ ਪੰਥ ਉਹੀ ਪੰਥ ਹੁੰਦਾ ਹੈ। ਉਹ ਇੱਕ ਇਵੋਲਵਿੰਗ ਪ੍ਰੋਸੈਸ ਆ। ਇਸ ਕਰਕੇ ਇਹ ਸ਼ੁਭ ਗੱਲ ਆ ਕਿ ਆਪਾਂ ਇਸ ਤਰ੍ਹਾਂ ਬੈਠੇ ਹਾਂ, ਗੱਲਾਂ ਤੁਰੀਆਂ ਆ, ਅਤੇ ਇਹ ਆਪਾਂ ਨੂੰ ਅੱਗੇ ਵਧਾਉਣਾ ਚਾਹੀਦਾ ਆ। ਅਤੇ ਸਾਡਾ ਤਾਂ ਮਕਸਦ ਵੀ ਇਹੀ ਸੀ ਕਿ ਡਾਇਲੌਗ ਕਰੀਏ, ਅਤੇ ਡਾਇਲੌਗ ਉੱਧਰ ਨੂੰ ਜਾਵੇ ਜਿੱਥੋਂ ਅਸੀਂ ਬੁਨਿਆਦਾਂ ਬਣਾਈਏ, ਜਿੱਥੋਂ ਅਸੀਂ ਦੂਰ ਹੋ ਚੁੱਕੇ ਹਾਂ ਜਾਂ ਭੁੱਲ ਚੁੱਕੇ ਹਾਂ। ਫਾਰਮਸ ਹੈ ਸਾਡੇ, ਉਹ ਅੰਦਰ ਕੰਟੈਂਟ ਨਹੀਂ ਹੈ।
ਉੱਧਰ ਨੂੰ ਜਾਣ ਦੀ ਗੱਲ ਆ। ਤੇ ਗੱਲ ਫਿਰ ਮੈਂ ਉਹੀ ਕਰਾਂਗਾ ਕਿ ਅਕਾਲ ਤਖਤ ਜਾਂ ਗੁਰਦੁਆਰਾ ਪ੍ਰਬੰਧ 'ਚ ਜਿਹੜੀ ਅਕਾਲ ਤਖਤ ਨੂੰ ਯਾਦ ਕਰਾਉਣ ਦੀਆਂ ਜਾਂ ਉੱਥੇ ਗੁਰਮਤਿ ਕਰਨ ਦੀ, ਸਰਬਤ ਖਾਲਸਾ ਕਰਨ ਦੀ ਆ, ਜਾਂ ਦੁਨੀਆ ਦਾ ਪ੍ਰਬੰਧ ਦੇ ਬਾਰੇ ਵਿਚਾਰ ਕਰਕੇ ਉੱਥੋਂ ਅਮਲ ਕਰਨ ਦੀ ਆ, ਜਾਂ ਸਹੀ ਨੁਮਾਇੰਦੇ ਚੁਣਨ ਦੀ ਆ, ਲੀਡਰਸ਼ਿਪ, ਉਹ ਕਿਸ ਤਰ੍ਹਾਂ ਹੋਵੇਗੀ? ਗੱਲ ਤਾਂ ਉੱਥੇ ਹੀ ਹੋ ਜਾਂਦੀ ਹੈ। ਉਹ ਗੱਲ ਉੱਥੇ ਹੀ ਆਉਣੀ ਹੈ ਕਿ ਜਦ ਤੱਕ ਇਹ ਇੱਕ ਰੈਵੋਲੂਸ਼ਨ ਵਾਲੀ ਗੱਲ ਨਹੀਂ ਹੋਣਾ ਆ, ਸਭ ਕੁਛ ਥੱਲੋਂ ਸਾਰਾ ਕੁਛ ਚੇਂਜ ਹੋਣ ਵਾਲੀ ਗੱਲ ਆ। ਕਿ ਜਦ ਤੱਕ ਤੁਸੀਂ ਥੱਲੇ ਕੋਈ ਉਹੋ ਜਿਹੇ ਜਿੱਦਾਂ ਸੁਝਾਅ ਆ, ਕੋਈ ਸਭਾ ਬਣਾਈ ਜਾਵੇ ਜਾਂ ਜਥੇ, ਜਦ ਤੱਕ ਉਹ ਸਿੰਘ ਉਹੋ ਜਿਹਾ ਖਾਲਸਾ, ਗੁਰੂ ਪੰਥ ਖਾਲਸਾ, ਉਹ ਜਥੇਬੰਦ ਨਹੀਂ ਹੁੰਦਾ, ਉਹਦੀ ਨੁਮਾਇੰਦਗੀ ਨਹੀਂ ਹੁੰਦੀ, ਉਹ ਜ਼ਾਹਰ ਰੂਪ 'ਚ ਮੈਨੀਫੈਸਟ ਨਹੀਂ ਹੁੰਦਾ ਸਾਰੇ ਦੁਨੀਆ 'ਚੋਂ, ਸਾਰੇ ਇਲਾਕਿਆਂ 'ਚ, ਉਹਨਾਂ ਦੇ ਕਈ ਪੈਰਾਮੀਟਰਸ ਹੋ ਸਕਦੇ ਜਿਹਦੇ ਬਾਰੇ ਡਿਸਕਸ ਕੀਤੇ, ਉਹਨਾਂ ਦੀਆਂ ਜੀਵਨ, ਉਹਨਾਂ ਦੇ ਅਮਲ। ਜਿੱਦਾਂ 1920 ਵੇਲੇ ਵੀ ਜਿਹੜਾ ਸਰਬਤ ਖਾਲਸੇ ਪਹਿਲੇ ਉਹਦੇ ਵਿੱਚ ਵੀ ਰੱਖੇ ਗਏ ਸੀ, ਆਪਣੀ ਹਿਸਟਰੀ 'ਚ ਵੀ ਹੈ ਕਿ ਉਹੋ ਜਿਹੇ ਸਿੰਘਾਂ ਦਾ ਜਿਹੜਾ ਜਥਾ, ਕੋਈ ਸਭਾ, ਮੈਨੂੰ ਲੱਗਦਾ ਕਿ ਉਹ ਬੇਸਿਕ ਆ, ਉਸ ਤੋਂ ਹੀ ਸ਼ੁਰੂ ਹੋਣਾ। ਅਤੇ ਉਹਦੇ ਵਿੱਚ ਉਹ ਸੰਗਤ ਵੱਲੋਂ ਹੀ ਉਹ ਤਾਂ ਸਿੰਘਾਂ ਦੀ ਮਨਜ਼ੂਰੀ ਹੋਏਗੀ, ਪ੍ਰਵਾਨਗੀ ਹੋਏਗੀ, ਇਹ ਉਹਦੇ ਲਈ ਫਿੱਟ ਆ। ਉਹ ਸਾਰੇ ਆਲ ਓਵਰ ਵਰਲਡ 'ਚੋਂ ਹੋਣ, ਅਤੇ ਹੋ ਸਕਦੇ ਏਰੀਆ ਵਾਈਜ਼ ਉਹ ਔਰਗਨਾਈਜ਼ਡ ਵੀ ਹੋ ਸਕਦੇ, ਉਹਨਾਂ ਦੀ ਅੱਗੇ ਲੀਡਰਸ਼ਿਪ ਪੰਚਾਇਤ ਰੂਪ 'ਚ ਹੋ ਸਕਦੀ ਆ, ਥੱਲਿਓਂ ਉੱਪਰ ਤੱਕ। ਅਤੇ ਉਹਨਾਂ ਦੇ ਪੈਰਾਮੀਟਰ ਇਹੀ ਹੋਣ ਕਿ ਪੰਥ ਵੱਲ, ਪੰਥ ਪ੍ਰਸਤ ਵਾਲੇ, ਅਤੇ ਉਹਨਾਂ ਦੇ ਨਿੱਜੀ ਜੀਵਨ ਬਹੁਤ ਉੱਚੇ ਚਾਹੀਦੇ ਆ, ਅਤੇ ਪੰਥ ਲਈ ਕੁਰਬਾਨ ਹੋਣੇ, ਕੋਈ ਅਹੁਦਾ ਨਾ ਹੋਵੇ, ਕੋਈ ਇਲੈਕਸ਼ਨਸ ਨਹੀਂ, ਕੋਈ ਧੜਾ ਨਹੀਂ, ਕੋਈ ਪਾਰਟੀ ਨਹੀਂ, ਅਤੇ ਜਦੋਂ ਆਵਾਜ਼ ਪਏ ਉਹ ਸਟਰਗਲ ਅਤੇ ਸ਼ਹਾਦਤ ਲਈ ਤਿਆਰ ਹੋਣ। ਇਹਦੇ ਬਾਰੇ ਸਾਨੂੰ ਹੋਰ ਅੱਗੇ ਵਿਚਾਰ ਕਰਨੀ ਪਏਗੀ। ਅਤੇ ਅਸੀਂ ਤਾਂ ਸੇਵਾ 'ਚ ਹਾਂ, ਅਤੇ ਜੋ ਵੀ ਪੰਥ ਦੀ ਪ੍ਰਵਾਨਗੀ ਹੋਏਗੀ, ਜੋ ਵੀ ਸੇਵਾ ਲਾਉਣਗੇ, ਇਹ ਜਿਹੇ ਕਿਸੇ ਵੀ ਸਟਰਗਲ, ਕਿਸੇ ਵੀ ਮੋਰਚੇ, ਕਿਸੇ ਵੀ ਜੇਲ੍ਹ ਦੀ ਜਾਂ ਕਿਸੇ ਤਰ੍ਹਾਂ ਦੀ ਵੀ, ਉਹ ਅਸੀਂ ਤਿਆਰ ਹਾਂ ਸਦਾ। ਅਤੇ ਮੈਨੂੰ ਪਤਾ ਕਿ ਇਹੋ ਜਿਹੇ ਹੋਰ ਬਹੁਤ ਸਿੰਘ ਨੇ ਸਾਰੇ ਪੰਜਾਬ 'ਚ, ਐਵਰੀਵੇਅਰ, ਜਿਹੜੇ ਪਿੱਛੇ ਹੋ ਕੇ ਬੈਠੇ ਆ। ਜੇ ਤੁਸੀਂ ਉਹਨਾਂ ਨੂੰ ਸਹੀ ਮਾਹੌਲ, ਉਹ ਆ ਜਾਣਗੇ, ਅਤੇ ਉਹਨਾਂ 'ਚੋਂ ਇੱਕ ਆਰਡਰ ਬਣ ਜਾਏਗਾ। ਉਸ ਆਰਡਰ ਤੋਂ ਬਾਅਦ ਇੱਕ ਗੁਰਦੁਆਰੇ ਦੇ ਪ੍ਰਬੰਧ ਦਾ ਆਰਡਰ ਵੀ ਬਣ ਸਕਦਾ, ਫਿਰ ਖੇਤਰੀ ਪਾਰਟੀ ਦੀ ਲੀਡਰਸ਼ਿਪ ਵੀ ਬਣ ਸਕਦੀ। ਅਤੇ ਇਹ ਜਿਹੜੇ ਸਟੈਪਸ ਆ, ਇਹੀ ਖਾਲਿਸਤਾਨ ਵੱਲ ਨੂੰ ਜਾਣ ਵਾਲੇ ਸਟੈਪਸ ਆ। ਇਸ ਤੋਂ ਬਿਨਾਂ ਉੱਧਰ ਵੀ ਨਹੀਂ ਵਧਿਆ ਜਾ ਸਕਦਾ। ਕਿ ਜਿਹੜੇ ਸਾਡੇ ਗੁਰਮਤਿ ਰਾਹੀਂ ਫੈਸਲੇ ਲੈਣੇ, ਪੰਜ ਪ੍ਰਧਾਨੀ ਪ੍ਰਣਾਲੀ ਰਾਹੀਂ ਲੀਡਰਸ਼ਿਪ ਚੁਣਨੀ, ਅਤੇ ਆਪਣੇ ਤਰੀਕੇ ਨਾਲ ਜਥੇਬੰਦ ਹੋਣਾ। ਅਤੇ ਜਿਹੜੀ ਲੀਡਰਸ਼ਿਪ ਦੀ ਵੀ ਆਪਾਂ ਗੱਲ ਕਰਦੇ ਕਿ ਲੀਡਰਸ਼ਿਪ ਦੀ ਆਮ ਹੀ ਕਰ ਦਿੰਦੇ ਕਿ ਕੋਈ ਲੀਡਰਸ਼ਿਪ ਹੈ ਨਹੀਂ, ਇਹ ਵੀ ਗੁਰਮਤ ਵਾਲੀ ਗੱਲ ਨਹੀਂ। ਇੱਥੇ ਕਦੀ ਵੀ ਆਪਣੇ 'ਚ ਕੋਈ ਇੱਕ ਲੀਡਰਸ਼ਿਪ ਸੀਗੀ ਨਹੀਂ, ਨਾ ਹਿਸਟਰੀ 'ਚ, ਨਾ ਰੀਸੈਂਟ ਹਿਸਟਰੀ 'ਚ। ਉਹ ਤਾਂ ਤੁਸੀਂ ਸਾਂਝੀ ਲੀਡਰਸ਼ਿਪ ਪੰਜਾਂ ਦੀ ਹੋ ਸਕਦੀ ਹੈ। ਇਸੇ ਤਰ੍ਹਾਂ ਜਿਹੜੀ ਪਾਰਟੀਆਂ ਦੀ ਗੱਲ ਕਰਦੇ ਆ, ਪਾਰਟੀਆਂ ਵੀ ਉਸੇ ਤਰ੍ਹਾਂ, ਜਿਹੜੇ ਵੀ ਜਥੇ ਪਾਰਟੀਆਂ, ਜਿਹੜੇ ਹੰਨੇ ਮੀਰੀ ਵਾਲੇ, ਉਹੀ ਕਨਸੈਪਟ ਆਪਣੇ ਆਪ 'ਚ ਰਹਿਣ, ਪਰ ਅਕਾਲ ਤਖਤ ਜੋ ਸਾਂਝਾ ਇੱਕ ਆਪਣੀ ਰਾਏ, ਉਹਨਾਂ ਜੁੜੇ ਰਹਿਣ। ਇਹੀ ਸਾਡਾ ਤਰੀਕਾ ਆ, ਅਤੇ ਇਹੀ ਲੈ ਕੇ ਚੱਲਣਾ ਚਾਹੀਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਦਲਜੀਤ ਸਿੰਘ ਜੀ ਹੋਣਾ ਦਾ। ਅਤੇ ਹੁਣ ਮੈਂ ਭਾਈ ਨਰੈਣ ਸਿੰਘ ਹੋਣਾ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਇਸ ਅੱਜ ਦੀ ਵਿਚਾਰ ਗੋਸ਼ਟੀ ਦੀ ਸਮਾਪਤੀ ਦੇ ਤੌਰ ਦੇ ਉੱਪਰ ਆਪਣੇ ਵਿਚਾਰ ਨੌਜਵਾਨਾਂ ਦੇ ਨਾਲ ਸਾਂਝੇ ਕਰਨ। ਭਾਈ ਨਰੈਣ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਤੋਂ ਚੱਲ ਰਹੀ
ਸਿੱਖ ਨੌਜਵਾਨਾਂ ਦੀ ਵਿਚਾਰ ਗੋਸ਼ਟੀ ਦੇ ਵਿੱਚ ਹਰੇਕ ਨੌਜਵਾਨ ਨੇ ਗੁਰਮਤ ਰੰਗ ਵਿੱਚ ਰੰਗੇ ਵਿਚਾਰ ਪ੍ਰਗਟ ਕੀਤੇ ਨੇ। ਭਾਈ ਦਲਜੀਤ ਸਿੰਘ ਜੀ ਨੇ ਵੀ ਬਹੁਤ ਕੁਝ ਆਪ ਜੀ ਦੇ ਸਨਮੁਖ ਰੱਖ ਦਿੱਤਾ ਕਿ ਕਿਵੇਂ ਕਰਨਾ ਚਾਹੀਦਾ ਤੇ ਕੀ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਸਾਡੀ ਵਰਤਮਾਨ ਸਥਿਤੀ ਕੀ ਆ। ਸਾਡੀਆਂ ਸਾਰੀਆਂ ਹੀ ਜਿਹੜੀਆਂ ਸਰਵਉੱਚ ਵੱਡੀਆਂ ਸੰਸਥਾਵਾਂ ਨੇ, ਉਹਨਾਂ 'ਤੇ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਸਰਕਾਰ ਦਾ ਕਬਜ਼ਾ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਜ਼ਾ ਮਿਸਾਲ ਆ। ਪਟਨਾ ਸਾਹਿਬ ਪ੍ਰਬੰਧਕੀ ਬੋਰਡ, ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ, ਕਿਤੇ ਕੋਈ ਭੁਲੇਖੇ ਵਾਲੀ ਗੱਲ ਨਹੀਂ। ਉਹ ਆਪਣੀ ਮਨਮਰਜ਼ੀ ਦੇ ਬੰਦੇ ਲੱਭ ਲੈਂਦੇ ਆ ਤੇ ਉਹਨਾਂ ਦੇ ਹੱਥਾਂ ਵਿੱਚ ਪ੍ਰਬੰਧ ਦੇ ਕੇ ਤੇ ਸਾਡੀਆਂ ਸੰਸਥਾਵਾਂ ਦਾ ਸ਼ੋਸ਼ਣ ਕਰਦੇ ਆ ਤੇ ਸਿੱਖ ਕੌਮ ਨੂੰ ਦਰਦ ਹੰਢਾਉਣਾ ਪੈਂਦਾ। ਹੁਣ ਇਹ ਸਾਰੀ ਸਥਿਤੀ ਵਿੱਚੋਂ ਨਿਕਲਣ ਲਈ ਪੰਥ ਨੂੰ ਸਮਰਪਿਤ ਹੋਣਾ ਪਵੇਗਾ। ਪੰਥ ਨੂੰ ਸਮਰਪਣਤਾ ਹੀ ਖਾਲਸਾਈ ਜਲਾਓ ਦਾ ਪ੍ਰਗਟਾਵਾ ਵਾ, ਜਿਨ੍ਹੇ ਸਮੇਂ ਦੀ ਹਰ ਚੁਣੌਤੀ ਦਾ ਮੁਕਾਬਲਾ ਹੀ ਨਹੀਂ ਕੀਤਾ, ਨਿਸ਼ਚੇ ਦੀ ਜਿੱਤ ਵੀ ਪ੍ਰਾਪਤ ਕੀਤੀ ਆ। ਉਹ ਜਿਹੜਾ ਖਾਲਸਾਈ ਜਲਾਓ ਆ, ਉਹ ਜ਼ਿੰਮੇਵਾਰੀ ਸੌਂਪਣ ਦੇ ਸਿਧਾਂਤ, ਜ਼ਿੰਮੇਵਾਰੀ ਸੰਭਾਲਣ ਦੇ ਸਿਧਾਂਤ ਦੇ ਉੱਤੇ ਨਿਰਭਰ ਕਰਦਾ। ਕੁਝ ਬੰਦਿਆਂ ਦੀ, ਕੁਝ ਸਿੰਘਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਜ਼ਿੰਮੇਵਾਰੀ ਸੌਂਪਣ, ਤੇ ਕੁਝ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਜ਼ਿੰਮੇਵਾਰੀ ਸੰਭਾਲਣ। ਤੇ ਉਹ ਜ਼ਿੰਮੇਵਾਰੀ ਸੰਭਾਲਣੀ ਆ ਜਿਹੜੀ, ਉਹਦਾ ਵੱਡਾ ਫਰਜ਼ ਕਿਹਨਾਂ ਦਾ ਵਾ? ਉਹ ਹੈਗਾ ਸਿੱਖ ਨੌਜਵਾਨੀ ਦਾ। ਜੇ ਸਿੱਖ ਨੌਜਵਾਨੀ ਗੁਰਮਤ ਦੇ ਸਿਧਾਂਤਾਂ ਦੀ ਪਹਿਰੇਦਾਰ ਬਣ ਕੇ ਤੇ ਜਿਹੜੀਆਂ ਰਵਾਇਤਾਂ, ਜਿਹੜੇ ਰਵਾਇਤਾਂ ਬਣੀਆਂ ਨੇ, ਜਿਹੜੇ ਮੀਲ ਪੱਥਰ ਪਿਛਲੇ ਪੁਰਾਤਨ ਇਤਿਹਾਸ ਦੇ ਵਿੱਚ ਵਿਚਰ ਕੇ ਸਿੰਘਾਂ ਨੇ ਗੱਡੇ ਨੇ, ਉਹਨਾਂ ਵਿੱਚ ਚੱਲ ਕੇ ਉਹ ਜ਼ਿੰਮੇਵਾਰੀ ਪੂਰੀ ਕੀਤੀ ਜਾ ਸਕਦੀ ਆ। ਇਹ ਜਿਹੜਾ ਵਿਚਾਰ ਆਇਆ ਸੀ ਕਿ ਜਿਵੇਂ ਇੱਕ ਕਮੇਟੀ ਬਣੀ ਆ, ਇਹ ਕਮੇਟੀ ਦੇ ਜਿੰਨੀਆਂ ਵੀ ਸ਼ਖਸੀਅਤਾਂ ਨੇ, ਜਿੰਨੇ ਵੀ ਮੈਂਬਰ ਨੇ, ਉਹ ਕਿਸੇ ਕਿਸਮ ਦੀ ਉਹਨਾਂ ਜ਼ਿੰਮੇਵਾਰੀ ਨਿਭਾਉਣੀ ਆ। ਉਹਨਾਂ ਕੋਈ ਪ੍ਰਾਪਤੀ ਦੀ ਮਨਸ਼ਾ ਨਹੀਂ ਰੱਖਣੀ ਕਿ ਮੈਨੂੰ ਆਹ ਅਹੁਦਾ ਮਿਲੇ, ਚਾਹੇ ਇਹ ਨਿਸ਼ਕਾਮ ਸੇਵਾ ਵਾਲਾ। ਜਿਹੜੀ ਨੌਜਵਾਨੀ ਆ, ਉਹਨੇ ਨਿਸ਼ਕਾਮ ਵੀ ਰਹਿਣਾ ਤੇ ਉਹਨੇ ਜਿਹੜੇ ਰੁਤਬੇ ਨੇ ਪੰਥ ਦੇ, ਉਹਨਾਂ ਉੱਤੇ ਰਹਿ ਕੇ ਵੀ ਸੇਵਾ ਨਿਭਾਉਣੀ ਉਹਨਾਂ ਦਾ ਫਰਜ਼ ਆ। ਇਹ ਵਿਚਾਰ ਦੇ ਉੱਤੇ ਜੇ ਪ੍ਰਵਾਨ ਕਰ ਲਿਆ ਜਾਏ ਤਾਂ ਬਹੁਤ ਚੰਗਾ, ਨਹੀਂ ਤੇ ਇਹਦੇ ਉੱਤੇ ਹੋਰ ਵੀ ਬੜੀ ਥੋੜ੍ਹੀ ਵਿਚਾਰ ਕਰ ਲੈਣੀ ਚਾਹੀਦੀ ਆ। ਤੇ ਉਹ ਵਿਚਾਰ ਕਰਨ ਤੋਂ ਬਾਅਦ ਇੱਕ ਇਹ ਵੀ ਜਿਹੜਾ ਮੇਰਾ ਆਪਣਾ ਵਿਚਾਰ ਆ,
ਜਿਸ ਤਰ੍ਹਾਂ ਸਰਦਾਰ ਗੁਰਨਾਮ ਸਿੰਘ ਨੇ ਵਿਚਾਰ ਦਿੱਤਾ, ਹੋਰ ਵੀ ਕਈਆਂ ਸਿੰਘਾਂ ਦੇ ਆਏ ਕਿ ਇੱਕ ਨੌਜਵਾਨਾਂ ਦੀ ਵੀ ਇਹੋ ਜਿਹੀ ਇੱਕ ਕਮੇਟੀ ਹੋਣੀ ਚਾਹੀਦੀ ਆ। ਉਹ ਉਸ ਵੱਲ ਸਾਨੂੰ ਵਧਣਾ ਚਾਹੀਦਾ ਔਰ ਬਿਨਾਂ ਦੇਰੀ ਦੇ ਵਧਣਾ ਚਾਹੀਦਾ। ਅਤੇ ਫਿਰ ਉਹ ਜਿਹੜੀ ਕਮੇਟੀ ਆ ਉਹ ਜਿਵੇਂ ਵਿਚਾਰ ਆਏ ਆ ਕਿ ਪਿੰਡ ਪੱਧਰ 'ਤੇ ਹੁਣ ਸਾਡਾ ਸਭ ਤੋਂ ਜਿਹੜੀ ਛੋਟੀ ਇਕਾਈ ਆ ਉਹ ਹੈਗੀ ਆ ਪਿੰਡ ਦੀ ਸੰਗਤ, ਅਤੇ ਪਿੰਡ ਦੀ ਸੰਗਤ ਵਿੱਚੋਂ ਹੀ ਅਸੀਂ ਜਥਾ ਲੱਭਣਾ ਵਾ, ਅਤੇ ਉਹ ਪਿੰਡ ਦਾ ਜਥਾ, ਫਿਰ ਅੱਗੇ ਸਰਕਲ ਦਾ, ਸਰਕਲ ਤੋਂ ਅੱਗੇ ਜ਼ਿਲ੍ਹੇ ਦਾ, ਅਤੇ ਉਹ ਜਿਹੜਾ ਉਹਨਾਂ ਵਿੱਚੋਂ ਹੀ ਸਾਰੇ ਜਿਹੜੀ ਸਾਡੀ ਧਰਮ ਅਤੇ ਰਾਜਨੀਤੀ ਦੀ ਸੰਮੇਲਤਾ ਦਾ ਸਿਧਾਂਤ ਆ। ਵੇਖੋ ਇਹ ਕੰਮ ਸੌਖਾ ਵੀ ਆ ਅਤੇ ਔਖਾ ਵੀ ਆ, ਕਿਉਂਕਿ ਸਾਡੇ ਉੱਤੇ ਜਿਹੜੀ ਸਟੇਟ ਦੀ ਸੱਤਾ ਦੀ ਤਾਕਤ ਆ ਉਹਨੇ ਇਹੋ ਜਿਹਾ ਕਬਜ਼ਾ ਜਮਾ ਲਿਆ, ਇਹੋ ਜਿਹੀ ਪਰਤ ਚੜ੍ਹਾ ਦਿੱਤੀ ਆ ਕਿ ਅਸੀਂ ਸਾਡਾ ਵੱਡਾ ਹਿੱਸਾ 90% ਦੇ ਉੱਪਰ ਜਿਹੜਾ ਸਾਡਾ ਸਿੱਖਾਂ ਦਾ ਹਿੱਸਾ ਵਾ ਉਹ ਇਹ ਹੀ ਸਮਝੀ ਜਾ ਰਿਹਾ ਕਿ ਜੋ ਅੱਜ ਸਟੇਟ ਦੀ ਜਿਹੜੀ ਰਾਜਨੀਤੀ ਦੀ ਪ੍ਰਕਿਰਿਆ ਵਾ ਅਸੀਂ ਉਹਦੇ ਰਾਹੀਂ ਹੀ ਅਸੀਂ ਜੇ ਕੋਈ ਪ੍ਰਾਪਤ ਕਰਨਾ ਤੇ ਕਰ ਸਕਦੇ ਹਾਂ। ਅਤੇ ਉਹ ਇਹ ਸੋਚ ਦੇ ਤਹਿਤ ਜਿਹੜੀ ਗੁਰੂ ਦੀ ਬਖਸ਼ਿਸ਼ ਆ, ਜਿਹੜੀਆਂ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ, ਜੋ ਸੰਸਥਾਵਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਆ, ਉਹਨਾਂ ਤੋਂ ਦੂਰੀਆਂ ਵੱਧ ਗਈਆਂ ਨੇ, ਅਤੇ ਉਹਨਾਂ ਤੋਂ ਵਧੀਆਂ ਦੂਰੀਆਂ ਨੇ ਸਾਨੂੰ ਐਸੀ ਤਰਾਸ਼ਦੀ ਦੇ ਵਿੱਚ ਸੁੱਟ ਦਿੱਤਾ ਵਾ ਕਿ ਸਾਡੀ ਤਰਸਯੋਗ ਹਾਲਤ ਬਣੀ ਆ। ਹੁਣ ਇਹਦੇ ਵਿੱਚੋਂ ਨਿਕਲਣ ਲਈ ਸਾਨੂੰ ਗੁਰਮਤਿ ਜੁਗਤ ਨੂੰ ਗੁਰਬਾਣੀ ਵਿੱਚ ਦਰਜ ਉਪਦੇਸ਼ਾਂ ਦੇ ਪਹਿਰੇਦਾਰ ਬਣ ਕੇ ਅਪਣਾਉਣਾ ਪਵੇਗਾ, ਫਿਰ ਆਪਾਂ ਪ੍ਰਾਪਤੀ ਕਰ ਸਕਦੇ ਹਾਂ। ਹੁਣ ਇੱਕ ਪੁਰਾਤਨ ਸਮੇਂ ਦੇ ਵਿੱਚ ਵੀ ਜੇ ਵੇਖਿਆ ਜਾਵੇ ਤੇ ਉਹਨਾਂ ਸਿੰਘਾਂ ਨੇ ਕੀਤਾ ਕੀ ਸੀ, ਸਟੇਟ ਵਿਦ ਇਨ ਸਟੇਟ। ਮੁਗਲਿਆ ਸਲਤਨਤ ਦੀ ਵੀ ਸਟੇਟ ਸੀ ਅਤੇ ਉਹਨਾਂ ਦੀ ਵੀ ਸਟੇਟ ਸੀ। ਜਦੋਂ ਉਹਨਾਂ ਦੇ ਜਿਹੜੀ ਪਹੁੰਚ ਸੀ, ਜਿਹੜਾ ਖਾਲਸੇ ਦਾ ਵਰਤਾਰਾ ਸੀ, ਉਹ ਲੋਕਾਂ ਦੇ ਹਿੱਤ ਵਿੱਚ ਸੀ ਅਤੇ ਲੋਕ ਉਹਨਾਂ ਦੇ ਨਾਲ ਜੁੜ ਗਏ ਸੀ, ਅਤੇ ਮੁਗਲਿਆ ਸਲਤਨਤ ਦਾ ਜਿਹੜਾ ਬੋਰੀਆ ਬਿਸਤਰਾ ਮਿੱਥ ਕੇ ਵੀ ਕੀਤੀ ਜਾ ਰਹੀ ਹੈ, ਜਾਣੇ ਅਣਜਾਣੇ ਵੀ ਕੀਤੀ ਜਾ ਰਹੀ ਆ। ਜਿਵੇਂ ਨੌਵੇਂ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਦੇ ਰੂਪ ਵਿੱਚ ਪੇਸ਼ ਕਰ ਦੇਣਾ, ਦਸਮ ਪਾਤਸ਼ਾਹ ਨੂੰ ਦੇਸ਼ ਭਗਤ ਕਹਿਣਾ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਹਿੰਦੁਸਤਾਨ ਦੇ ਵਾਸਤੇ ਦਿੱਤੀ ਸ਼ਹਾਦਤ ਮੰਨਣਾ। ਇਹ ਜਿਹੜਾ ਬਾਲ ਦਿਵਸ ਨਿਕਲਿਆ ਨਾ, ਵੀਰ ਬਾਲ ਦਿਵਸ, ਇੱਕ ਬੜੀ ਗੰਭੀਰ ਸਾਜ਼ਿਸ਼ ਆ। ਜਿਹੜਾ ਗੁਰਮਤ ਦੇ ਵਿੱਚ ਉਮਰ ਦਾ ਕੋਈ ਤਕਾਜ਼ਾ ਨਹੀਂ ਆ, ਉੱਥੇ ਤੇ ਜਿਹੜੀ ਸੋਚ ਆ ਉਹਦਾ ਸਿਖਰ ਵੇਖਣਾ ਪੈਂਦਾ ਵਾ। ਬਾਬਾ ਤੇ ਬਾਲ, ਸਾਹਿਬਜ਼ਾਦਿਆਂ ਨੂੰ ਬਾਲ ਸ਼ਹੀਦ ਕੋਈ ਨਹੀਂ ਕਹਿੰਦਾ। ਬਾਬਾ ਅਜੀਤ ਸਿੰਘ ਜਿਹੜੇ ਵੱਡੇ ਸਾਹਿਬਜ਼ਾਦੇ ਨੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਤੇ ਇੱਧਰ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ। ਉਹ ਬਾਬਾ ਸ਼ਬਦ ਇੱਕ ਬਹੁਤ ਵੱਡੀ ਸਿਖਰ ਦਾ ਪ੍ਰਤੀਕ ਆ, ਤੇ ਉਹ ਸਿਖਰ ਪ੍ਰਾਪਤ ਕਰਨ ਤੋਂ ਬਾਅਦ ਹੀ ਇਹ ਸ਼ਹਾਦਤਾਂ ਹੋਈਆਂ ਸਨ, ਤੇ ਉਹਨਾਂ ਸ਼ਹਾਦਤਾਂ ਦੇ ਉੱਤੇ ਹੀ ਖਾਲਸਾ ਰਾਜ ਉਸਾਰਿਆ ਗਿਆ ਸੀ। ਇਹ ਵੱਖਰੀ ਗੱਲ ਆ ਕਿ ਉਹ ਖਾਲਸਾ ਰਾਜ ਦੇ ਵਿੱਚ ਵੀ ਕੁਝ ਗੱਲਾਂ ਉਹ ਅਪਣਾ ਲਈਆਂ ਗਈਆਂ, ਸਿੱਖੀ ਦੀ ਵਿਸ਼ਾਲਤਾ ਦੀ ਸੋਚ ਵਿੱਚੋਂ ਵੀ, ਤੇ ਜਾਂ ਕੁਝ ਲੋੜ ਮੁਤਾਬਕ, ਤੇ ਜਾਂ ਇੱਕ ਜੋ ਸਾਹਮਣੇ ਜੋ ਕੁਝ ਬਣਿਆ ਸੀ ਉਹਨੂੰ ਅਪਣਾ ਲਿਆ ਗਿਆ। ਤੇ ਉਹ ਜਿਹੜਾ ਖਾਲਸਾ ਰਾਜ ਦਾ ਮਹਿਲ ਸੀ, ਜਿਹਦੇ ਗੁਰਮਤ
ਜੁਗਤ ਦੇ ਉੱਤੇ ਪੂਰੀ ਲੁਕਾਈ ਲਈ ਰੋਲ ਮਾਡਲ ਬਣਨਾ ਸੀ, ਉਹ ਬਣ ਵੀ ਗਿਆ ਪਰ ਉਹ ਜਲਦੀ ਖਤਮ ਵੀ ਹੋ ਗਿਆ। ਹੁਣ ਸਾਨੂੰ ਅਜਿਹੀ ਸਿਰਜਣਾ ਕਰਨੀ ਪਵੇਗੀ ਕਿ ਅੱਗੇ ਤੋਂ ਕੋਈ ਵੀ ਕਮੀ ਨਾ ਰਹਿ ਜੇ, ਕੋਈ ਵੀ ਗਲਤੀ ਨਾ ਹੋਏ ਤੇ ਕਿਸੇ ਵੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟਿਆ ਜਾਏ। ਉਹ ਸਭ ਕੁਝ ਸਾਨੂੰ ਕਰਨਾ ਪਵੇਗਾ। ਜਿਹੜਾ ਗੁਰਦੁਆਰਾ ਪ੍ਰਬੰਧ ਦਾ ਸਿਸਟਮ ਆ, ਵੇਖੋ ਇਹ ਇੱਕ ਐਕਟ ਬਣਿਆ, ਇੱਕ ਮਜਬੂਰੀ 'ਚੋਂ ਵੀ ਆਇਆ, ਕੁਰਬਾਨੀਆਂ 'ਚ ਵੀ ਆਇਆ ਤੇ ਛਲਾਵੇ ਦੇ ਵਿੱਚ ਵੀ ਛਲ ਲਿਆ ਗਿਆ, ਉਹਨੂੰ ਅਪਣਾ ਲਿਆ। ਤੇ ਉਹਦਾ ਤੌਰ ਤਰੀਕਾ ਕਿਹਦੇ ਉੱਤੇ ਨਿਰਭਰ ਕਰਦਾ? ਉਹ ਕਰਦਾ ਹਿੰਦੁਸਤਾਨ ਦੀ ਸਤ੍ਹਾ ਦੇ ਉੱਤੇ। ਮਰਜ਼ੀ ਆ ਚੋਣ ਕਰਾਏ, ਮਰਜ਼ੀ ਆ ਨਾ ਕਰਾਏ। ਇੱਥੇ ਵਿਚਾਰਾਂ ਆਈਆਂ ਤੇ ਇੱਕ ਵਾਰੀ ਇੱਕ ਸੈਮੀਨਾਰ ਹੋਇਆ ਸੀ ਇਸ ਇਸ਼ੂ ਦੇ ਉੱਤੇ, ਤੇ ਉਸ ਦੇ ਵਿੱਚ ਉਹ ਬੀਬੀ ਕੀ ਆ ਨਾਂ ਉਹਦਾ, ਮਾਸਟਰ ਤਾਰਾ ਸਿੰਘ ਦੀ ਦੋਹਤੀ ਆ ਜਿਹੜੀ, ਬੀਬੀ ਕਿਰਨਜੀਤ ਜੋਤ ਕੌਰ, ਉਹਨੇ ਵੀ ਸ਼ਮੂਲੀਅਤ ਕੀਤੀ। ਉਹ ਆਂਦੀ ਕਿ ਜਦੋਂ ਮੈਂ ਇਲੈਕਸ਼ਨ ਲੜ ਰਹੀ ਸਾਂ ਤੇ ਮੈਂ ਵੇਖਿਆ ਜਾ ਕੇ ਜਿਹੜੇ ਵੋਟਰ ਸਨ, ਉਹ ਵੋਟਰ ਤੇ ਇਸ ਸੰਸਥਾ ਦੇ ਹਾਣਦੇ ਹੀ ਨਹੀਂ ਸਨ, ਪਰ ਚੋਣ ਕਿਹਨ ਕਰਨੀ ਸੀ? ਉਹਨਾਂ ਵੋਟਰਾਂ ਨੇ। ਤੇ ਇਹ ਇਸ ਕਰਕੇ ਇਹ ਸਦੀਵੀ ਨਾ ਇਹਨੂੰ ਮੰਨੀਏ, ਇਹਨੂੰ ਬਦਲਣਾ ਪਵੇਗਾ। ਤੇ ਬਦਲ ਤਾਂ ਸਕਨੇ ਆ ਪਹਿਲਾਂ ਇੱਕ ਸੁਰਤਾ ਦੇ ਵਿੱਚ ਆ ਕੇ ਇਸ ਸੰਸਥਾ ਦੇ ਉੱਤੇ ਆਪਣਾ ਪ੍ਰਬੰਧ ਕਾਇਮ ਕੀਤਾ ਜਾਵੇ ਤੇ ਪ੍ਰਬੰਧ ਕਿਹਨਾਂ ਦੇ ਹੱਥ ਵਿੱਚ ਸੌਂਪਿਆ ਜਾਵੇ? ਜਿਹੜੀ ਸੰਗਤੀ ਪ੍ਰਣਾਲੀ ਦੇ ਵਿੱਚੋਂ, ਜਿਹੜੇ ਸਾਡਾ ਸ਼ਬਦ ਆ ਸਰਬ ਪ੍ਰਵਾਨਤ ਯੋਗ ਸ਼ਖਸੀਅਤ, ਤੇ ਸਰਬ ਪ੍ਰਵਾਨਤ ਯੋਗ ਸ਼ਖਸੀਅਤ ਲੱਭਣੀ ਆ। ਤੇ ਉਹ ਲੱਭਣ ਦਾ ਤਰੀਕਾ ਉਹੀ ਆ, ਸਿਲੈਕਸ਼ਨ ਨਹੀਂ ਨਾ, ਇਲੈਕਸ਼ਨ ਨਹੀਂ, ਸਿਲੈਕਸ਼ਨ ਤੇ ਨੋਮੀਨੇਸ਼ਨ ਵੀ ਨਹੀਂ। ਨੋਮੀਨੇਟ ਵੀ ਜਿਹੜੇ ਬੰਦੇ ਕੀਤੇ ਜਾਂਦੇ ਆ ਨਾ, ਉਹ ਵੀ ਕਿਸੇ ਧੜੇ ਦੇ, ਜਿਵੇਂ ਪਾਰਟੀ ਅੱਗੇ ਧੜੇ 'ਚ ਆ ਗਈ, ਧੜਾ ਪਰਿਵਾਰ ਦੀ ਪਕੜ 'ਚ ਆ ਗਿਆ ਤੇ ਪਰਿਵਾਰ ਨੇ ਆਪਣੇ ਮਨ ਮਰਜ਼ੀ ਦੇ ਜਿਹੜੇ ਹੱਥ ਠੋਕਿਆ, ਉਹਨਾਂ ਦੀ ਨੋਮੀਨੇਸ਼ਨ ਵੀ ਕਰਤੀ, ਉਹਨਾਂ ਦੀ ਸਿਲੈਕਸ਼ਨ ਵੀ ਜਿਹੜੀ ਆ ਕਰਕੇ ਤੇ ਉਹਨਾਂ ਨੂੰ ਇਲੈਕਸ਼ਨ ਵੀ ਲੜਾਤੀ। ਤੇ ਇਲੈਕਸ਼ਨ ਲਈ ਤਰੀਕਾ, ਤੌਰ ਤਰੀਕਾ ਵੀ ਜਿਹੜਾ ਉਹੋ ਹੀ ਵਰਤਿਆ ਗਿਆ। ਜਿਹੜਾ ਅਸੀਂ ਫਸ ਚੁੱਕੇ ਆ ਨਾ ਇਸ ਭਾਰਤੀ ਸੰਵਿਧਾਨ ਦੀਆਂ ਤੰਦਾਂ ਦੇ ਵਿੱਚ, ਉਹਦੇ ਵਿੱਚੋਂ ਨਿਕਲਣ ਲਈ ਸਾਨੂੰ ਯਤਨਸ਼ੀਲ ਹੁੰਦੇ ਰਹਿਣਾ ਪਵੇਗਾ। ਤੇ ਗੁਰਮਤ ਦਾ ਸਿਧਾਂਤ ਇੱਕੋ ਹੀ ਆ, ਪੰਜ ਪ੍ਰਧਾਨੀ ਸਿਧਾਂਤ। ਕੱਲਾ ਕੋਈ ਲੀਡਰ ਨਹੀਂ। ਦਸਮ ਪਾਤਸ਼ਾਹ ਨੇ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਰਨੈਲ ਦਾ ਰੁਤਬਾ ਦੇ ਕੇ 5 ਤੀਰ ਤੇ ਖੰਡੇ ਦੀ ਬਖਸ਼ਿਸ਼ ਕਰਕੇ ਤੋਰਿਆ ਸੀ ਤੇ ਨਾਲ 5 ਸਿੰਘ ਵੀ ਭੇਜੇ ਸੀ। ਉਹੋ ਜਿਹਾ ਸਾਨੂੰ ਹੁਣ ਫੇਰ ਜਿਹੜਾ ਵਾ ਸਿਸਟਮ ਉਹ ਮੁੜ ਸਰਜੀਤ ਕਰਨਾ ਪਵੇਗਾ। ਤੇ ਜਿਹੜੇ ਵਿੱਚ ਯਤਨ ਹੁੰਦੇ ਰਹੇ ਨੇ, ਜਿਵੇਂ ਪੰਥਕ ਕੇਂਦਰਿਤ ਹੋਣ ਦੀ ਥਾਂ ਜਿਹੜੇ ਵਿਅਕਤੀ ਕੇਂਦਰਿਤ ਹੋ ਜਾਂਦੇ ਨੇ, ਉਹਨਾਂ ਨੇ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਕੀਤਾ। ਉਹਦੇ ਵਿੱਚ ਵਰਤੋਂ ਕੁਝ ਸ਼ਖਸੀਅਤਾਂ ਦੀ ਕਰ ਲਈ ਜਾਂਦੀ ਆ, ਜਿਹੜੀਆਂ ਸਾਰੀਆਂ ਉਹ ਸ਼ਖਸੀਅਤਾਂ ਜਿਹੜੀਆਂ ਪੰਥ ਨੂੰ ਪ੍ਰਵਾਨ ਹੁੰਦੀਆਂ, ਪਰ ਉਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਉਹਨਾਂ ਦੀ ਵਰਤੋਂ ਫਿਰ ਮਨਮਰਜ਼ੀ ਦੇ ਤਰੀਕੇ ਦੇ ਨਾਲ ਕੀਤੀ ਜਾਂਦੀ ਆ, ਤੇ ਜਿੱਥੇ ਸਾਡਾ ਬਹੁਤ ਵੱਡਾ ਨੁਕਸਾਨ ਹੁੰਦਾ। ਇੱਕ ਗੱਲ ਹੋਰ ਕਰਾਂਗਾ, ਗੁਰਿਆਈ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਬਖਸ਼ੀ ਆ। ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ, ਜਿਹਨੂੰ ਅੱਜ ਤੱਕ ਵੀ ਠੱਲ ਨਹੀਂ ਪੈ ਰਹੀ, ਉਹਨੂੰ ਠੱਲਣ ਦਾ
ਇੱਕੋ ਇੱਕ ਤਰੀਕਾ ਵਾ ਕਿ ਜਿਹੜਾ ਗੁਰਿਆਈ ਦਾ ਸਿਧਾਂਤ ਆ, ਗੁਰੂ ਗ੍ਰੰਥ ਤੇ ਗੁਰੂ ਪੰਥ, ਪੰਥ ਨੇ ਗੁਰੂ ਗ੍ਰੰਥ ਦੀ ਤਾਬਿਆ ਰਹਿਣਾ ਤੇ ਗੁਰੂ ਗ੍ਰੰਥ ਦੀ ਪਹਿਰੇਦਾਰੀ ਕਰਨੀ ਆ। ਇਹ ਪਿੰਡ ਪੱਧਰ ਦੇ ਉੱਤੇ ਅੱਜ ਤੋਂ ਹੀ ਆਪਾਂ ਲਾਗੂ ਕਰਨ ਦਾ ਫੈਸਲਾ ਕਰ ਲਈਏ, ਤਹੱਈਆ ਕਰ ਲਈਏ ਕਿ ਕੋਈ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਗੁਰੂ ਗ੍ਰੰਥ ਦੇ ਸਰੂਪ ਨੂੰ ਪੰਥ ਦੀ ਤਾਬਿਆ ਤੇ ਪਹਿਰੇਦਾਰੀ ਤੋਂ ਸੱਖਣਾ ਨਾ ਹੋਣ ਦਈਏ। ਕਿਸੇ ਦੀ ਜ਼ਰੂਰਤ ਨਹੀਂ ਕਿ ਉਹ ਬੇਅਦਬੀ ਕਰ ਲੇ। ਅਗਲੀ ਇੱਕ ਗੱਲ ਹੋਰ ਜਿਹੜੀ ਇੱਥੇ ਬੇਸ਼ੱਕ ਉਹਦਾ ਵਿਸ਼ਾ ਨਹੀਂ ਸੀ, ਪਰ ਉਹ ਮਸਲਾ ਬੜਾ ਭਖਿਆ ਵਾ, ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਰ ਕੋਈ ਹੁਣ ਆਪੋ ਆਪਣੇ ਤੌਰ ਦੇ ਉੱਤੇ ਦਿਖਾਵਾ ਕਰ ਰਿਹਾ ਕਿ ਮੈਂ ਬੜਾ ਜ਼ੋਰ ਲਾ ਰਿਹਾ। ਕਰਨਾ ਚਾਹੀਦਾ ਉਹਨਾਂ ਦੀ ਰਿਹਾਈ ਲਈ, ਜੇ ਕੋਈ ਸਾਧਨ ਬਣਦਾ ਤੇ ਬਣ ਜੇ, ਚੰਗੀ ਗੱਲ ਆ, ਪਰ ਰਿਹਾਈ ਹੋਣੀ ਕਿਵੇਂ ਆ ਉਹਦਾ ਸਾਨੂੰ ਪਤਾ ਹੋਣਾ ਚਾਹੀਦਾ। ਜੇ ਤਾਂਬਲਾਂ ਦੀ ਰਿਹਾਈ ਹੋਈ ਆ ਰਾਜੀਵ ਗਾਂਧੀ ਕੇਸ ਦੇ ਵਿੱਚੋਂ, ਤੇ ਉਹਦਾ ਮੁੱਖ ਕਾਰਨ ਕੀ ਆ? ਤਾਮਿਲਨਾਡੂ ਦੇ ਵਿਧਾਨ ਸਭਾ ਵਿੱਚ ਵੀ ਤੇ ਉਹਦੀ ਕੈਬਨਿਟ ਵਿੱਚ ਵੀ ਉਹਨਾਂ ਦੀ ਰਿਹਾਈ ਦੇ ਮਤੇ ਪਾਸ ਕੀਤੇ ਗਏ, ਤੇ ਤਾਮਿਲ ਪ੍ਰਸ਼ਾਸਨ ਨੇ ਉਹਨਾਂ ਦੀ ਰਿਹਾਈ ਦੇ ਵਿੱਚ ਕਦੀ ਅੜਚਣ ਨਹੀਂ ਪੈਦਾ ਕੀਤੀ। ਕਿਸੇ ਵੀ ਉੱਥੋਂ ਦੇ ਡਿਪਟੀ ਕਮਿਸ਼ਨਰ ਨੇ ਜਾਂ ਐਸਐਸਪੀ ਨੇ ਇਹ ਰਿਪੋਰਟ ਨਹੀਂ ਭੇਜੀ ਕਿ ਜੇ ਇਹ ਰਿਹਾ ਹੋ ਕੇ ਆ ਜਾਂਦੇ ਆ ਤੇ ਇੱਥੇ ਲਾ ਐਂਡ ਆਰਡਰ ਨੂੰ ਖਤਰਾ ਵਾ। ਲੇਕਿਨ ਸਾਡੀ ਜਿਹੜੀ ਲੇਟੈਸਟ ਰਿਪੋਰਟ ਆ ਭਾਈ ਸ਼ਮਸ਼ੇਰ ਸਿੰਘ ਦੇ ਕੇਸ ਦੇ ਵਿੱਚ ਪਟਿਆਲੇ ਦੇ ਡਿਪਟੀ ਕਮਿਸ਼ਨਰ ਦੀ, ਉਹ ਇਹ ਗਈ ਸੀ ਹਾਈ ਕੋਰਟ ਦੇ ਵਿੱਚ, ਅਪੀਲ ਪੈਂਡਿੰਗ ਸੀ, ਉਹਦਾ ਫੈਸਲਾ ਹੋਣਾ ਸੀ, ਤੇ ਉਹਦੀ ਰਿਪੋਰਟ ਕੀ ਗਈ ਕਿ ਇਹਦੀ ਰਿਹਾਈ ਪੰਜਾਬ ਦੇ ਲਾ ਐਂਡ ਆਰਡਰ ਨੂੰ ਖਤਰਾ ਵਾ। ਨਾ ਕੋਈ ਵਿਧਾਨ ਸਭਾ ਦੇ ਵਿੱਚ ਕਿਸੇ ਵੀ ਪਾਰਟੀ ਨੇ, ਕਿੰਨੀਆਂ ਪਾਰਟੀਆਂ ਦੀ ਸਰਕਾਰਾਂ ਰਹੀਆਂ, ਬਾਦਲ ਦੀ ਵੀ ਕਿੰਨੀ ਵਾਰ ਸਰਕਾਰ ਰਹੀ, ਤੇ ਉਹਦੀਆਂ ਰਿਪੋਰਟਾਂ ਕੱਢ ਕੇ ਵੇਖ ਲਓ, ਅਸੀਂ ਵੇਖੀਆਂ ਹੀ ਕੱਢ ਕੇ, ਤੇ ਹਰ ਰਿਪੋਰਟ ਦੇ ਵਿੱਚ ਇਹੋ ਹੀ ਕਿ ਖਤਰਾ ਵਾ। ਹੁਣ ਜਿਹੜੀ ਰਿਹਾਈ ਦੇ ਵਾਸਤੇ ਪਹਿਲਾਂ ਮੋਦੀ ਸਰਕਾਰ ਨੇ ਬਲਵੰਤ ਸਿੰਘ ਰਾਜੂਆਣੇ ਦੀ ਜਿਹੜੀ ਸਜ਼ਾਏ ਮੌਤ ਸੀ, 550 ਸਾਲਾ ਜਿਹੜਾ ਪ੍ਰਕਾਸ਼ ਦਿਹਾੜਾ ਸੀ, ਉਹਦੇ ਉੱਤੇ ਜਿਹੜਾ ਫੈਸਲਾ ਕੀਤਾ ਸੀ ਕਿ ਉਹਦੀ ਉਮਰ ਕੈਦ ਦੇ ਵਿੱਚ ਬਦਲਣੀ ਆ, ਹੁਣ ਸੁਪਰੀਮ ਕੋਰਟ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਉਹਨੇ ਉੱਥੇ ਆਪਣਾ ਜਿਹੜਾ ਵਿਰੋਧ ਦਰਜ ਕਰਾਇਆ ਵਾ। ਇਸ ਕਰਕੇ ਸਾਨੂੰ ਇੱਕ ਛਲਾਵਾ ਦਿੱਤਾ ਜਾ ਰਿਹਾ ਵਾ। ਭਾਜਪਾ ਸਾਡੇ ਨਾਲ ਖੇਡ ਰਹੀ ਆ, ਤੇ ਉਹ ਖੇਡ ਦੇ ਵਿੱਚ ਇੱਕ ਮੁੱਖ ਕਿਰਦਾਰ ਆ ਜਿਹੜਾ ਸਾਬਕਾ ਪੁਲਿਸ ਅਫਸਰ ਘੱਟ ਗਿਣਤੀ ਕਮਿਸ਼ਨ ਦਾ ਜਿਹੜਾ ਚੇਅਰਮੈਨ ਆ, ਉਹ ਆਪਣਾ ਰੋਲ ਅਦਾ ਕਰ ਰਿਹਾ, ਤੇ ਉਹਦੇ ਵਿੱਚ ਸਾਡੇ ਕੁਝ ਜਿਹੜੇ ਸਿੱਖ ਲੀਡਰ ਨੇ ਉਹ ਸਮਝਦੇ ਆ ਜਾਂ ਨਹੀਂ ਸਮਝਦੇ, ਪਰ ਉਹਨਾਂ ਨੂੰ ਕੋਈ ਵੀ ਕਦਮ ਪੁੱਟਣ ਤੋਂ ਪਹਿਲਾਂ ਸਮਝ ਲੈਣਾ ਚਾਹੀਦਾ ਤੇ ਸਮਝ ਕੇ ਚੱਲਣਾ ਚਾਹੀਦਾ ਕਿ ਸਿੰਘਾਂ ਦੀ ਰਿਹਾਈ ਸਟੇਟ ਰੂਲ ਦੇ ਅਨੁਸਾਰ ਬਣਦੀ ਆ, ਤੇ ਉਹਦੇ ਵਾਸਤੇ ਸਾਨੂੰ ਕਾਨੂੰਨੀ ਪ੍ਰਕਿਰਿਆ ਵੀ ਅਪਣਾਉਣੀ ਚਾਹੀਦੀ ਆ। ਬੇਸ਼ੱਕ ਤਾਮਿਲਨਾਡੂ ਦੇ ਵਿੱਚ ਕਦੋਂ ਦਾ ਉਹ ਫੈਸਲਾ ਹੋਇਆ ਸੀ, ਵਿਧਾਨ ਸਭਾ ਨੇ ਤੇ ਕੈਬਨਿਟ ਨੇ ਮਤਾ ਪਾਸ ਕੀਤਾ ਸੀ, ਫਿਰ ਉਹਨਾਂ ਦੇ ਵਕੀਲਾਂ ਦਾ ਕਹਿਣਾ ਸਾਨੂੰ ਫਿਰ ਵੀ 6-7 ਸਾਲ ਜਿਹੜੀ ਕਾਨੂੰਨੀ ਲੜਾਈ ਲੜਨੀ ਪਈ ਤੇ ਉਹਨਾਂ ਦੀ ਰਿਹਾਈ ਹੋਈ। ਸੋ ਇੰਨੇ ਕੁ ਸ਼ਬਦਾਂ ਦੇ ਨਾਲ ਖਿਮਾ ਦਾ ਜਾਚਕ ਹਾਂ। ਲਾਮਬੰਦ ਹੋਈਏ, ਪਿੰਡ ਪੱਧਰ ਤੋਂ ਲੈ ਕੇ ਨੌਜਵਾਨੀ ਵੀ ਲਾਮਬੰਦ ਹੋਵੇ, ਤੇ ਸਭ ਤੋਂ ਵੱਡੀ ਗੱਲ ਆ ਕਿ ਪੰਥ ਤੇ ਪੰਥ ਨੂੰ ਸਮਰਪਣਤਾ। ਜੇ ਪੰਥ ਨੂੰ ਸਮਰਪਣ ਹੋਵਾਂਗੇ ਤੇ ਉਹ ਜਿਹੜਾ ਖਾਲਸਾਈ ਜਲਾਓ ਆ ਉਹ ਪ੍ਰਗਟ ਹੋਵੇਗਾ, ਤੇ ਉਹ ਜਲਾਓ ਕਿਹੜਾ ਨਿਸ਼ਚੇ ਕਰ ਆਪਣੀ ਜੀਤ ਵਾਲਾ, ਉਹਨੂੰ ਕੋਈ ਹਰਾ ਨਹੀਂ ਸਕਦਾ। ਤੇ ਉਸੇ ਜਲਾਓ ਦੇ ਤਹਿਤ ਹੀ 18ਵੀਂ ਸਦੀ ਦੇ ਸਿੰਘਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ, ਤੇ ਉਹ ਸੰਘਰਸ਼ ਜਿਉਂ ਤਿਉਂ ਜਾਰੀ ਰਹਿਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਭਾਈ ਨਾਰਾਇਣ ਸਿੰਘ ਹੋਣਾ ਦਾ। ਤੇ ਆਪਣੇ ਬਿਲਕੁਲ ਮਿੱਥੇ ਸਮੇਂ ਦੇ ਉੱਪਰ ਹੀ ਸਾਰੀ ਵਿਚਾਰ ਚਰਚਾ ਜਿਹੜੀ ਹੈ ਉਹ ਸੰਪੂਰਨ ਹੋਈ ਹੈ। ਇਹਨਾਂ 2 ਦਿਨਾਂ ਦੇ ਦੌਰਾਨ ਕਾਫੀ ਅਹਿਮ ਨੁਕਤਿਆਂ ਦੇ ਉੱਪਰ ਵਿਚਾਰ ਸਾਂਝੇ ਹੋਏ ਤੇ ਕਾਫੀ ਸਾਰੇ ਸੁਝਾਅ ਵੀ ਆਏ ਨੇ। ਸੋ ਹੁਣ ਇਸ 2 ਦਿਨਾਂ ਵਿਚਾਰ ਗੋਸ਼ਟੀ ਦੀ ਸਮਾਪਤੀ ਹੈ ਤੇ ਜਿੰਨੀ ਸੁਹਿਰਦਤਾ ਨਾਲ ਵਿਚਾਰ ਹੋਈ ਉਹਦੇ ਤੋਂ ਇਹ ਆਸ ਰੱਖਣੀ ਚਾਹੀਦੀ ਕਿ ਜਿਹੜੇ ਵਿਚਾਰ ਹੋਏ ਨੇ ਉਹ ਸਿਰਫ ਵਿਚਾਰ ਰੂਪ ਦੇ ਵਿੱਚ ਇੱਥੇ ਨਹੀਂ ਰਹਿਣਗੇ, ਆਪਾਂ ਉਹਨਾਂ ਨੂੰ ਅਮਲ ਦੇ ਵਿੱਚ ਲਿਆਉਣ ਬਾਬਤ ਜਿਹੜਾ ਵਿਚਾਰਾਂ ਦਾ ਤੇ ਅਮਲੀ ਸੇਧ ਲੈਣ ਦਾ ਸਿਲਸਿਲਾ ਹੈ ਉਹ ਰਲ ਮਿਲ ਕੇ ਸ਼ੁਰੂ ਕਰਾਂਗੇ। ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਇੱਕ ਤਾਂ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਦੇ ਵੱਲੋਂ ਪੰਥ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸੰਵਾਦ ਨੂੰ ਮੁੜ ਸੁਰਜੀਤ ਕਰਨ ਦੇ ਵਾਸਤੇ ਵਿਚਾਰਾਂ ਨੂੰ ਸੁਣਨ ਦਾ ਕਹਿਣ ਦੇ ਸਿਲਸਿਲੇ ਨੂੰ ਜੋ ਤੋਰਿਆ ਗਿਆ ਆ, ਸੋ ਉਹ ਇਹਨਾਂ ਦੀ ਭਾਵਨਾ ਦੇ ਮੁਤਾਬਕ ਗੁਰੂ ਮਹਾਰਾਜ ਕਿਰਪਾ ਕਰਨ ਉਹ ਅੱਗੇ ਸਿਲਸਿਲਾ ਵਧੇ। ਇਹ ਤੀਸਰੀ ਵਿਚਾਰ ਗੋਸ਼ਟੀ ਸੀਗੀ ਤੇ ਕੋਈ ਐਲਾਨੀਆਂ ਸਮਾਗਮ ਨਹੀਂ ਸੀਗਾ, ਸਿਰਫ ਜਿਨ੍ਹਾਂ ਸ਼ਖਸੀਅਤਾਂ ਨੂੰ ਵਿਚਾਰ ਪੇਸ਼ ਕਰਨ ਲਈ ਜਾਂ ਸੁਣਨ ਲਈ ਸੱਦਾ ਦਿੱਤਾ ਗਿਆ ਸੀ ਉਹਨਾਂ ਦੀ ਸ਼ਮੂਲੀਅਤ ਹੀ ਇਹਦੇ ਵਿੱਚ ਸੀਗੀ ਕਿ ਤਾਂ ਕਿ ਗਿਣਤੀ ਦੇ ਸਰੀਰ ਹੋਣ ਤੇ ਜਿਸ ਮਾਹੌਲ ਦੇ ਵਿੱਚ ਮੈਨੂੰ ਲੱਗਦਾ ਵਿਚਾਰ ਹੋਈ ਇਹੀ ਆਪਣੀ ਭਾਵਨਾ ਸੀਗੀ ਕਿ ਇਸ ਤਰ੍ਹਾਂ ਇਕਾਗਰਤਾ ਦੇ ਨਾਲ ਬੈਠ ਕੇ ਵਿਚਾਰ ਹੋਵੇ। ਤੇ ਅੱਗੇ ਵੀ ਜੋ ਪ੍ਰਚਾਰਕਾਂ ਦੀ ਵਿਚਾਰ ਗੋਸ਼ਟੀ ਜਾਂ ਹੋਰ ਜੋ ਫੁਰਨੇ ਇਹਨਾਂ ਸ਼ਖਸੀਅਤਾਂ ਨੇ ਸੋਚੇ ਹੋਏ ਉਹ ਸਤਿਗੁਰੂ ਦੇ ਚਰਨਾਂ ਦੇ ਅਰਦਾਸ ਦੇ ਵਿੱਚ ਅਰਦਾਸ ਵੀ ਕਰਦੇ ਹਾਂ ਕਿ ਉਹ ਵੀ ਨੇਪਰੇ ਚੜ੍ਹਨ ਤੇ ਆਪਾਂ ਸ਼ੁਭ ਅਮਲਾਂ ਵੱਲ ਨੂੰ ਰਲ ਮਿਲ ਕੇ ਵੱਧ ਸਕੀਏ। ਸੋ ਰਸਮੀ ਤੌਰ ਦੇ ਉੱਪਰ ਜਿੰਨਾ ਵੀ ਵਿਚਾਰ ਵਟਾਂਦਰਾ ਸੀਗਾ ਉਹਦੀ ਹੁਣ ਸਮਾਪਤੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਜੋ ਵੀ ਅੱਗੇ ਆਪਣੀ ਰਵਾਨਗੀ ਦਾ ਵੀ ਹੋਣਾ ਤੇ ਜੇਕਰ ਆਪਾਂ ਕੋਈ ਗੈਰ ਰਸਮੀ ਤੌਰ ਦੇ ਉੱਪਰ ਆਪਣੇ ਤੌਰ ਦੇ ਉੱਪਰ ਕੁਝ ਵਿਚਾਰ ਵਟਾਂਦਰਾ ਕਰਨਾ ਚਾਹੁੰਦੇ ਹਾਂ ਉਹ ਆਪਾਂ ਜਿੰਨਾ ਵੀ ਸਮਾਂ ਮੁਆਫਕ ਸਮਝੀਏ ਉਹ ਬੈਠ ਕੇ ਕਰ ਵੀ ਸਕਦੇ ਹਾਂ। ਇੱਕ ਅਖੀਰ ਦੇ ਵਿੱਚ ਆਪਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।